हाँ जी सत श्री अकाल नमस्कार ते अस्सलाम वालेकुम तुसीं वेख रहे हो इंडोज टीवी आस्ट्रेलिया गुरपुरब ਦੀਆਂ ਬਹੁਤ ਵਧਾਈਆਂ ਸਾਡੇ ਨਾਲ ਜਿੰਨੇ ਵੀ पूरी दुनिया तो सिख यात्री आए ने ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਪੁੱਛ ਰਹੇ ਹਾਂ ਪਾਕਿਸਤਾਨ ਕਿੰਨੀ ਵਾਰੀ ਆਏ ਹੋ ਕਿਵੇਂ ਦਾ ਲੱਗ ਰਿਹਾ ਹੁਣ ਸਾਡੇ ਨਾਲ ਕੁਝ ਮਾਤਾएं ਮੌਜੂਦ ਆ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਇਹਨਾਂ ਨੂੰ ਪੁੱਛਦੇ ਹਾਂ ਜਲੇਬੀਆਂ ਖਾ ਰਹੀਆਂ ਸੀ ਅੱਛਾ हाँ जी सत श्री अकाल सत श्री अकाल जी सत श्री अकाल जी वाहिगुरू जी का खालसा वाहिगुरू जी की फतेह सब तो पहले मैंने दसो कि तुसी अमरीका जो सिर्फ जलेबियां खाण आए हाँ जी ਉੱਥੇ ਨਹੀਂ ਮਿਲਦੀ वो तो ਮਿਲਦੀਆਂ ਆ ਅੱਛਾ ਬਹੁਤ ਪਰ ਇਤੋਂ ਦਾ ਨਜ਼ਾਰਾ ਕੋਈ ਹੋਰ ਹੀ ਆ ਹਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਿਹੜੀ ਥਾਂ ਤੋਂ ਆਏ ਹੋ ਤੇ ਕਿੰਨਵੀਂ ਵਾਰੀ ਆਏ ਅਸੀਂ ਅਮਰੀਕਾ ਤੋਂ USA ਤੋਂ ਕੈਲੀਫੋਰਨੀਆ ਤੋਂ ਆਏ ਆ ਤੇ ਅਸੀਂ ਪਹਿਲੀ ਵਾਰੀ ਆਏ ਆ ਤੁਸੀਂ ਵੀ ਅਸੀਂ ਵੀ ਪਹਿਲੀ ਵਾਰੀ ਆਏ ਆ ਤੇ ਤੁਹਾਡਾ ਆਪਸ 'ਚ ਕੀ ਤਾਲੁਕ ਹੈ ਅਸੀਂ ਇਸੇ ਸਹੇਲੀਆਂ ਆ ਫਰੈਂਡਸ ਆ ਫਰੈਂਡ ਆ ਫਰੈਂਡ ਆ ਅਸੀਂ ਤੁਸੀਂ ਬੜੀ ਵੱਡੀ ਉਮਰ ਦੀਆਂ ਫਰੈਂਡਸ ਰੱਖੀਆਂ ਅਸੀਂ ਹੁਣ ਆਪਣਾ ਇੰਜੋਏ ਕਰਦੇ ਆ ਰਿਟਾਇਰਮੈਂਟ ਅਸੀਂ ਤਾਂ ਕਰਕੇ ਅਸੀਂ ਕੀ ਕਰਦੇ ਉੱਥੇ ਅਮਰੀਕਾ ਅਸੀਂ ਪਹਿਲਾਂ ਤਾਂ ਕੰਮ ਕਰਦੇ ਸੀ ਤੇ ਹੁਣ ਰਿਟਾਇਰ ਹੋਏ ਆ ਤੇ ਹੁਣ ਅਸੀਂ ਪਾਰਕ 'ਚ ਜਾਂਦੇ ਆ ਫਰੈਂਡ ਸਾਰੀਆਂ ਇਕੱਠੀਆਂ ਹੁੰਦੀਆਂ ਅੱਛਾ ਪਾਕਿਸਤਾਨ ਦੇ ਵਿੱਚ ਜਿਹੜੀਆਂ ਔਰਤਾਂ ਵਾ ਉਹ ਸਿਰਫ ਘਰ ਰੋਟੀ ਪਕਾਉਂਦੀਆਂ ਸਵੇਰ ਦਾ ਨਾਸ਼ਤਾ ਪਕਾਉਂਦੀਆਂ ਤੇ ਕਹਿੰਦੀਆਂ ਹਾਂ ਮੈਂ ਮਰਨ ਵਾਲੀ ਹੋ ਗਈ ਠੀਕ ਥੱਕ ਜਾਂਦੀਆਂ ਤੇ ਤੁਸੀਂ ਉੱਥੇ ਅਮਰੀਕਾ ਕੰਮ ਵੀ ਕਰਦੇ ਹੋ ਅਸੀਂ ਰੋਟੀ ਵੀ ਬਣਾਉਂਦੇ ਆ ਅਸੀਂ ਸਫਾਈਆਂ ਵੀ ਕਰਦੇ ਆ ਅਸੀਂ ਕੰਮ ਵੀ ਕਰਦੇ ਆ 12 ਘੰਟੇ ਕੰਮ ਕੀਤਾ ਅਸੀਂ 12 ਕਈ ਵਾਰੀ 16 ਵੀ ਕੀਤਾ ਜਦੋਂ ਗਏ ਆ ਤੇ ਹੁਣ ਸਾਡੀ ਰਿਟਾਇਰਮੈਂਟ ਹੋਈ ਆ ਅਸੀਂ ਇੰਜੋਏ ਕਰਨ ਪਾਕਿਸਤਾਨ ਆਏ ਆ ਪੰਜਾਬ ਆਏ ਆ ਇੰਡੀਆ ਯਾਨੀ ਕਿ ਉਹਨੂੰ ਰਿਟਾਇਰਮੈਂਟ ਦੇ ਪੈਸੇ ਉਡਾਲੇ ਆ ਫੁੱਲ ਨਹੀਂ ਇੰਨੇ ਕੁ ਨਾ ਕਿੱਥੇ ਉੱਡਣੇ ਆ ਬਾਬੇ ਦੀ ਬੜੀ ਕਿਰਪਾ ਆ ਬਹੁਤ ਕਿਰਪਾ ਮਹਾਰਾਜ ਦੀ ਬੱਚੇ ਕੰਮ ਕਰਦੇ ਆ ਤੇ ਅਸੀਂ ਹੁਣ ਬੱਚੇ ਸਾਂਭਦੇ ਉਹਨਾਂ ਦੇ ਹਾਂਜੀ ਸਭ ਤੋਂ ਪਹਿਲਾਂ ਇਹ ਦੱਸੋ ਮੈਨੂੰ ਕਿ ਇੱਥੇ ਪਾਕਿਸਤਾਨ ਜਾ ਕੇ ਕਿਵੇਂ ਦਾ ਲੱਗ ਰਿਹਾ ਬਹੁਤ ਬਹੁਤ ਚੰਗਾ ਲੱਗਾ ਸਾਨੂੰ ਬਹੁਤ ਪਿਆਰ ਮਿਲਿਆ ਇੰਨਾ ਪਿਆਰ ਮਿਲਿਆ ਅਸੀਂ ਡਰਦੇ ਸੀ ਉੱਥੋਂ ਆਉਣ ਲੱਗਿਆ ਪਰ ਇੱਥੇ ਆਣ ਕੇ ਕੁਝ ਹੋਰ ਹੀ ਹੋਇਆ ਨਹੀਂ ਮੈਨੂੰ ਫਿਰ ਤੁਹਾਨੂੰ ਸਵਾਲ ਮੈਂ ਕਰਾਂਗਾ ਮੁਖਤਲਿਫ ਜਦੋਂ ਡਿਫਰੈਂਟ ਲੋਕਾਂ ਨੂੰ ਸਵਾਲ ਕੀਤਾ ਜਾਂਦਾ ਨਾ ਤੇ ਉਹ ਇਹੀ ਕਹਿੰਦੇ ਕਿ ਅਸੀਂ ਬੜੇ ਡਰਦੇ ਆ ਕਿ ਸਾਡੇ ਇੱਥੇ ਸਿੰਘ ਨਿਕਲੇ ਸਾਡੇ ਕੀ ਗੱਲ ਨਹੀਂ ਡਰਦੇ ਨਹੀਂ ਹਾਲਾਤ ਤੋਂ ਡਰਦੇ ਕਿਸ ਹਾਲਾਤ ਤੋਂ ਕਹਿੰਦੇ ਸੀਗੇ ਹਾਲਾਤ ਮਾੜੇ ਆ ਤੁਸੀਂ ਜਾਓ ਨਾ ਇਲੈਕਸ਼ਨਾਂ ਦਾ ਸੀਗਾ ਨਾ ਦੌਰ ਤਾਂ ਕਰਕੇ ਕਹਿੰਦੇ ਸੀ ਵੀ ਹਾਲੇ ਤਾਂ ਡਰ ਤੁਸੀਂ ਨਾ ਜਾਓ ਪਰ ਫਿਰ ਅਸੀਂ ਆਪਣਾ ਬਾਬਾ ਜੀ ਨੇ ਸਾਨੂੰ ਕਿਰਪਾ ਕੀਤੀ ਅਸੀਂ ਆ ਗਏ ਫਿਰ ਵੀ ਹੌਸਲਾ ਕਰਕੇ ਤੇ ਪਹਿਲੇ ਤੇ ਹੁਣ ਚ ਕੀ ਫਰਕ ਨਜ਼ਰ ਆਇਆ ਕੋਈ ਖਾਸ ਫਰਕ ਪਹਿਲੇ ਕਿਤੋਂ ਜਦੋਂ ਪਾਕਿਸਤਾਨ ਪਹਿਲੇ ਤੁਸੀਂ ਤਸ਼ਰੀਫ ਲਿਆਏ ਕਦੀ ਅਸੀਂ ਨਹੀਂ ਸਾਡੇ ਪੇਰੈਂਟਸ ਸੀਗੇ ਇੱਥੋਂ ਦੇ ਅੱਛਾ। ਹਾਂਜੀ ਉਹ ਉਧਰ ਚਲੇ ਗਏ ਹਿੰਦੁਸਤਾਨ ਤੇ ਉਹ ਸਾਨੂੰ ਬਹੁਤ ਗੱਲਾਂ ਦੱਸਦੇ ਸੀਗੇ ਮੈਂ ਆਪਣਾ ਘਰ ਵੀ ਵੇਖਣ ਜਾਣਾ ਆ ਪਤਾ ਨਹੀਂ ਸਾਨੂੰ ਟਾਈਮ ਲੱਗੇ ਕਿ ਨਾ ਕਿਹੜੀ ਥਾਂ ਤੇ ਘਰ ਤੁਹਾਡਾ ਸਾਡਾ ਚੱਕ 70 ਚੱਕ 70 ਹਾਂਜੀ ਤੇ ਜਦੋਂ ਪਾਕਿਸਤਾਨ ਦੇ ਬਾਰੇ 'ਚ ਮੁਖਤਲਿਫ ਕਿਸਮ ਦਾ ਇੰਪ੍ਰੈਸ਼ਨ ਲੋਕਾਂ ਦੇ ਜ਼ਿਹਨਾਂ 'ਚ ਕ੍ਰੀਏਟ ਹੈ ਇਹ 'ਚ ਕੋਈ ਸ਼ੱਕ ਨਹੀਂ ਅਗਰ ਅਸੀਂ ਹਿੰਦੁਸਤਾਨ ਦੀ ਗੱਲ ਕਰ ਲਈਏ ਵੈਸਟਰਨ ਕਿਸੇ ਦੇਸ਼ ਦੀ ਗੱਲ ਕਰ ਲਈਏ ਤੇ ਸਭ ਤੋਂ ਪਹਿਲਾ ਸਵਾਲ ਇਹੀ ਕਹਿੰਦੇ ਪਾਕਿਸਤਾਨ ਜਾ ਰਹੇ ਮਸਲਾ ਨਾ ਬਣ ਜੇ ਲੇਕਿਨ ਹੁਣ ਤੁਹਾਡਾ ਪਾਕਿਸਤਾਨ ਆ ਕੇ ਪਹਿਲਾ ਇੰਪ੍ਰੈਸ਼ਨ ਕੀ ਸੀ ਅਸੀਂ ਤੇ ਬਹੁਤ ਖੁਸ਼ ਆ ਵੀ ਉਹ ਕੁਝ ਹੋਰ ਹੀ ਆ ਕਹਿਣ ਔਰ ਸੁਣਨ 'ਚ ਬਹੁਤ ਫਰਕ ਆ ਤੇ ਹੁਣ ਅਸੀਂ ਤੇ ਬਹੁਤ ਖੁਸ਼ ਆ ਅਸੀਂ ਤਾਂ ਬਹੁਤ ਸੇਫ ਫੀਲ ਕਰਦੇ ਆ ਬਹੁਤ ਗੁੱਡ ਫੀਲ ਕਰਦੇ ਆ ਇਹਨਾਂ ਦੇ ਬਲਿਹਾਰੇ ਜਾਈਏ ਜੋ ਸਾਡੇ ਗਾਈਡਰ ਆ ਮਲਕ ਸਾਹਿਬ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਸਾਡੇ ਕੋਲ ਲਫ਼ਜ਼ ਨਹੀਂ ਉਹਨਾਂ ਦਾ ਧੰਨਵਾਦ ਕਰਨ ਲਈ ਵੀ ਕਿਹੜੇ ਸ਼ਬਦਾਂ ਨਾਲ ਅਸੀਂ ਉਹਨਾਂ ਦਾ ਧੰਨਵਾਦ ਕਰੀਏ ਬਹੁਤ ਸਾਰੇ ਚੰਗੇ ਆ ਅੱਛਾ ਸਰ ਜੀ ਕੀ ਹਾਲ ਹੈ ਤੁਹਾਡਾ ਬਹੁਤ ਵਧੀਆ ਜੀ ਬਹੁਤ ਅੱਗੇ ਵਧੀਆ ਆ ਜਾਓ ਥੋੜਾ ਜਿਹਾ ਅੱਗੇ ਅੱਛਾ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਇੱਧਰ ਆ ਜਾਓ ਮੈਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਪਾਕਿਸਤਾਨ ਆ ਕੇ ਜਿੱਦਾਂ ਉਹ ਕਹਿ ਰਹੇ ਕਿ ਅਸੀਂ ਬੜਾ ਡਰ ਲੱਗਦਾ ਸੀ ਕਿ ਇਲੈਕਸ਼ਨ ਦਾ ਮਾਹੌਲ ਹੈ ਇਸ ਤਰ੍ਹਾਂ ਚੀਜ਼ਾਂ ਕ੍ਰੀਏਟ ਹੋਈਆਂ ਤੁਸੀਂ ਚੂੰਕਿ ਬਾਹਰ ਅੰਦਰ ਨਿਕਲਦੇ ਹੋ ਮਰਦ ਹੋ ਤੁਸੀਂ ਕੀ ਸਮਝਦੇ ਹੋ ਕਿ ਇੱਥੇ ਪਾਕਿਸਤਾਨ ਦੇ ਵਿੱਚ ਜੋ ਦੱਸਿਆ ਜਾਂਦਾ ਉਵੇਂ ਹੀ ਹੈ ਨਹੀਂ ਸਾਨੂੰ ਬਹੁਤ ਪਿਆਰ ਮਿਲਿਆ ਸਾਰੇ ਪੁਲਿਸ ਆਫੀਸਰਾਂ ਨੇ ਪਿਆਰ ਦਿੱਤਾ ਸਾਨੂੰ ਤੇ ਫਰਕ ਹੀ ਨਹੀਂ ਲੱਗਦਾ ਵੀ ਸਾਰਾ ਕੁਝ ਆਪਣਾ ਹੀ ਆ ਸਾਨੂੰ ਕੋਈ ਫਰਕ ਨਹੀਂ ਲੱਗਾ ਬਾਕੀ ਮਲਕ ਸਾਹਿਬ ਨੇ ਸਾਡੀ ਬਹੁਤ ਹੈਲਪ ਕੀਤੀ ਆ ਤੇ ਸਾਨੂੰ ਕੋਈ ਫਰਕ ਨਹੀਂ ਲੱਗਾ ਨਹੀਂ ਕਦੀ ਸੋਚਿਆ ਨਹੀਂ ਵੀ ਅਸੀਂ ਇੰਡੀਆ ਆ ਜਾਵਾਂਗੇ ਪਾਕਿਸਤਾਨ ਬਹੁਤ ਵਧੀਆ ਬਾਕੀ ਪੁਲਿਸ ਆਫੀਸਰ ਸਾਡਾ ਬਹੁਤ ਹੈਲਪ ਕਰਦੇ ਆ ਮਲਕ ਸਾਹਿਬ ਨੂੰ ਪਤਾ ਨਹੀਂ ਤੁਸੀਂ ਜਾਣਦੇ ਜਿਨ੍ਹਾਂ ਨੇ ਸਾਨੂੰ ਆਂਦਾ ਉਹ ਬੜੇ ਰੱਬ ਦੇ ਭਗਤ ਆ ਬੜਾ ਚੰਗਾ ਅਸੀਂ ਤੇ ਬਹੁਤ ਖੁਸ਼ ਹਾਂ ਬੱਚਿਆਂ ਨੂੰ ਵੀ ਲੈ ਕੇ ਆਵਾਂਗੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਵਾਂਗੇ ਉਹਨਾਂ ਨੂੰ ਵੀ ਕਹਾਂਗੇ ਤੇ ਜਿੰਨੇ ਲੋਕਾਂ ਨੂੰ ਜਾ ਕੇ ਐਕਸਾਈਟਡ ਕਰਾਂਗੇ ਵੀ ਜਾਓ ਤੁਸੀਂ ਵੇਖ ਕੇ ਆਓ ਬਹੁਤ ਵਧੀਆ ਗੱਲ ਕੀਤੀ ਹਾਂਜੀ ਤੇ ਐਵੇਂ ਡਰਾ ਹੀ ਅਸੀਂ ਵੀ ਡਰਦੇ ਸੀਗੇ
ਪਰ ਨੋ ਪ੍ਰੋਬਲਮ। ਇੱਥੇ ਤਾਂ ਇੰਨਾ ਪਿਆਰ ਕਰਦੇ, ਬਹੁਤ ਪਿਆਰ ਕਰਦੇ। ਗੁੱਡ, ਥੈਂਕ ਯੂ। ਜਦੋਂ ਤੁਸੀਂ ਵਾਪਸ ਜਾਓਗੇ ਹਾਂਜੀ। ਲਾਈਕ ਹਿੰਦੁਸਤਾਨ ਕਦੀ ਜਾਓਗੇ ਹਾਂਜੀ, 2 ਤਰੀਕ ਜਾਂ ਜਾਣਾ। ਅੱਛਾ 2 ਤਰੀਕ ਨੂੰ ਜਾਣਾ ਹੈ, ਤੇ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਲੋਕਾਂ ਨੂੰ ਇਹ ਕਨਵੇ ਕਰਨਾ ਹੈ ਕਿ ਨਫ਼ਰਤਾਂ, ਇੱਕ ਦੂਰਤਾਂ ਜਿਹੜੀਆਂ ਨੇ ਸਿਰਫ ਮੀਡੀਆ ਦੀ ਹੱਦ ਤੱਕ ਹੈ। ਇਹ ਸਿਰਫ ਮੀਡੀਆ ਜਿਹੜਾ ਉਹਨੂੰ ਗਲੋਰੀਫਾਈ ਕਰਦਾ, ਉਹ ਚੁੱਕ ਕੇ ਚੜਾ ਕੇ ਪੇਸ਼ ਕਰਦਾ ਕਿ ਇਸ ਤਰ੍ਹਾਂ ਵਾ, ਇਸ ਤਰ੍ਹਾਂ ਵਾ। ਉਹ ਬੇਸ਼ੱਕ ਸੋਸ਼ਲ ਮੀਡੀਆ ਹੋਏ ਜਾਂ ਸੈਟੇਲਾਈਟ ਮੀਡੀਆ ਹੋਏ। ਸਾਡਾ ਪੈਗਾਮ ਇਹੀ ਆ ਕਿ ਦੋਵੇਂ ਦੇਸ਼ ਜਿਹੜੇ ਆ ਉਹਨਾਂ ਨੂੰ ਆਪਸ ਵਿੱਚ ਟ੍ਰੇਡ ਵੀ ਕਰਨੀ ਚਾਹੀਦੀ, ਲਾਂਘੇ ਖੁੱਲ੍ਹਣੇ ਚਾਹੀਦੇ ਨੇ। ਦੋਵੇਂ ਦੇਸ਼ ਦੇ ਲੋਕ ਜਿਹੜੇ ਹੈਗੇ ਨੇ ਉਹ ਚਾਹੁੰਦੇ ਨੇ, ਕਿਉਂਕਿ ਮੈਂ ਅਗਰ ਇੱਥੇ ਖੜਾ ਵਾਂ ਤੇ ਇੱਕ ਪਟਿਆਲਾ 'ਚ ਜਾਂ ਬੰਬਈ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਿਹਨੂੰ ਮੈਂ ਨਹੀਂ ਜਾਣਦਾ, ਮੇਰੀ ਉਹਦੇ ਨਾਲ ਕੀ ਦੁਸ਼ਮਣੀ ਹੈ? ਮੈਂ ਉਹਨੂੰ ਜਾਣਦਾ ਹੀ ਨਹੀਂ, ਮੈਂ ਉਹਨੂੰ ਜਾਣਦਾ ਹੀ ਨਾ, ਮੈਂ ਉਹਨੂੰ ਕਦੀ ਮਿਲਿਆ। ਤੇ ਤੁਹਾਡੀ ਇਹ ਜ਼ਿੰਮੇਵਾਰੀ ਹੈ ਮੈਸੇਜ ਕਨਵੇ ਕਰਨਾ। ਜਾਂ ਅਸੀਂ ਮੈਸੇਜ ਬਹੁਤ ਦੇਵਾਂਗੇ, ਅਮਰੀਕਾ ਜਾ ਕੇ ਵੀ ਦੇਵਾਂਗੇ ਵੀ ਜਾਓ, ਵੇਖ ਕੇ ਆਓ, ਫਿਰ ਤੁਰ ਕੇ। ਤੇ ਅਸੀਂ ਤੇ ਬਹੁਤ ਇੰਜੋਏ ਕੀਤਾ। ਸਾਡੀ ਵਿਸ਼ ਸੀ ਜਦੋਂ ਨਿੱਕੇ ਹੁੰਦੇ ਸੀ ਤੇ ਡ੍ਰੀਮ ਲੈਂਦੇ ਸੀਗੇ ਕਿ ਕਦੋਂ ਵੇਖਾਂਗੇ। ਜਦੋਂ ਅਸੀਂ ਪੜ੍ਹਦੇ ਸੀਗੇ ਪੰਜਾਬੀ ਦੀਆਂ ਕਿਤਾਬਾਂ, ਸਿਲੇਬਸ ਗੁਰੂ ਨਾਨਕ ਦੇਵ ਜੀ ਦਾ, ਸਾਰੇ ਗੁਰੂ ਸਾਹਿਬਾਨਾਂ ਦਾ, ਤੇ ਉਹ ਅਸੀਂ ਆਪਣੀ ਅੱਖੀਂ ਵੇਖ ਲਿਆ। ਤੇ ਸਾਨੂੰ ਬਹੁਤ ਖੁਸ਼ੀ ਆ। ਤੇ ਬਾਕੀ ਸਾਰਿਆਂ ਸਾਨੂੰ ਬਹੁਤ ਚੰਗੀ ਤਰ੍ਹਾਂ ਪਿਆਰ ਦਿੱਤਾ। ਤੇ ਤੁਹਾਡੀ ਸ਼ਾਦੀ ਨੂੰ ਕਿੰਨੀ ਦੇਰ ਹੋ ਗਈ? ਤੁਹਾਡੀ ਮਿਸਿਸ ਬਹੁਤ ਹਸਮੁਖ ਨੇ। ਮੇਰੇ ਸਾਹਮਣੇ ਤਾਂ ਹੱਸਦੀ ਨਹੀਂ ਭਰਾਵਾ। ਤੁਹਾਡੇ ਸਾਹਮਣੇ ਨਹੀਂ ਹੱਸਦੀ ਕਿਉਂ? ਆਈ ਡੋਨਟ ਨੋ। ਹੋ ਸਕਦਾ ਨਹੀਂ, ਸ਼ੀ ਵੈਰੀ ਨਾਈਸ। ਇਹ ਮੈਨੂੰ ਦਈ ਕਲਿੱਪ ਇਹਨੇ ਕਲਿੱਪ ਮੈਨੂੰ ਨਹੀਂ, ਮੈਂ ਸਾਰਾ ਹਾਸਾ ਵਿਖਾਵਾਂਗੇ। ਆ ਵੇ ਮੈਂ ਤੇਰੇ ਸਾਹਮਣੇ ਵੀ ਹੱਸਦੀ ਸੀ। ਨਹੀਂ, ਸ਼ੀ ਇਜ਼ ਵੈਰੀ ਨਾਈਸ। I just joke around. And good. We live good. We get married 1979. And we almost next year, April, we 40 year in USA. 40 ਸਾਲ ਹੋ ਗਏ। ਜਾਂ 40। ਵਾਹ। ਸਾਡੇ ਬੱਚੇ ਗਰੋ ਅਪ ਉੱਥੇ ਹੋਏ ਆ, ਜਾਬਾਂ ਕਰਦੇ ਆ। ਅਸੀਂ ਕਦੀ ਸਾਡਾ ਘਰ ਵਾ ਇੱਥੇ ਬਾਰਡਰ ਤੋਂ 10 ਮੀਲ ਆ। ਅੱਛਾ। ਤੇ ਕਦੀ ਆ ਜੀਦਾ। ਐਰਕਾਂ ਫਿਰ ਅਸੀਂ ਆਖਿਆ ਨਾਲੇ ਆਪਣਾ ਪਿੰਡ ਵੇਖ ਆਉਂਦੇ ਆ ਤੇ ਨਾਲੇ ਅਸੀਂ ਦਰਸ਼ਨ ਕਰ ਆਉਂਦੇ ਆ। ਚਲੋ ਜੀ, ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਸਲਾਮਤ ਰਹੋ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਨਾਜ਼ਰੀਨ, ਇੰਡੀਆ ਤੋਂ ਇਲਾਵਾ ਪੂਰੀ ਦੁਨੀਆ ਤੋਂ ਸੰਗਤਾਂ ਜਿਹੜੀਆਂ ਹੈਗੀਆਂ ਨੇ ਗੁਰਪੁਰਬ ਵਾਸਤੇ ਗੁਰੂ ਨਾਨਕ ਸਾਹਿਬ ਜਿਹੜਾ ਪਾਕਿਸਤਾਨ ਦੀ ਧਰਤੀ ਤੇ ਮੌਜੂਦ ਨੇ, ਉੱਥੇ ਆ ਰਹੇ ਨੇ। ਸਾਡੇ ਨਾਲ ਇੰਡੀਆ ਤੋਂ ਜਿਹੜੇ ਹੈਗੇ ਨੇ ਉਹ ਸੰਗਤ ਇੱਕ ਮੌਜੂਦ ਨੇ। ਇੰਡੀਆ ਦੇ ਸ਼ਹਿਰ ਗੁਜਰਾਤ ਤੋਂ ਆਏ ਨੇ, ਤੇ ਇਸ ਲਈ ਅਸੀਂ ਜਿਹੜਾ ਹੈਗਾ ਉਹ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਕੰਫਰਟੇਬਲ ਰੱਖਦੇ ਹੋਇਆ ਹਿੰਦੀ 'ਚ ਗੱਲ ਕਰੀਏ। ਤੇ ਇਸ ਲਈ ਤੁਹਾਨੂੰ ਜਿਹੜਾ ਪ੍ਰੋਗਰਾਮ ਹੈ ਤੁਹਾਨੂੰ ਹਿੰਦੀ ਦੇ ਵਿੱਚ ਜਿਹੜਾ ਟੈਲੀਕਾਸਟ ਹੋਏਗਾ। जी सत श्री अकाल जी। सबसे पहले मुझे ये बताएं कि आप गुजरात में किस जगह से आए हैं? हम गुजरात में अहमदाबाद एक सिटी है, वहाँ से आए हैं और मेरे पेरेंट्स रहते हैं बड़ौदा में। बेसिकली हम जूनागढ़ से। अहमदाबाद मोदी जी का होम ग्राउंड, ठीक है। अच्छा, मुझे सबसे पहले ये बताएं कि कितनी बार आप आए हैं? पहली दफ़ा आए हैं? फर्स्ट टाइम। फर्स्ट टाइम। और फर्स्ट टाइम आके इंडिया से स्पेशल आना, ये बड़ा एक इम्प्रेशन होता है कि इंडिया से भाई पाकिस्तान आना है तो थोड़ा खौफ भी होता है कि पाकिस्तान में हालात पता नहीं कैसे होंगे। न्यूज़ भी जो है वो थोड़ा बढ़ा चढ़ा के पेश करता है। तो आप जब यहाँ आए हैं तो जो फर्स्ट इम्प्रेशन था वो क्या था? अच्छा है वैसे तो, यहाँ पे हमारा वेलकम किया गया और अच्छे से हमें यहाँ पहुँचा रहे हैं, या तो ट्रांसपोर्टेशन जो भी हो रहा है बस इसमें लेके जा रहे हैं। अच्छा है। थोड़ा एकोमोडेशन रहने का थोड़ा ठीक अच्छा नहीं रहा है एक्सपीरियंस, क्योंकि यहाँ पे बहुत सारी भीड़ आई हुई है। तो तकरीबन 5000 लोग आए हुए हैं, तो हमें रहने की बहुत प्रॉब्लम हो रही है। वो थोड़ा दिक्कत है। नेक्स्ट टाइम हम विश करते हैं कि वो अच्छे से सेटल हो जाएं और सब आराम से रह सके यहाँ पे। और बहुत भीड़ होने की वजह से हम कहीं आ जा नहीं पा रहे हैं, ऐसा है थोड़ा। अच्छा, वीज़ा के लिए कितनी दिक्कत हुई है, मुझे आप काइंडली बता सकते हैं? वीज़ा तो मिल गई हमको, वीज़ा हमको मिल गया आसानी से। वहाँ गुरुद्वारा वहाँ का है, था ना सरदार, उन्होंने हमको वीज़ा सबको संगत को लेके दिया, मिल गया। वीज़ा में कुछ तकलीफ नहीं हुई। इंडिया में हमारे लिए कोई भी दिक्कत नहीं है, सब आसानी से मिल जाता है ऐसे। अच्छा, चलिए, आप हमारे मेहमान हैं, दिक्कतें जो है वो आती रहती हैं बिकॉज इतने सारे लोगों को मैनेज करना। और मैं थोड़ा सा आपको क्लियर भी करता जाऊँ कि इस वक्त गवर्नमेंट जो है ना पाकिस्तान में फ़िलहाल कोई भी नहीं है, केयर टेकर गवर्नमेंट चल रही है। तो शायद इस वजह से थोड़े से मामलात डिस्टर्ब हुए हों, क्योंकि पहले जो थी वो इमरान खान की हुकूमत थी, फिर नून लीग की आई। इस वक्त कोई हुकूमत नहीं है मुल्क में, केयर टेकर हुकूमत चल रही है।
तो शायद इस वजह से प्रॉब्लम हो, उसके लिए हम माजरत वैसे करते यहाँ हैं। खाने पीने की सुविधा अच्छी है, हाँ खाने पीने का सब अच्छा है सब। क्योंकि जो यहाँ से सिंध से जो भी संगत आई हुई है, हमारे जो भी सिंधी लोग हैं वो बहुत अच्छे से हमारा ख्याल रख रहे हैं और अच्छा खाना वाना, हमें घर जैसा ही माहौल फील हो रहा है क्योंकि हम भी सिंधी है बेसिकली, तो हमें अपने सारे लोग अपने ही लग रहे हैं, जैसे कि ऐसा लग नहीं रहा कि पाकिस्तान में आए हैं या ऐसा कुछ है। और उनका फूड भी हमें कंफर्टेबल है, तो हमें वो दिक्कत नहीं है खाने पीने की, सिर्फ रहने का थोड़ा इशू है। पर यही क्वेश्चन मैं बस आगे बढ़ाना चाह रहा था कि जब भी आप किसी और कंट्री में जाते हैं तो सबसे मुश्किल चीज़ जो होती है ना वो फूड और लैंग्वेज होती है। लैंग्वेज भी हमारी सेम है, फूड भी सेम है, ठीक है। तो नहीं, बहुत अच्छा है अच्छा, वैसे। और मुझे आप ये बताएं कि पाकिस्तान में अगर हम रैंक करें कि ये चीज़ पहले नंबर पे है, ये दूसरे पे, ये तीसरे पे, पाकिस्तान में सबसे अच्छा आपको क्या लगा अभी तक? हम इधर ही आए, मतलब ये एक ही प्लेस देखा है। कल गए थे सच्चा सौदा गुरुद्वारा साहब, और आज ये है, मतलब अभी कल जाने वाले हैं। एक ही यहाँ पे ही रुके हुए हैं और कुछ नहीं देखा अभी। पाकिस्तानियों के साथ कोई इंटरेक्ट हुआ है आपका? नहीं। अच्छा, पाकिस्तानी के साथ भी इंटरेक्ट नो हुआ? नो। अभी इधर ही थे, 2 दिन से 3 दिन से इधर ही गुरुद्वारे में है, बाहर तो गए नहीं। अभी बाहर गए नहीं तो किसी मुलाकात भी हुई नहीं, तो फिर कैसे पता चला। बाकी कोई लेकिन स्केजुअल जो है ना, मैं आपको बता दूं कि जो स्केजुअल है ना, कल जो है वो आपका हसन अब्दाल में पंजा साहब में है, ठीक है। उसके बाद आपका लाहौर में एक दिन शॉपिंग के लिए भी है, तो होपफुली आपको वहाँ इंजॉय आप करेंगे जब आप अनारकली जाएंगे। वहाँ आपको घूम के फिर बताऊंगा कैसे लगा। नहीं, हमने वहाँ ही होना है, हमने वहाँ ही होना है, कवरेज करनी है सारी। पिछली दफ़ा भी की थी शॉपिंग करते हुए, तो हम बार्गेनिंग भी करेंगे दुकानदारों से। मिलना वहाँ पे आपको। वहाँ पे आके हम बता सकते हैं, 2-3 प्लेस घूमेंगे तो हम शेयर कर सकते हैं कि वहाँ पे कौन सी प्लेस बेटर लगे, क्योंकि हमने एक ही प्लेस कवर की है। अच्छा, नहीं वो पाकिस्तान अगर आप जाएंगे ना लाहौर में, तो लाहौर में अनारकली और वो डिफरेंट प्लेसेस ऐसी हैं जो मतलब आपको देख के अच्छा लगेगा। ओके ओके, बहुत शुक्रिया जी, ठीक है Thank जी। you। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ। ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਅਸੀਂ ਇਸ ਵੇਲੇ ਨਨਕਾਣਾ ਸਾਹਿਬ ਮੌਜੂਦ ਹਾਂ ਤੇ ਮੁxtਲਿਫ ਕਿਸਮ ਦੀਆਂ ਸੰਗਤਾਂ ਜਿਹੜੀਆਂ ਹੈਗੀਆਂ ਪੂਰੀ ਦੁਨੀਆ ਤੋਂ, ਜਿੰਨੇ ਸਿੱਖ ਯਾਤਰੀ ਜਿਹੜੇ ਹੈਗੇ ਨੇ ਉਹ ਇਸ ਵੇਲੇ ਜਿਹੜਾ ਹੈਗਾ ਉਹ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਚਰਨਾਂ ਦੇ ਕੋਲ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਮੂਹ ਸੰਗਤ ਨੂੰ ਬਾਬੇ ਨਾਨਕ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਰੀ ਬਹੁਤ ਸਾਰਾ ਇੱਥੇ ਦੁਨੀਆ ਆਈ ਹੋਈ ਆ, ਬਾਹਰਲੇ ਮੁਲਕਾਂ ਤੋਂ, ਕੈਨੇਡਾ, ਅਮਰੀਕਾ, ਇੰਗਲੈਂਡ, ਕੋਈ ਮੁਲਕ ਹੋਣਾ ਨਹੀਂ ਜਿੱਥੋਂ ਦੁਨੀਆ ਨਹੀਂ ਆਈ ਹੋਗੀ। ਸਾਰੀ ਸੰਗਤ ਨੂੰ ਬਾਬੇ ਨਾਨਕ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਅਸੀਂ ਅੱਜ ਤੋਂ 4 ਸਾਲ ਪਹਿਲਾਂ ਵੀ ਬਾਬੇ ਨਾਨਕ ਦੇ ਜਨਮ ਦਿਨ ਤੇ ਆਏ ਸੀਗੇ, ਤੇ ਹੁਣ ਫਿਰ 4 ਸਾਲ ਤੋਂ ਬਾਅਦ ਫਿਰ ਆਏ ਆ। ਯਾਨੀ ਤੁਹਾਡਾ ਦੂਜਾ ਵਾਰੀ ਚੱਕਰ ਹੈ? ਦੂਜਾ ਵਾਰੀ ਚੱਕਰਿਆ, ਬੜਾ ਆਨੰਦ ਆ ਰਿਹਾ। ਅੱਛਾ, ਪੂਰਾ ਮਜ਼ਾ ਕੀਤਾ। 1 ਹਫ਼ਤਾ ਸਾਰੇ ਗੁਰਦੁਆਰਿਆਂ ਦੀ ਯਾਤਰਾ ਕੀਤੀ, ਬਹੁਤ ਖੁਸ਼ੀ ਹੋਈ। ਇੱਥੇ ਦੀ ਪ੍ਰਸ਼ਾਸਨ ਨੇ ਸਾਡਾ ਬਹੁਤ ਸਾਥ ਦਿੱਤਾ, ਪੁਲਿਸ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸਾਨੂੰ। MP ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਇੱਕ ਦਿਨ ਸਾਨੂੰ ਦਾਵਤ ਦਿੱਤੀ ਸੀਗੀ, ਅੱਛਾ, ਤੇ ਅਸੀਂ ਉਹਦੇ ਰਾਤ ਨੂੰ ਵੀ ਗਿਆ ਸੀ, ਦੂਏ ਦਿਨ ਮੁੱਖ ਮੰਤਰੀ ਸਾਹਿਬ ਸਾਨੂੰ ਫਿਰ ਮਿਲੇ ਸੀਗੇ। ਬਹੁਤ ਖੁਸ਼ੀ ਹੋਈ ਮਨ ਨੂੰ। ਇਸ ਤਰ੍ਹਾਂ ਮੈਂ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਸਾਰੇ ਜਾਣੇ ਆਪਣੇ ਪਰਿਵਾਰਾਂ ਸਮੇਤ ਬਾਬੇ ਨਾਨਕ ਦੇ ਜਨਮ ਦਿਨ ਤੇ ਜ਼ਰੂਰ ਪਹੁੰਚਣ, ਇੱਥੇ ਆ ਕੇ ਸੰਗਤਾਂ ਦਾ ਰੌਣਕ ਮੇਲਾ ਦੇਖਣ। ਮੈਂ ਆਪਣੀਆਂ ਭੈਣਾਂ ਤੇ ਭਣੋਈਏ ਤੇ ਭੈਣ ਜੀ ਨਾਲ ਆਇਆ, ਬੜਾ ਮਨ ਖੁਸ਼ ਆ। ਨਾਂ ਕੀ ਤੁਹਾਡਾ? ਮੇਰਾ ਨਾਮ ਬਹਾਦਰ ਸਿੰਘ ਮਾਨ ਆ, ਮੈਂ ਕੈਨੇਡਾ ਤੋਂ ਆਇਆ, ਤੇ ਬੜਾ ਮਨ ਖੁਸ਼ ਆ। ਸਾਡਾ ਜਿਹਾ 70 ਬੰਦਿਆਂ ਦਾ ਆਇਆ ਕੈਨੇਡਾ ਤੋਂ, ਤੇ ਸਾਰੇ ਜਣੇ ਬੜੇ ਖੁਸ਼ ਆ। ਤੇ 1 ਹਫ਼ਤਾ ਬੜਾ ਪਰਿਵਾਰ ਬਣ ਗਿਆ, ਇੱਕ ਨਵਾਂ ਪਰਿਵਾਰ ਬਣ ਗਿਆ। ਇੱਕ ਤੇ ਸਾਡੇ ਮੁਸਲਿਮ ਭੈਣਾਂ ਮਿਲੀਆਂ, ਉਹ ਕੱਲ ਮੈਨੂੰ 4 ਮਿਲੀਆਂ, ਉਹਨਾਂ ਨੇ ਇੱਕ ਵੱਖਰਾ ਪੰਜਾਬ ਬਣਾਤਾ। ਉਹ ਬੜੀਆਂ ਰੋਈਆਂ ਮੈਨੂੰ ਜੱਫੀ ਪਾ ਪਾ ਕੇ। ਪਰਸੋਂ ਵੀ 2 ਵਜੇ ਮੈਨੂੰ ਸੌਣ ਦਿੱਤਾ, ਰਾਤੀ 3 ਵਜੇ ਮੈਨੂੰ ਸੌਣ ਦਿੱਤਾ। 4 ਘੰਟੇ ਬੈਠੀਆਂ ਰੋਈ ਗਈਆਂ, ਬੜੀ ਖੁਸ਼ੀ ਹੋਈ। ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਮੈਂ ਇਹ ਕਹਿੰਦਾ ਕਿ ਬਾਬਾ ਨਾਨਕ ਇੱਦਾਂ ਦੀਆਂ ਸਾਡੇ ਦਰਵਾਜ਼ੇ ਜਿਹੜੇ ਬੰਦ ਆ ਬਹੁਤ ਸਾਲਾਂ ਤੋਂ, ਤੁਸੀਂ ਖੋਲ੍ਹ ਦਿਓ ਤਾਂ ਜੋ ਸਾਰੀ ਸੰਗਤ ਇੱਥੇ ਆ ਕੇ ਨਮਸਤਕ ਹੋ ਕੇ ਮੱਥਾ ਟੇਕ ਸਕੇ, ਆਪਣੇ ਭੈਣਾਂ ਭਰਾਵਾਂ ਨੂੰ ਵਧੀਆ ਤਰੀਕੇ ਨਾਲ ਮਿਲ ਸਕੇ। ਬਹੁਤ ਖੁਸ਼ੀ ਹੋਈ। ਸਾਰੇ ਸੰਸਾਰ ਨੂੰ ਬਾਬੇ ਨਾਨਕ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹਾਦਰ ਸਿੰਘ ਸਾਹਿਬ, ਤੁਹਾਨੂੰ ਵੇਖ ਕੇ ਲੱਗਦਾ ਕਿ ਤੁਹਾਡਾ ਬਹੁਤ ਰੋਬ ਹੋਏਗਾ, ਪਰ ਤੁਸੀਂ ਸਮਾਈਲ ਕਰਦੇ ਬਹੁਤ ਚੰਗੇ ਲੱਗਦੇ ਹੋ। ਮੇਰਾ ਬਿਲਕੁਲ ਤੁਹਾਡੀ ਇਹ ਗੱਲ ਸਹੀ ਆ ਗੱਲ ਜੀ। ਮੈਨੂੰ ਸਾਰਿਆਂ ਨੇ ਇਹ ਕਿਹਾ, ਹਾਂ ਸਮਾਈਲ ਵੀ ਮੇਰੀ ਆ ਤੇ ਮੇਰਾ ਰੋਬ ਵੀ ਹੈਗਾ ਆ, ਤੇ ਬਾਬੇ ਨਾਨਕ ਦਾ ਮੇਰਾ ਕੋਈ ਨਹੀਂ ਇਹਦੇ ਵਿੱਚ ਹੈਗਾ। ਉਸ ਨੇ ਹੀ ਇਹ ਜੋ ਸਰੀਰ ਆ ਦਿੱਤਾ ਆ ਜਾਂ ਕੁਝ ਵੀ ਦਿੱਤਾ ਆ, ਉਹ ਬਾਬੇ ਨਾਨਕ ਦੀ ਬਦੌਲਤ ਆ। ਬੰਦਾ ਕੁਝ ਵੀ ਨਹੀਂ, ਇੱਕ ਮਿੱਟੀ ਦਾ ਤਿਣਕਾ ਆ। ਸੋ ਬਾਬਾ ਮੈਂ ਕਹਿੰਦਾ ਸਭ ਨੂੰ ਇੰਨੀ ਦੇਵੇ, ਬੜੀ ਬਖਸ਼ਿਸ਼ ਕੀਤੀ ਉਹ ਬਾਬੇ ਨੇ, ਪੂਰੀਆਂ ਖੁਸ਼ੀਆਂ ਦਿੱਤੀਆਂ ਆ, ਤੇ ਮਨ ਹੋਰ ਵੀ ਖੁਸ਼ ਹੋ ਰਿਹਾ। ਮੌਸਮ ਬਹੁਤ ਵਧੀਆ। ਮੈਨੂੰ ਤੁਸੀਂ ਇਹ ਦੱਸੋ ਸਰਦਾਰ ਜੀ ਕਿ ਪਾਕਿਸਤਾਨ 'ਚ ਜੋ ਤੁਸੀਂ ਪਹਿਲੀ ਵਾਰ ਆਏ ਸੀ ਤੇ ਹੁਣ ਆਏ ਆ, ਕੋਈ ਬੜਾ ਫਰਕ ਨਜ਼ਰ ਆਇਆ?
ਨਹੀਂ ਫਰਕ ਨਜ਼ਰ ਥੋੜਾ ਥੋੜਾ ਆਇਆ, ਅੱਗੇ ਨਾਲੋਂ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ। ਅੱਜ ਤੋਂ 4 ਸਾਲ ਪਹਿਲਾਂ ਜਿੰਨਾ ਪਿਆਰ ਦਿੱਤਾ ਸੀਗਾ, ਉਦੋਂ ਇਮਰਾਨ ਖਾਨ ਨੇ ਜਦੋਂ ਕੋਰੀਡੋਰ ਓਪਨ ਕੀਤਾ, ਮੈਂ ਬਿਲਕੁਲ ਇਮਰਾਨ ਖਾਨ ਦੇ ਨਾਲ, ਸਿੱਧੂ ਸਾਹਿਬ ਸੀ ਨਾਲ ਸਾਡੇ ਬੈਠੇ, ਤੇ ਬੜਾ ਮਨ ਉਦੋਂ ਵੀ ਖੁਸ਼ ਹੋਇਆ। ਸੰਗਤਾਂ ਬਹੁਤ ਸੀ, ਉਦੋਂ ਵੀ ਬਹੁਤ ਰਸ਼ ਸੀਗਾ, ਤੇ ਹੁਣ ਵੀ ਲੋਕਾਂ ਨੇ ਬਹੁਤ ਵਧੀਆ ਸਾਥ ਦੇ ਰਿਹਾ। ਇੱਥੇ ਦੇ ਜਿੰਨੇ ਵੀ ਲੋਕ ਹੈਗੇ ਆ, ਪੁਲਿਸ ਹੈਗੀ ਜਾਂ ਪਰਸਨਲ ਪਰਿਵਾਰ ਹੈਗੇ ਆ, ਸਾਰੇ ਬਹੁਤ ਜ਼ਿਆਦਾ ਸਾਥ ਦੇ ਰਹੇ ਆ। ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਸਮਾਈਲ ਦਿੱਤੀ, ਮੈਂ ਤੁਹਾਨੂੰ ਸਮਾਈਲ ਦਿੱਤੀ, ਆਪਾਂ ਦੋਨੇ ਇੱਕ ਦੂਜੇ ਨਾਲ ਜੱਫੀ ਪਾ ਕੇ ਮਿਲੇ। ਅੱਛਾ, ਇੰਗਲੈਂਡ 'ਚ ਤੁਸੀਂ ਕੀ ਕਰਦੇ? ਨਹੀਂ, ਕੈਨੇਡਾ ਵਿੱਚ। ਕੈਨੇਡਾ 'ਚ ਕੀ ਕਰਦੇ? ਕੈਨੇਡਾ 'ਚ ਮੇਰਾ ਜੀ ਕੰਮ ਹੈਗਾ ਪਲੰਬਿੰਗ ਦਾ। ਅੱਛਾ ਅੱਛਾ। ਤੇ ਘਰ ਬਣਾਉਂਦੇ ਆ, ਇੱਕ ਬੇਕਰੀ ਖੋਲੀ ਆ ਮੇਰੇ ਬੱਚਿਆਂ ਨੇ, ਤੇ ਬਹੁਤ ਸੋਹਣਾ ਬਿਜ਼ਨਸ ਆ। ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ ਕੁਝ ਬਹੁਤ ਸੋਹਣਾ ਚੱਲ ਰਿਹਾ। ਇਸ ਤਰ੍ਹਾਂ ਮੈਂ ਕਹਿੰਦਾ ਹਰ ਪਰਿਵਾਰ ਦੇ ਵਿੱਚ ਪ੍ਰਮਾਤਮਾ ਸਭ ਨੂੰ ਤਰੱਕੀਆਂ ਦੇਵੇ, ਖੁਸ਼ੀਆਂ ਦੇਵੇ, ਪਰਿਵਾਰਾਂ ਵਿੱਚ ਵਾਧੇ ਕਰੇ, ਚੜ੍ਹਦੀ ਕਲਾ ਬਖਸ਼ ਕਰੇ। ਕੀ ਮੈਸੇਜ ਦੋਗੇ, ਕੀ ਪੈਗਾਮ ਦੋਗੇ? ਅੱਜ ਤੁਸੀਂ ਇੱਥੇ ਮੌਜੂਦ ਹੋ ਪਾਕਿਸਤਾਨ 'ਚ, ਪਾਕਿਸਤਾਨ ਦੇ ਲੋਕਾਂ ਲਈ, ਹਿੰਦੁਸਤਾਨ ਦੇ ਲੋਕਾਂ ਲਈ ਕੀ ਮੈਸੇਜ ਦੋਗੇ? ਮੈਂ ਸਾਰੇ ਪਾਕਿਸਤਾਨ ਤੇ ਇੰਡੀਆ ਦੇ ਲੋਕਾਂ ਨੂੰ ਇਹ ਮੈਸੇਜ ਦੇਣਾ ਕਿ ਕੋਈ ਲੜਾਈ ਨਹੀਂ ਹੈਗੀ, ਪੋਲੀਟੀਸ਼ੀਅਨਾਂ ਦੀ ਲੜਾਈ ਆ ਇਹ। ਆਪਣੀ ਸਾਡੀ ਤੁਹਾਡੀ ਕੋਈ ਲੜਾਈ ਨਹੀਂ। ਸਾਡੇ ਇੱਥੇ ਭੈਣਾਂ ਭਰਾ ਹੈਗੇ, ਇੱਥੇ ਆ, ਤੁਹਾਡੇ ਭੈਣਾਂ ਭਰਾ ਉੱਥੇ ਆ। ਅਸੀਂ ਚਾਹੁੰਦੇ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਰਸਤੇ ਖੋਲ੍ਹ ਦਿੱਤੇ ਜਾਣ, ਤਾਂ ਜੋ ਸਾਰੇ ਭੈਣਾਂ ਭਰਾ ਇੱਕ ਦੂਜੇ ਨੂੰ ਜਾ ਕੇ ਲਾਗੇ ਰੱਖ ਕੇ ਮਿਲ ਸਕੀਏ। ਸਾਰੀ ਲਕਾਈ ਨੂੰ ਬਾਬੇ ਨਾਨਕ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਡਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਇੰਡੋਸ ਟੀਵੀ ਦੇ ਵਿੱਚ ਤੁਹਾਡਾ ਫਿਰ ਇੱਕ ਵਾਰੀ ਸਵਾਗਤ ਹੈ। ਅਸੀਂ ਇਸ ਵੇਲੇ ਨਨਕਾਣਾ ਸਾਹਿਬ ਮੌਜੂਦ ਹਾਂ। ਗੁਰਪੁਰਬ ਦੀਆਂ ਜਿਹੜੀਆਂ ਤੁਹਾਨੂੰ ਵਧਾਈਆਂ। ਇਸ ਵੇਲੇ ਗੁਰਪੁਰਬ ਜਿਹੜਾ ਹੈਗਾ ਉਹ ਚੱਲ ਰਿਹਾ, ਜਿਹੜੇ ਲੋਕ ਆਨੰਦ ਲੈ ਰਹੇ ਨੇ, ਨਾ ਸਿਰਫ ਪੂਰੀ ਦੁਨੀਆ ਤੋਂ ਬਲਕਿ ਲੋਕਲ ਜਿਹੜੇ ਪਾਕਿਸਤਾਨੀ ਵੀ ਨੇ ਉਹ ਵੀ ਇੱਥੇ ਮੌਜੂਦ ਨੇ। ਸਾਡੇ ਨਾਲ ਇੱਕ ਹੋਰ ਸਿੱਖ ਯਾਤਰੀ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ। सत श्रीकाल जी। क्या हाल चाल है? बिल्कुल ठीक है। अच्छा, सबसे पहले ये बताएं कि आप किधर से आए हैं और यहाँ गुरु नानक देव जी के पास इस जगह पर आप कितनी बार आ चुके हैं? हम लारकाना सिंध से हैं और हम हर साल यहाँ आते हैं। बाबे की नज़र और निगाह से हमको नसीब होता है। अभी भी आए हैं, बहुत बच्चों ने एंजॉय किया है, हमने एंजॉय किया है। बाबा के दर पे आके बहुत सुकून महसूस करते हैं। ये जगह बाबा के जन्मदिन का आस्थान है, जहाँ बाबा गुरु नानक ने जन्म लिया था। इसलिए हर साल इसी को नानकाना साहब में ही जो होता है फंक्शन होता है, सरोवर साहब का फंक्शन होता है और फ्री स्टॉल चलते हैं, संगत लंगर करती है, हर चीज सबको उसको हर चीज़ सबको फ्री में मिलती है। इंडिया से आते हैं, लंदन से आते हैं, फॉरेन कंट्री से आते हैं यात्री। यहाँ यात्रा करके बहुत खुश हो जाते हैं। अच्छा, आप जब लाड़काना से आई हैं यहाँ पर, तो सबसे बेसिक चीज़ जो ये है कि वो जो इंडिया के सिख यात्री हैं, बाकी ममालिक हैं, उनको वीज़ा लगवा के आना पड़ता है, जबकि आपका जब दिल करे आप यहाँ आ सकते हैं। इस हवाले से आप कितने खुश नसीब हैं? इस हवाले से आप क्या कहेंगे? हम तो इतने खुश नसीब हैं कि जब भी हमारा ये तो मेला साल में लगता है, कभी कभार हम 2 बार भी चक्कर लगाते हैं, बाबा का दर्शन करने आते हैं, फिर भी इनको वीज़ा लगवानी पड़ती है, हमका किराया लगता है। किराया तो फिर भी ये नानकाना साहब की है ना यात्रा, पैसों से नहीं होती है, नसीबों से होती है। सिख यात्री जो आते हैं उनका बहुत ज़्यादा खर्चा आता है, हमारा इतना खर्चा नहीं आता। मगर हम हर मुल्क में जो भी रहते हैं उनको यही कहेंगे कि बाबे दर गुरु नानक का दर जो है नसीबों से मिलता है, पैसों से नहीं। अच्छा, मुझे ये बताएं कि ये जो सिख धर्म है, सिख धर्म के अलावा जितने भी पाकिस्तान में धर्म है, वो सारे अपनी अपनी जो है वो खुशियाँ सेलिब्रेट करते हैं। ईद आती है तो ईद भी सेलिब्रेट करते हैं, अगर दिवाली आती है दिवाली भी, उसके बाद अगर बाबा जी का गुरपुरब आता है वो भी इंजॉय करते हैं। आपको सबसे ज़्यादा अच्छा जो है वो कौन सा त्यौहार लगता है पाकिस्तान में रहते हुए? हम हिंदुओं में जो बाबा गुरु नानक का जन्म होता है, वैसे हम दिवाली मनाते हैं, होली मनाते हैं, माँ लक्ष्मी आती है और बहुत से सारे हमारे त्यौहार आते हैं। इसमें ये जो त्यौहार बाबे गुरु नानक का जन्मदिन होता है, हम हिंदू हो, सिख हो, मुस्लिम हो, बाबा ना हिंदू था, ना मुस्लिम था, ना सिख था, बाबा सबके लिए एक जैसा ही रखता था, ना किसी मजहब का भेदभाव नहीं था। बाबा जो था सबके लिए था। आज भी आप करतारपुर जाएंगे तो सामने देखेंगे मंदिर है, गुरुद्वारे हैं, मस्जिद है। यहाँ पर भी आप नानकाना साहब में देखेंगे सामने मस्जिद का आपको गुंबद नज़र आएगा। यही हमको ये सबक मिलता है कि कभी भी ये नहीं करें आप हिंदू हैं, ये सिख है, ये ईसाई है, ये मुस्लिम है। बाबा का यही हमको यही एक पैगाम है
कि जितना हो सके मज़हब ना करे, मज़हब की मेदबद ना करे तो अच्छा है, क्योंकि हम सारों इंसानों को इंसानियत का नाता है। उसी वजह से इंसान बन के रहें, इंसानियत कायम रखें। जब तक इंसान में इंसानियत है ना तो उसको दुख नहीं लगेगा और प्यार बढ़ेगा, मोहब्बत बढ़ेगी, अमन भाईचारा रहेगा। अच्छा, आप किसके साथ आई हैं यहाँ पर, और यहाँ पर आकर स्पेशली आज का जो दिन है वो आपके लिए इमोशनली तौर पे, जज्बाती तौर पे कैसा दिन है? वो तो हम बयान नहीं कर सकते। मेरा हस्बैंड हर साल ले आता है, अगले साल तो मैं बच्चों के साथ अकेली आई थी। अच्छा। इस बार मेरा शोहर आया है, अगली 2 बार मेरा शोहर मेरे साथ आया था। तो कौन कौन है फैमिली में, कौन कौन है? फैमिली में हम 4 हैं, 2 बच्चे हैं, 2 हस्बैंड वाइफ है। अच्छा। फैमिली में 4 वो हैं। ले आते हैं कि बस कहते हैं ले खर्चा आते बहुत हैं, होगा? नहीं आते फिर भी हमको हमारा हस्बैंड जरूर भेजता है। अच्छा जी, ये जी। किसी दिन इनकार कर दे कि भाई नहीं लेके नहीं नहीं नहीं, हम इनकार करते हैं। मेरा शोहर कहता है नसीबों से नसीब होता है, तो यात्रा करके आओ। इस बार भी मेरा कोई मूड नहीं बना, अगले कपड़े ही लेके आई तो बच्चों को शॉपिंग करवाई, इनको शॉपिंग करवाई। तो ये बोलता है कपड़े नहीं देखा बाबा, प्यार देखता है, दिल देखता है। बहुत अच्छी बात। वही तभी आपको मैंने बोला हमारा इंटरव्यू हो जाए क्योंकि बहुत एक्साइटेड है ना हमको बहुत मज़ा आता है। और सरदार जी कहते हैं ना, सिंधी बहुत प्यार करते हैं बाबा नानक से, तो हम बोलते हैं ना आपका है ना हमारा है, वो उनका इतना सा प्यार है, इतना सा प्यार है। अब भी जब हम कीर्तन में बैठते हैं ना, रूहानी सुकून मिलता है। ऐसे लगता है जहाँ बाबा का जन्म हुआ था ना, वहाँ बाबा जन्म आप खुद दर्शन दे रहे हैं। इतना मज़ा आता है, इतना मज़ा आता है, हम बयान नहीं कर सकते। बहुत शुक्रिया, बहुत अच्छा लगा आपसे बात करके। कोई मैसेज, कोई पैगाम, कोई मैसेज या कोई पैगाम आप दे दें? नो, यही काफ़ी हो गया चलिए ठीक है, बहुत शुक्रिया, थैंक यू। ਹਾਂਜੀ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਗੁਰਪੁਰਬ ਦੀਆਂ 2023 ਦੀਆਂ ਤੁਹਾਨੂੰ ਬਹੁਤ-ਬਹੁਤ ਵਧਾਈਆਂ। ਅਸੀਂ ਇਸ ਵੇਲੇ ਜਿਹੜਾ ਹੈਗਾ ਉਹ ਨਨਕਾਣਾ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਤੇ ਸਾਡੇ ਨਾਲ ਨਾ ਸਿਰਫ ਪੂਰੀ ਦੁਨੀਆ ਤੋਂ ਸਿੱਖ ਯਾਤਰੀ ਮੌਜੂਦ ਨੇ, ਬਲਕਿ ਜਿਹੜੇ ਪਾਕਿਸਤਾਨ ਦੇ ਲੋਕਲ ਨੇਟਿਵ ਜਿਹੜੇ ਹੈਗੇ ਨੇ ਸਿੱਖੋ ਵੀ ਸਾਡੇ ਨਾਲ ਮੌਜੂਦ ਹੈਗੇ ਨੇ। ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਥੇਦਾਰ ਬਲੋਚਿਸਤਾਨ ਸਿੱਖ ਕਮਿਊਨਿਟੀ ਬਲੋਚਿਸਤਾਨ ਸਰਦਾਰ ਜਸਵੀਰ ਸਿੰਘ ਆਪ ਜੀ ਨਾਲ ਸੰਪਰਕ ਆ, ਔਰ ਆਪ ਜੀ ਨੂੰ ਸਾਰੇ ਜਗਤ ਤੋਂ ਆਏ ਹੋਏ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਦੇ ਉੱਤੇ। ਤੇ ਅਸੀਂ ਜਿਹੜੀਆਂ ਖੁਸ਼ੀਆਂ ਸਾਰੀ ਪਾਕਿਸਤਾਨ ਦੀ ਗਵਰਨਮੈਂਟ ਔਰ ਸਾਰੀ ਹੀ ਦੁਨੀਆ ਦੇ ਨਾਲ, ਸਾਡੇ ਭਾਰਤੀ ਵੀ ਇੱਥੇ ਆਏ ਨੇ, ਪੰਜਾਬ ਤੋਂ ਵੀ ਆਏ ਨੇ ਲੋਕ, ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਔਰ ਇੱਥੇ ਦਾ ਪਿਆਰ ਵੰਡ ਕੇ ਜਿਹੜਾ ਨਾ ਸਾਡੇ ਦਿਲਾਂ ਦੇ ਵਿੱਚ ਬਹੁਤ ਹੀ ਪਿਆਰ ਹੈ, ਉਹ ਅਸੀਂ ਵੰਡਣਾ ਚਾਹੁੰਦੇ ਆ। ਔਰ ਸਾਰੀ ਦੁਨੀਆ ਨੂੰ ਇਹ ਮੈਸੇਜ ਦਿੰਦੇ ਆ ਕਿ ਇੱਥੇ ਗੁਰੂ ਨਾਨਕ ਦਾ ਦਰ ਸਾਰਿਆਂ ਵਾਸਤੇ ਖੁੱਲ੍ਹਾ, ਕੋਰੀਡੋਰ ਸਾਰਿਆਂ ਵਾਸਤੇ ਖੁੱਲ੍ਹਾ। ਆਓ ਦਰਸ਼ਨ ਕਰੋ ਤੇ ਸਾਡੇ ਨਾਲ ਪਿਆਰ ਵੰਡਾਓ। ਅੱਛਾ ਸਰਦਾਰ ਜੀ, ਮੈਨੂੰ ਤੁਸੀਂ ਇਹ ਦੱਸਣਾ ਕਿ ਪਾਕਿਸਤਾਨ ਦੇ ਵਿੱਚ ਜਦੋਂ ਪਾਕਿਸਤਾਨ ਦੀ ਪੰਜਾਬ ਦੀ ਇੰਡਸਟਰੀ ਥੋੜੀ ਜਿਹੀ ਥੱਲੇ ਹੋਈ ਨਾ, ਤੇ ਉਦੋਂ ਇੰਡੀਆ ਦੀ ਜਿਹੜੀ ਪੰਜਾਬੀ ਇੰਡਸਟਰੀ ਸੀ ਉਹਨੇ ਆ ਕੇ ਸਮਝ ਲਓ ਕਿ ਸਾਨੂੰ ਹਾਈਜੈਕ ਹੀ ਕਰ ਲਿਆ ਇੱਕ ਹਿਸਾਬ ਦਾ। ਮਤਲਬ ਹਰ ਘਰ ਦੇ ਵਿੱਚ, ਸਿਨੇਮੇ ਦੇ ਵਿੱਚ ਅੱਜ ਵੀ ਹਾਲੇ ਵੀ ਪੰਜਾਬੀ ਫਿਲਮਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਰੈਂਕਿੰਗ ਜਿਹੜੀ ਹੈ, ਉਹਨਾਂ ਦੀ ਜਿਹੜੀ ਟੌਪ ਰੈਂਕਿੰਗ ਆ ਉਹ ਪਾਕਿਸਤਾਨ ਦੀਆਂ ਫਿਲਮਾਂ ਦੇ ਵਿੱਚ ਅਗਰ ਸਿਨੇਮੇ 'ਚ ਲੱਗੀ ਤਾਂ ਪਾਕਿਸਤਾਨ ਫਿਲਮ ਦੇ ਬਜਾਏ ਲੋਕ ਇੰਡੀਆ ਦੀ ਜਿਹੜੀ ਪੰਜਾਬੀ ਫਿਲਮ ਉਹਨੂੰ ਵੇਖਣਾ ਪ੍ਰੈਫਰ ਕਰਦੇ ਨੇ। ਸਾਡੇ ਬੱਚਿਆਂ ਦੇ ਹਾਲੇ ਵੀ ਮੂੰਹ ਤੇ ਕੈਰੀ ਔਨ ਜੱਟਾ, ਠੀਕ ਹੈ, ਉਸ ਤੋਂ ਬਾਅਦ ਵਧਾਈਆਂ ਜੀ ਵਧਾਈਆਂ, ਇਸ ਤਰ੍ਹਾਂ ਦੀ ਮੂਵੀ ਜਿਹੜੀਆਂ ਹੁਣ ਰੀਸੈਂਟਲੀ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਭੱਲਾ ਜੀ ਦੀ ਫਿਲਮ ਜਿਹੜੀ ਹੈ ਉਹ ਤੇ ਬਹੁਤ ਜ਼ਿਆਦਾ ਸਿਨੇਮੇ 'ਚ ਵੇਖੀ, ਕਿ ਮੈਂ 3-4 ਵਾਰੀ ਮੈਂ ਖੁਦ ਦੇਖੀ ਹੈਗੀ ਹੈ। ਤੇ ਉਹ ਜ਼ੁਬਾਨ ਨੇ ਉਹ ਚੀਜ਼ ਜਿਹੜੀ ਦੀਵਾਰ ਸੀ ਉਹ ਖਤਮ ਕਰ ਦਿੱਤੀ, ਕਿਉਂਕਿ ਜ਼ੁਬਾਨ ਸੇਮ ਹੈ। ਅਸੀਂ ਅੰਗਰੇਜ਼ੀ ਫਿਲਮ ਜਾਏਗਾ ਸਾਨੂੰ ਨਹੀਂ ਸਮਝ ਆਣੀ। ਪਾਕਿਸਤਾਨ ਨੂੰ ਇਸ ਵੇਲੇ ਕੀ ਕਰਨਾ ਚਾਹੀਦਾ? ਇੰਡੀਆ ਦੀ ਪੰਜਾਬੀ ਇੰਡਸਟਰੀ ਨਾਲ ਮਿਲ ਕੇ ਕੋਈ ਕੋਲੈਬੋਰੇਸ਼ਨ ਕਰਕੇ ਕੋਈ ਚੀਜ਼ ਜਿਹੜੀ ਹੈਗੀ ਪ੍ਰੋਡਿਊਸ ਕਰਨੀ ਚਾਹੀਦੀ। ਵੈਸੇ ਸਾਡੇ ਕੁਝ ਫਨਕਾਰ ਕਰ ਵੀ ਰਹੇ ਨੇ। ਹਾਂ, ਤੁਸੀਂ ਬੜਾ ਅੱਛਾ ਕੁਐਸਚਨ ਕੀਤਾ ਹੈਗਾ। ਇਹ ਦੇਖੋ ਕਿ ਜਿਹੜੀ ਪੰਜਾਬੀ ਨੂੰ ਅਸੀਂ ਪ੍ਰਮੋਟ ਕਰਨੇ ਆ, ਅਸੀਂ ਮਾਂ ਬੋਲੀ ਵੀ ਇਹਨੂੰ ਕਹਿੰਦੇ ਆ। ਹੁਣ ਪੰਜਾਬ ਦਾ ਨਾਮ ਜਦੋਂ ਆਉਂਦਾ ਤੇ ਸਾਡਾ ਵਿਰਸਾ ਆ ਜਾਂਦਾ ਪੰਜਾਬ ਦਾ। ਹੁਣ ਜਿਸ ਤਰ੍ਹਾਂ ਕਿ ਪਾਕਿਸਤਾਨ ਦੀ ਇੰਡਸਟਰੀ ਡੋਬਰੀ ਹੈਗੀ ਸੀ, ਸਾਡੇ ਪਾਕਿਸਤਾਨ ਦੇ ਠਾਕੁਰ ਨੇ ਤੇ ਪਾਕਿਸਤਾਨ ਦੇ ਨਾਸਰ ਚਨੋਟੀ ਨੇ, ਇਹਨਾਂ ਨੇ ਜਾ ਕੇ ਉੱਥੇ ਪਾਜੀ ਕੁੱਗੀ ਜੀ ਨੇ ਉਹਨੂੰ ਅੱਜ ਪਾਕਿਸਤਾਨ ਦਾ ਬੱਚਾ ਜਾਣ ਰਿਹਾ, ਕਿਉਂਕਿ ਉਹਨਾਂ ਨੇ ਜਿਹੜਾ ਇੱਕ ਰੰਗ ਦਿੱਤਾ ਨਾ ਸਿੱਖੀਜ਼ਮ ਦਾ, ਮਸਤਾਨੇ ਫਿਲਮ ਬਣਾ ਕੇ। ਤੇ ਹੁਣ ਪਾਕਿਸਤਾਨ ਦੇ ਸਿੱਖ ਬੱਚੇ ਔਰ ਪੰਜਾਬੀ ਤੇ ਜਿਹੜੇ ਨੇ ਇੰਨਾ ਕੁ ਜ਼ਿਆਦਾ ਪਸੰਦ ਕਰਦੇ ਨੇ। ਤੇ ਤੁਸੀਂ ਦੇਖ ਲਓ ਕਿ
ਯੂਰਪੀਅਨ ਮਮਾਲਕ ਦੇ ਜਿਹੜੇ ਕੈਨੇਡੀਅਨ ਨੇ ਖਾਸ ਤੌਰ ਤੇ ਔਰ ਪਾਕਿਸਤਾਨ ਦੇ ਜਿਹੜੇ ਫਨਕਾਰ ਨੇ ਮਿਲ ਕੇ ਕੰਮ ਕਰ ਰਹੇ ਨੇ ਤੇ ਮੈਂ ਸਮਝਦਾ ਹੈ ਕਿ ਇਹ ਪੰਜਾਬੀ ਨੂੰ ਵੀ ਪ੍ਰਮੋਟ ਕਰ ਰਹੇ ਨੇ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਔਰ ਦੂਸਰੇ ਗੁਰੂ ਜਿਹੜੇ ਸਾਡੇ ਗੁਰੂ ਅੰਗਦ ਦੇਵ ਜੀ ਸੀ ਜਿਨ੍ਹਾਂ ਨੇ ਪੰਜਾਬੀ ਬਣਾਈ ਹੈਗੀ, ਅੱਖਰ ਬਣਾਏ ਹੈਗੇ ਨੇ, ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਹੀ ਅਸੀਂ ਆਪਣੇ ਵਿਰਸੇ ਨੂੰ ਵੀ ਪ੍ਰਮੋਟ ਕਰ ਸਕਨੇ ਆ, ਪੰਜਾਬੀਆਂ ਨੂੰ ਵੀ ਪ੍ਰਮੋਟ ਕਰ ਸਕਨੇ ਆ ਔਰ ਇਹ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਹੈ ਇਹ ਪੂਰੀ ਦੁਨੀਆ ਦੇ ਵਿੱਚ ਹੀ ਚਲੇ ਜਾਣੀ ਹੈ ਕਿ ਪੰਜਾਬੀ ਕੌਮ ਵੀ ਹੈਗੀ ਆ। ਔਰ ਇਹ ਜਿਹੜਾ ਨਾ ਨਿਸ਼ਾਨ ਜਿਹੜਾ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਤੇ ਮੈਂ ਕਹਿੰਦਾ ਕਿ ਪੰਜਾਬੀ ਨੂੰ ਪ੍ਰਮੋਟ ਕਰਨਗੇ, ਪੰਜਾਬ ਦੀ ਵਿਰਸੇ ਨੂੰ ਪ੍ਰਮੋਟ ਕਰਨਗੇ ਤੇ ਦੋਵਾਂ ਮੁਲਕਾਂ ਦੇ ਔਰ ਜਿਹੜੇ ਸਾਡੇ ਇਖਤਲਾਫਾਤ ਨੇ ਉਹਨਾਂ ਦੇ ਵਿੱਚ ਹੀ ਮੇਰੇ ਖਿਆਲ ਦੇ ਵਿੱਚ ਕਮੀ ਆਏਗੀ। ਅੱਛਾ, ਮੈਂ ਇੱਕ ਪੁਆਇੰਟ ਥੋੜਾ ਚੱਕਾਂਗਾ, ਤੁਸੀਂ ਕਿਉਂਕਿ ਫਿਲਮ ਇੰਡਸਟਰੀ ਨਾਲ ਤੁਸੀਂ ਤੁਹਾਡਾ ਕਾਫੀ ਝੁਕਾਓ ਲੱਗ ਰਿਹਾ, ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸਵਾਲ ਹੋਏਗਾ ਮੇਰਾ। ਸਭ ਤੋਂ ਪਹਿਲੀ ਗੱਲ ਇਹ ਕਿ ਇੰਡੀਅਨ ਪੰਜਾਬੀ ਇੰਡਸਟਰੀ ਕਾਮੇਡੀ ਤੋਂ ਸ਼ੁਰੂ ਹੋਈ, ਕਾਮੇਡੀ ਤੋਂ ਸ਼ੁਰੂ ਹੋ ਕੇ ਸੀਰੀਅਸ ਟੌਪਿਕਸ ਆਉਣਾ ਸ਼ੁਰੂ ਹੋ ਗਏ। ਅਰਦਾਸ ਵੇਖੀ ਜਾਵੇ ਸੀਰੀਅਸ ਟੌਪਿਕ ਆਇਆ, ਉਸ ਤੋਂ ਬਾਅਦ ਵਧਾਈਆਂ ਦੀ ਗੱਲ ਕਰ ਲਈਏ ਜਾਂ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਉਹਦੇ ਵਿੱਚ ਦਾਜ ਦੀ ਗੱਲ ਕੀਤੀ ਕਿ ਦਾਜ ਬੜੀ ਬੁਰੀ ਸ਼ੈ ਵਾ, ਕਾਮੇਡੀ ਕਰਕੇ ਉਹਨਾਂ ਨੂੰ ਦੱਸਿਆ ਐਂਡ ਤੱਕ ਦਾਜ ਅੱਛੀ ਚੀਜ਼ ਨਹੀਂ ਹੈਗੀ। ਪਾਕਿਸਤਾਨ ਦੇ ਵਿੱਚ ਅਗਰ ਅਸੀਂ ਬਾਲੀਵੁੱਡ ਦੀ ਗੱਲ ਕਰ ਲਈਏ, ਬਾਲੀਵੁੱਡ ਨੇ ਧੂਣੀ ਦੇ ਉੱਤੇ 2 ਫਿਲਮਾਂ ਬਣਾਤੀਆਂ ਮਹਿੰਦਰਾ ਸਿੰਘ ਧੂਣੀ ਤੇ, ਉਸ ਤੋਂ ਬਾਅਦ ਉਹਨਾਂ ਨੇ ਜਨਾਬ ਭਗਤ ਸਿੰਘ ਤੇ ਬਣਾਤੀ ਮੂਵੀ ਬਾਲੀਵੁੱਡ ਨੇ, ਹਾਲਾਂਕਿ ਹੀਰੋ ਪੰਜਾਬ ਦਾ ਹੈ। ਪਾਕਿਸਤਾਨ ਦੀ ਇੰਡਸਟਰੀ ਨਹੀਂ ਚਾਹੁੰਦੀ ਕਿ ਰਾਏ ਅਹਿਮਦ ਖਾਨ ਖਰਲ, ਰਿਆਜ਼ ਫਤਿਆਨਾ, ਭਗਤ ਸਿੰਘ ਮਿਲ ਕੇ ਕੋਈ ਇਹੋ ਜਿਹੀ ਚੀਜ਼ ਪ੍ਰੋਡਿਊਸ ਕੀਤੀ ਜਾਵੇ। ਤੁਹਾਡਾ ਜਿਹੜਾ ਕੁਐਸਚਨ ਹੈ ਨਾ, ਤੁਸੀਂ ਭਗਤ ਸਿੰਘ ਦਾ ਨਾਮ ਲਿਆ, ਹਾਲਾਂਕਿ ਤੁਸੀਂ ਕਿਹਾ ਕਿ ਉਹ ਹੀਰੋ ਜਿਹੜਾ ਇੰਡੀਆ ਦਾ ਹੈ ਜਾਂ ਭਾਰਤ ਦਾ ਹੈ। ਨਹੀਂ, ਭਗਤ ਸਿੰਘ ਇੱਕ ਐਸਾ ਨਾਮ ਹੈ ਕਿ ਉਹਨਾਂ ਨੇ ਜਦੋਂ ਅੰਗਰੇਜ਼ਾਂ ਦੇ ਨਾਲ ਹਿਸਟਰੀ ਦੇ ਵਿੱਚ ਤੁਸੀਂ ਦੇਖ ਲਓ ਤੇ ਪੂਰੇ ਏਸ਼ੀਆ ਦਾ ਖਿੱਤਾ ਜਿਹੜਾ ਸੀ ਉਹਨਾਂ ਵਾਸਤੇ ਉਹਨਾਂ ਨੇ ਆਪਣੀ ਕੁਰਬਾਨੀ ਕੀਤੀ। ਸਿੱਖੀਜ਼ਮ ਵੱਲੋਂ ਹੈ ਉਹ ਭਗਤ ਸਿੰਘ ਸੀ, ਲੇਕਿਨ ਪੂਰੇ ਪੰਜਾਬ ਲਈ ਉਹਨਾਂ ਦੀ ਇਹ ਕੁਰਬਾਨੀ ਸੀ ਜਿਹੜਾ ਉਹਨਾਂ ਨੇ ਸੋ ਇਹ ਤੁਹਾਡੀ ਗੱਲ ਕੱਟ ਰਹੇ ਆ। ਫਿਲਮ ਦਾ ਮੀਡੀਅਮ ਜਿਹੜਾ ਨਾ, ਮੇਰਾ ਗੱਲ ਕਰਨ ਦਾ ਮਤਲਬ ਹੈ ਜਿਹੜਾ ਫਿਲਮ ਦਾ ਮੀਡੀਅਮ ਹੈ ਨਾ, ਇਹ ਬੱਚਿਆਂ ਨੂੰ ਐਜੂਕੇਟ ਕਰਨ ਲਈ ਬਹੁਤ ਜ਼ਰੂਰੀ ਆ। ਮਤਲਬ ਮੈਂ ਇੱਕ ਪ੍ਰੋਗਰਾਮ ਕੀਤਾ ਸੀ ਕਿ ਮੈਂ ਘਰੋਂ ਨਿਕਲਿਆ ਤੇ ਮੈਂ ਜਾ ਕੇ ਬੱਚਿਆਂ ਨੂੰ ਪੁੱਛਿਆ, ਫਸਟ ਈਅਰ ਸੈਕੰਡ ਈਅਰ ਬੱਚਿਆਂ ਨੂੰ ਕਿ ਭਗਤ ਸਿੰਘ ਕੌਣ ਆ, ਪਤਾ ਹੀ ਨਹੀਂ। ਸਾਡੇ ਪਾਕਿਸਤਾਨੀਆਂ ਨੂੰ ਪਤਾ ਨਹੀਂ। ਤੁਸੀਂ ਕਹਿ ਰਹੇ ਨਾ ਕਿ ਏਸ਼ੀਆ ਦੀ ਜਿਹੜੀ ਹੈਗੀ ਆ ਉਹ ਏਸ਼ੀਆ ਦੇ ਹੀਰੋ ਹੈ, ਉਹ ਤੁਸੀਂ ਜਾਣਦੇ ਆ, ਲੇਕਿਨ ਨਵੀਂ ਪੂੰਗ ਆ ਉਹ ਸਿਰਫ ਸੋਸ਼ਲ ਮੀਡੀਆ ਤੇ ਸਕਰੋਲ ਹੀ ਕਰਦੀ ਹੈ, ਉਹਨੂੰ ਅਸੀਂ ਫਿਲਮ ਦਾ ਮੀਡੀਅਮ ਹੀ ਸਰਦਾਰ ਜੀ ਇਸਤੇਮਾਲ ਕਰ ਸਕਦੇ ਹਾਂ। ਹੁਣ ਇਹ ਤੁਹਾਡਾ ਕੁਐਸਚਨ ਜਿਹੜਾ ਨਾ ਬਹੁਤ ਹੀ ਮੈਂ ਕਹਿੰਦਾ ਕਿ ਖੂਬਸੂਰਤ ਹੈ, ਇਹਦੇ ਤੇ ਡਿਬੇਟ ਕਰਨ ਦੀ ਜ਼ਰੂਰਤ ਹੈ। ਹਸਨ ਨਸਾਰ ਦਾ ਨਾਮ ਸੁਣਿਆ ਤੁਸੀਂ? ਪਾਕਿਸਤਾਨ ਦੇ ਕਿੱਡੇ ਵੱਡੇ ਸਕਾਲਰ ਨੇ, ਉਹ ਅਕਸਰ ਆਪਣੀਆਂ ਗੱਲਾਂ ਦੇ ਵਿੱਚ ਆਪਣੇ ਜਿਹੜੇ ਇੰਟਰਵਿਊ ਦੇ ਵਿੱਚ ਭਗਤ ਸਿੰਘ ਦਾ ਜ਼ਿਕਰ ਕਰਦੇ ਆ। ਫੈਸਲਾਬਾਦ ਦੇ ਰਹਿਣ ਵਾਲੇ ਸੀ, ਅੱਜ ਵੀ ਉਹਨਾਂ ਦੀ ਹਵੇਲੀ ਇੱਥੇ ਹੈਗੀ ਹੈ ਔਰ ਨਿਊ ਜਨਰੇਸ਼ਨ ਨੂੰ ਜਾਣਨਾ ਚਾਹੀਦਾ ਕਿ ਭਗਤ ਸਿੰਘ ਕੌਣ ਸਨ। ਇਹ ਸਾਡੀ ਪਾਕਿਸਤਾਨ ਔਰ ਪੂਰੇ ਪੰਜਾਬ ਨੂੰ ਪਤਾ ਚੱਲਣਾ ਚਾਹੀਦਾ। ਇਹ ਹੀ ਫਿਲਮ ਇੰਡਸਟਰੀ ਇਹਨੂੰ ਜਿਹੜਾ ਪ੍ਰਮੋਟ ਕਰ ਰਹੀ ਹੈਗੀ ਆ, ਅਸੀਂ ਵੀ ਉਹਨਾਂ ਦੇ ਨਾਲ ਮਿਲ ਕੇ ਇਸ ਕੰਮ ਨੂੰ ਸ਼ੁਰੂ ਕਰਨ ਵਾਲੇ ਆ। ਸਾਡੇ ਭਾਈ ਸਾਹਿਬ ਹੋਰੀ ਆਏ ਨੇ ਕੈਨੇਡਾ ਤੋਂ, ਇਹ ਵੀ ਸਾਡੇ ਨਾਲ ਸਾਥ ਦੇਣਗੇ ਤੇ ਆਉਣ ਵਾਲੇ ਵਕਤ ਦੇ ਵਿੱਚ ਅਸੀਂ ਨਿਊ ਜਨਰੇਸ਼ਨ ਨੂੰ ਇਹੀ ਦੱਸਣਾ ਹੈਗਾ। ਕਿਉਂਕਿ ਤੁਸੀਂ ਇੱਕ ਕੁਐਸਚਨ ਕੀਤਾ ਨਾ, ਦੇਖੋ ਪੁਰਾਣੀਆਂ ਫਿਲਮਾਂ ਬਣਦੀਆਂ ਸੀ, ਸਿੱਖ ਨੂੰ ਪਗੜੀ ਉਹਨਾਂ ਦੀ ਦਸਤਾਰ ਨੂੰ ਉਹ ਇੱਕ ਮਜ਼ਾਹੀਆ ਤੌਰ ਤੇ ਹੀ ਇਸਤੇਮਾਲ ਕੀਤਾ ਜਾਂਦਾ ਸੀ ਕਿ ਸਿੱਖ ਕਿਵੇਂ ਹੁੰਦੇ ਨੇ, ਲੇਕਿਨ ਇਹ ਜਿਹੜਾ ਸਾਡੇ ਬਹੁਤ ਹੀ ਇੰਟੈਲੀਜੈਂਟ ਲੋਕਾਂ ਨੇ ਇਸ ਚੀਜ਼ ਨੂੰ ਦੱਸਿਆ ਕਿ ਸਿੱਖ ਕੌਣ ਹੁੰਦੇ ਨੇ। ਸਿੱਖ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਇਨਸਾਨੀਅਤ ਦਾ ਦਰਸ ਦਿੱਤਾ, ਇਨਸਾਨੀਅਤ ਦਾ ਪ੍ਰਚਾਰ ਕੀਤਾ ਔਰ ਰੱਖਿਆ ਕੀਤੀ ਇਨਸਾਨੀਅਤ ਦੀ। ਅਸੀਂ ਤੇ ਇਹ ਵੀ ਨਹੀਂ ਕਹਿੰਦੇ, ਅਸੀਂ ਤੇ ਇਹੀ ਕਹਿੰਦੇ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਅਸੀਂ ਉਹਦੇ ਉੱਤੇ ਅੱਜ ਤੱਕ ਕਾਰਬੰਦ ਆ, ਉਹਨਾਂ ਬਚਨਾਂ ਨੂੰ ਲੈ ਕੇ ਅੱਗੇ ਜਾ ਰਹੇ ਆ। ਅਸੀਂ ਤੇ ਦੇਖਦੇ ਨਹੀਂ। ਹੁਣ ਤੁਸੀਂ ਨਨਕਾਣਾ ਸਾਹਿਬ ਦੇ ਵਿੱਚ ਦੇਖ ਲਓ, ਸਾਡਾ ਮੁਸਲਮ ਭਾਈਚਾਰਾ ਇੱਥੇ ਕਿੰਨਾ ਜ਼ਿਆਦਾ ਸਾਡੇ ਨਾਲ ਆ, ਕ੍ਰਿਸਚਨ ਭਾਈਚਾਰਾ ਕਿੰਨਾ ਨਾਲ ਆ ਸਾਡੇ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਔਰ ਗੁਰਸਿੱਖੀ ਦਾ ਇਹੀ ਪ੍ਰਚਾਰ ਅਸੀਂ ਅੱਗੇ ਲੈ ਕੇ ਜਾਣਾ। ਮੈਂ ਖੁਦ ਦਾਸ ਜਥੇਦਾਰ ਹਾਂ ਬਲੋਚਿਸਤਾਨ ਦਾ। ਬਲੋਚਿਸਤਾਨ ਦੇ ਵਿੱਚ ਅਸੀਂ ਸਿੱਖੀ ਨੂੰ ਪ੍ਰਮੋਟ ਕਰ ਰਹੇ, ਗੁਰਦੁਆਰੇ ਖੋਲ੍ਹੇ ਜਾ ਰਹੇ ਨੇ, ਉੱਥੇ ਦੀ ਸੇਵਾ ਨੂੰ ਅਸੀਂ ਕਰਨੇ ਆ। ਔਰ ਬਲੋਚਿਸਤਾਨ ਦਾ ਪਠਾਨ ਬਲੋਚ ਸਿੱਖਾਂ ਦੇ ਨਾਲ ਇੰਨਾ ਕਿ ਜ਼ਿਆਦਾ ਕਰੀਬ ਆ, ਇੰਨਾ ਕੁ ਪਿਆਰ ਕਰਦਾ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਤੁਸੀਂ ਦੇਖੋਗੇ ਕਿ ਬਲੋਚਿਸਤਾਨ ਦੇ ਵਿੱਚ ਵੀ ਸਿੱਖੀ ਫੈਲਣੀ ਆ। ਔਰ ਇਹ ਜਿਹੜਾ ਤੁਸੀਂ ਮੀਡੀਆ ਵੱਲੋਂ ਕਿਹਾ ਗਿਆ ਹੈ, ਹੁਣ ਅਸੀਂ ਵੀ ਇੱਥੇ ਸ਼ੁਰੂ ਕਰ ਰਹੇ ਹਾਂ ਕਿ ਪੰਜਾਬੀ ਨੂੰ ਪ੍ਰਮੋਟ ਕੀਤਾ ਜਾਵੇ। ਉਹਨਾਂ ਦੇ ਨਾਲ ਸਾਡੇ ਭਾਈ ਸਾਹਿਬ ਹੋਰਾਂ ਦਾ, ਯੂਰਪੀਅਨ ਮਮਾਲਕ ਦਾ ਔਰ ਕੈਨੇਡੀਅਨ, ਖਾਸ ਕਰਕੇ ਕੈਨੇਡਾ ਵਾਲੇ ਸ਼ੁਰੂ ਤੋਂ ਇੱਥੇ ਆ ਰਹੇ, ਉਹਨਾਂ ਨੇ ਦੇਖੋ ਕਿੰਨੇ ਸੋਹਣੇ ਸੋਹਣੇ ਗੁਰਦੁਆਰੇ ਇੱਥੇ ਬਣਾ ਕੇ ਤੇ ਦਿੱਤੇ ਨੇ ਸੰਗਤਾਂ ਨੂੰ। ਅੱਜ ਸੰਗਤਾਂ ਆਉਂਦੀਆਂ ਨੇ, ਆਨੰਦ ਮਾਣਦੀਆਂ ਨੇ। ਤੇ ਐਵੇਂ ਹੀ ਅਸੀਂ ਹੋਰ ਪ੍ਰੋਜੈਕਟ ਵੀ ਸ਼ੁਰੂ ਕਰਾਂਗੇ ਇਹਨਾਂ ਦੇ ਨਾਲ ਸਾਥ ਲੈ ਕੇ, ਇਹਨਾਂ ਦਾ ਸਾਥ ਲੈ ਕੇ, ਕਿ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਿਹੜੇ ਬੋਲ ਨੇ ਉਹਨਾਂ ਦੇ ਉੱਤੇ ਪਿਆਰਾ ਦੇਣਾ, ਉਹਨਾਂ ਨੂੰ ਲੈ ਕੇ ਅੱਗੇ ਚੱਲਣਾ ਜੀ।
ਠੀਕ ਹੈ। ਅੱਛਾ ਮੈਨੂੰ ਬਸ ਅਸੀਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲਵਾਂਗੇ, ਗੱਲ ਬਹੁਤ ਲੰਬੀ ਹੋਈ ਜਾ ਰਹੀ ਹੈ। ਇਨ ਸ਼ਾਰਟ ਤੁਸੀਂ ਮੈਨੂੰ ਸਿਰਫ ਇਹ ਦੱਸਣਾ ਹੈਗਾ ਕਿ ਅਗਰ ਹਿੰਦੁਸਤਾਨ ਤੇ ਪਾਕਿਸਤਾਨ, ਅਗਰ ਅਸੀਂ ਪੋਲੀਟੀਕਲ ਚੀਜ਼ਾਂ ਤੋਂ ਹਟ ਕੇ ਅਗਰ ਅਸੀਂ ਇਹਨੂੰ ਇਕਨੋਮੀ ਦੇ ਤੌਰ ਤੇ ਵੇਖੀਏ, ਮਤਲਬ ਹੁਣ ਅਗਰ ਮੈਨੂੰ ਛੋਟੀ ਜੀ ਆਪਣੀ ਲੈਵਲ ਦੀ ਐਗਜ਼ਾਮਪਲ ਦਵਾਂ ਤਾਂ ਜਿਹੜਾ ਬਾਹਰ ਨਾਨ ਟਿੱਕੀ ਵੇਚਣ ਆ ਨਾ, ਉਹ ਵੀ 3000 ਦੀ ਦਿਹਾੜੀ ਪਾ ਕੇ ਜਾਏਗਾ ਅੱਜ, ਸਿਰਫ ਲਾਂਘਾ ਖੁੱਲਣ ਦੀ ਵਜ੍ਹਾ ਤੋਂ। ਜਿਹੜਾ ਸਮੋਸੇ ਵੇਚਣ ਆ ਨਾ, ਅੱਜ ਉਹ ਵੀ 2000 ਦੀ ਦਿਹਾੜੀ ਪਾ ਕੇ ਜਾਏਗਾ। ਕਿਉਂ? ਸਿਰਫ ਜਿਹੜੀਆਂ ਸੰਗਤਾਂ ਆਈਆਂ ਨੇ, ਉਹ ਕਹਿ ਰਹੇ ਪਾਕਿਸਤਾਨ ਦਾ ਸਮੋਸਾ ਵਾ, ਉਹਦੇ ਕੋਲ 30-40 ਰੁਪਏ ਦਾ ਲੈ ਰਹੇ ਨੇ, ਠੀਕ ਹੈ। ਤੇ ਆਲੂ ਟਮਾਟਰ ਇਹਨਾਂ ਦਾ ਕੋਈ ਮਜ਼ਹਬ ਨਹੀਂ ਹੁੰਦਾ, ਤੇ ਪਾਕਿਸਤਾਨ ਇੰਡੀਆ ਨਾਲ ਟ੍ਰੇਡ ਨਹੀਂ ਕਰ ਸਕਦਾ, ਅਸੀਂ ਤਜਾਰਤ ਨਹੀਂ ਕਰ ਸਕਦੇ। ਸਾਡਾ ਪਿੰਕ ਸਾਲਟ ਇੱਥੋਂ ਘੁੰਮ ਕੇ ਪਹਿਲੇ ਦੁਬਈ ਜਾਂਦਾ, ਦੁਬਈੋਂ ਫਿਰ ਇੰਡੀਆ ਆਉਂਦਾ, ਉੱਥੇ 150 ਰੁਪਏ ਕਿਲੋ ਵਿਕਦਾ, ਇੱਥੇ 1 ਰੁਪਏ ਕਿਲੋ ਹੈ, ਇੱਥੇ ਰੁਪਈਏ ਕਿਲੋ ਤੇ ਚੁੱਕ ਆ ਫੜਾ ਦਿਓ ਐਂ ਕਰਕੇ। ਤੁਸੀਂ ਕੀ ਸਮਝਦੇ? ਸਾਡਾ ਤੇ ਇਹ ਕਾਫੀ ਆਪਣੀ ਗਵਰਨਮੈਂਟ ਦੇ ਨਾਲ ਇਹਦੇ ਤੇ ਡਿਬੇਟ ਹੁੰਦੀ ਹੈਗੀ ਆ। ਦੇਖੋ ਪੰਜਾਬ ਜਿਹੜਾ ਨਾ ਇਸ ਟਾਈਮ ਪੂਰੀ ਦੁਨੀਆ ਨੂੰ ਪਾਲ ਰਿਹਾ ਹੈਗਾ। ਤੁਸੀਂ ਅਗਰ ਇਕਨੋਮਿਕਸ ਜਾਂ GDP ਦੇ ਉੱਤੇ ਦੇਖੋ ਤੇ ਪੰਜਾਬ ਚਾਵਲ ਦਾਲਾਂ ਪੂਰੀ ਹੀ ਦੁਨੀਆ ਦੇ ਵਿੱਚ ਭੇਜ ਰਿਹਾ। ਇਹ ਸਾਡੇ 2 ਘੰਟੇ ਦਾ ਰਸਤਾ ਇੱਥੋਂ ਲੰਘਾ। ਇੱਥੋਂ ਅਗਰ ਪਿਆਜ਼ ਆਂਦਾ ਜਾਂ ਚੀਨੀ ਆ ਜਾਂਦੀ, ਹੁਣ ਚੀਨੀ ਇੱਥੇ 200 ਰੁਪਏ ਕਿਲੋ ਆ ਤੇ ਇੰਡੀਆ ਦੇ ਵਿੱਚ ਚੀਨੀ ਜਿਹੜਾ ਸਾਡਾ ਪੰਜਾਬ ਦੇ ਰਿਹਾ ਉਹ ਮੇਰੇ ਖਿਆਲ 'ਚ 40 ਰੁਪਏ ਤੋਂ 60 ਰੁਪਏ, ਡਬਲ ਕਰ ਲਓ 80। ਦੇਖੋ ਸਿੱਧੂ ਨੇ ਇਹੀ ਗੱਲ ਕੀਤੀ ਹੈਗੀ ਸੀ, ਸਿੱਧੂ ਨੇ ਇਹ ਗੱਲ 5 ਸਾਲ ਪਹਿਲੇ ਕੀਤੀ ਹੈਗੀ ਸੀ ਕਿ ਜਿਹੜੇ ਸਾਡੇ ਪੰਜਾਬ ਦੀ ਦਰਾਮਦ ਹੈ ਔਰ ਅਸੀਂ ਇਹਨੂੰ ਅਗਰ ਵਧਾਉਣਾ ਚਾਹੀਏ ਤੇ ਆਪਣਾ, ਅਸੀਂ ਤੇ ਕਦੋਂ ਤੋਂ ਹੀ ਕਹਿ ਰਹੇ ਹਾਂ ਕਿ ਜੰਗ ਮਸਲਾ ਨਹੀਂ ਹੈਗਾ। ਬਿਲਕੁਲ ਅਸੀਂ ਪਿਆਰ ਚਾਹੁੰਦੇ ਹਾਂ, ਕਿਉਂਕਿ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਅਗਰ ਦੇਖੀਏ ਨਾ ਤੇ ਉਹ ਵੀ ਕਹਿੰਦੇ ਨੇ ਕਿ ਪਾਕਿਸਤਾਨ ਨੂੰ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ, ਪਾਕਿਸਤਾਨ ਨੂੰ ਮੁਰਦਾਬਾਦ ਕੋਈ ਵੀ ਨਹੀਂ ਕਹਿ ਸਕਦਾ। ਅਸੀਂ ਇੱਥੇ ਆਪਣੀ ਜਿਹੜੀ ਜ਼ਿੰਦਗੀ ਗੁਜ਼ਾਰ ਰਹੇ ਹਾਂ ਉਹ ਇਸ ਘਰ ਦੀ ਵਜ੍ਹਾ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਵਿਹੜਾ ਹੈ ਇਹ ਨਹੀਂ ਛੱਡਣਾ ਚਾਹੁੰਦੇ ਤੇ ਅਸੀਂ ਇੱਥੇ ਹੀ ਸੇਵਾ ਕਰਨੀ ਹੈਗੀ ਆ। ਔਰ ਅਸੀਂ ਆਪਣੀਆਂ ਦੂਸਰੀਆਂ ਹਕੂਮਤਾਂ, ਆਪਣੇ ਨੇਬਰ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦੇ ਕਿ ਜੰਗ ਕੋਈ ਹੱਲ ਹੈਗਾ ਨਹੀਂ ਹੈਗਾ ਤੇ ਅਸੀਂ ਆਪਣੀ ਨਿਊ ਜਨਰੇਸ਼ਨ ਨੂੰ ਵੀ ਬਚਾਉਣਾ ਹੈਗਾ। ਔਰ ਜਿਸ ਤਰ੍ਹਾਂ ਯੂਰਪੀਅਨ ਮਮਾਲਕ ਤਰੱਕੀ ਕਰ ਰਹੇ, ਸਾਨੂੰ ਇਹਨਾਂ ਨੇ ਜੰਗ ਦੇ ਵਿੱਚ ਉਲਝਾਇਆ ਹੋਇਆ ਤੇ ਅਸੀਂ ਇਹ ਚੀਜ਼ ਨਹੀਂ ਚਾਹੁੰਦੇ। ਇਸ ਤਰ੍ਹਾਂ ਹੀ ਅਸੀਂ ਆਪਣੇ ਨੇਬਰ ਮੁਲਕ ਨੂੰ ਵੀ ਇਹੀ ਕਹਿੰਦੇ ਆ, ਅਸੀਂ ਆਪਣੇ ਸਾਡਾ ਪੰਜਾਬ ਦਿਲ ਖੋਲ ਕੇ ਬੈਠਾ ਹੈ, ਸਾਨੂੰ ਉਹ ਅਗਰ ਸਾਡੇ ਰਾਈਟਸ ਨੇ ਜਿਹੜੇ ਉਹ ਮੰਨ ਲੈਣ, ਉਹ ਸਾਨੂੰ ਹਕੂਕ ਦੇ ਦੇਣ ਤੇ ਅਸੀਂ ਕਿਉਂ ਆਵਾਜ਼ ਚੁੱਕੀਏ। ਤੇ ਅਸੀਂ ਤੇ ਉਹਨਾਂ ਨੂੰ ਵੀ ਪਾਲਣਾ ਚਾਹੁੰਦੇ ਕਿ ਅਸੀਂ ਤੇ ਉਹਨਾਂ ਲਈ ਵੀ ਬਾਹਾਂ ਖੋਲ ਕੇ ਖੜੇ ਆ ਕਿ ਤੁਸੀਂ ਆਓ ਸਾਡੇ ਨਾਲ ਬੈਠ ਕੇ ਗੱਲ ਕਰੋ, ਸਾਡੇ ਭਰਾਵਾਂ ਨੂੰ ਦੁੱਖ ਨਾ ਦਿਓ। ਕਿਉਂਕਿ ਜਦੋਂ ਤੱਕ ਰਾਈਟਸ ਨਹੀਂ ਮਿਲਦੇ ਨੇ ਉਦੋਂ ਤੱਕ ਜਿਹੜਾ ਨਾ ਇਨਸਾਨ, ਅਸੀਂ 75 ਸਾਲਾਂ ਧੋਖੇ 'ਚ ਹੀ ਰਹੇ ਹਾਂ। ਸਾਡੇ ਜਿਹੜੇ ਸਿੱਖ ਕਮਿਊਨਿਟੀ ਹੈ ਅੱਜ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਆ, ਉਹ 75 ਸਾਲਾਂ ਦਾ ਧੋਖਾ ਹੈ। ਤੇ ਗਵਰਨਮੈਂਟ ਨੂੰ ਇਹ ਚਾਹੀਦਾ ਕਿ ਹੁਣ ਇਹ ਵਕਤ ਨਹੀਂ ਹੈ, ਦੁਨੀਆ ਸਮਝ ਗਈ ਹੈ। ਤੁਸੀਂ ਆਲੇ ਦੁਆਲੇ ਨਜ਼ਰ ਮਾਰ ਕੇ ਦੇਖੋ ਤੇ ਹਰ ਇਨਸਾਨ ਜਿਹੜਾ ਜਨੂਬੀ ਕੋਰੀਆ, ਸ਼ਮਾਲੀ ਕੋਰੀਆ ਨੇ ਜਾਰੀ ਕਰ ਲਈ ਆ, ਇਹ ਬੜੀ ਵੱਡੀ ਮਿਸਾਲ ਹੈਗੀ, ਐਗਜ਼ਾਮਪਲ ਹੈਗਾ। ਤੇ ਇਹ ਸਾਨੂੰ ਵੀ ਸੋਚ ਲੈਣਾ ਚਾਹੀਦਾ ਔਰ ਹਰ ਸਿੱਖ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਉਹ ਕਿਵੇਂ ਆਪਣੀ ਸਿੱਖੀ ਨੂੰ ਪ੍ਰਮੋਟ ਕਰ ਸਕਦਾ। ਇਹ ਭਾਈ ਸਾਹਿਬ ਹੋਰੀ ਵੀ 2 ਮਿੰਟ ਇਹਨਾਂ ਦੇ ਵੀ ਵਿਚਾਰ ਅਸੀਂ ਹਾਂਜੀ ਸੁਣਨਾ ਚਾਹਾਂਗੇ। ਇਸੇ ਗੱਲ ਨੂੰ ਅਸੀਂ ਅੱਗੇ ਕੰਟੀਨਿਊ ਕਰਦੇ ਹਾਂ। ਬੜੀ ਅੱਛੀ ਡਿਬੇਟ ਸ਼ੁਰੂ ਹੋ ਗਈ ਹੈ ਕਿ ਅਸੀਂ ਉਹਨਾਂ ਨੇ ਗੱਲ ਕੀਤੀ ਹੈਗੀ ਕਿ ਜਦੋਂ ਰਾਈਟਸ ਦੀ ਗੱਲ ਆਉਂਦੀ ਹੈ, ਤਜਾਰਤ ਦੀ ਗੱਲ ਆਉਂਦੀ ਹੈ, ਦੋਵਾਂ ਦੇਸ਼ਾਂ ਦੀ ਗੱਲ ਆਉਂਦੀ ਹੈ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੱਤੀ ਹੈ, ਹਾਲਾਂਕਿ ਬਹੁਤ ਵੱਡੀਆਂ ਗੱਲਾਂ ਵੀ ਹੋ ਸਕਦੀਆਂ। ਕਟਾਸ ਰਾਜ ਪਿਆ ਹਿੰਦੂਆਂ ਦੀ ਦੂਸਰੀ ਵੱਡੀ ਇਬਾਦਤਗਾਹ, ਪਾਕਿਸਤਾਨ 'ਚ ਸਭ ਤੋਂ ਵੱਡੀ ਹਿੰਦੂਆਂ ਦੀ ਇਬਾਦਤਗਾਹ ਕਟਾਸ ਰਾਜ, ਠੀਕ ਹੈ। ਉੱਥੇ ਹਨੂਮਾਨ ਜੀ ਦੀ ਮੂਰਤੀ ਵੀ ਪਈ ਹੈਗੀ ਹੈ, ਮੈਂ ਉੱਥੇ ਡਾਕੂਮੈਂਟਰੀ ਵੀ ਕੀਤੀ ਹੈਗੀ ਹੈ। ਉਹਨਾਂ ਲਈ ਵੀ ਖੁੱਲ੍ਹਣਾ ਚਾਹੀਦਾ। ਭਾਈ ਸਾਹਿਬ ਉਹਦੇ ਤੋਂ ਇਲਾਵਾ ਇੱਕ ਹੋਰ ਤੁਹਾਨੂੰ ਜਗ੍ਹਾ ਦੱਸਣਾ, 5000 ਸਾਲ ਪੁਰਾਣੀ ਹਿੰਦੂਆਂ ਦੀ ਹਿੰਗਲਾਜ ਯਾਤਰਾ ਜੀ, ਬਿਲਕੁਲ ਸਿੰਧ ਦੇ ਵਿੱਚ, ਬਲੋਚਿਸਤਾਨ ਦੇ ਵਿੱਚ ਆਉਂਦੀ ਆ। ਬਿਲਕੁਲ ਠੀਕ। ਉੱਥੇ ਵੀ 5000 ਲੋਕ ਜਿਹੜੇ ਉਹ ਆਉਂਦੇ ਨੇ, ਲੱਖਾਂ ਦੀ ਤਾਦਾਦ ਨਾਲ ਆਉਂਦੇ ਨੇ। ਉੱਥੇ ਵੀ ਜਿਹੜਾ ਨਾ ਕੋਈ 3-4 ਸਾਲ ਪਹਿਲੇ ਇੰਡੀਆ ਦਾ ਜਿਹੜਾ ਆਪਣੇ ਭਾਰਤ ਦਾ ਵਜ਼ੀਰ ਦਿਫਾ ਸੀ, ਉਹ ਆ ਕੇ ਉੱਥੇ ਚੱਕਰ ਮਾਰ ਕੇ ਜਾ ਚੁੱਕੇ ਨੇ। ਤੇ ਮੈਂ ਤੇ ਚਾਹੁੰਦਾ ਕਿ ਉਹਨੂੰ ਵੀ ਪ੍ਰਮੋਟ ਕਰਨਾ ਚਾਹੀਦਾ। ਤੇ ਪਾਕਿਸਤਾਨ ਦੇ ਵਿੱਚ ਬੜੇ ਹਾਲੇ ਤੱਕ 304 ਗੁਰਦੁਆਰੇ ਹੈਗੇ ਨੇ ਇਤਿਹਾਸਿਕ, ਜਿਨ੍ਹਾਂ ਦੇ ਵਿੱਚੋਂ ਤਕਰੀਬਨ 20 ਕੇ ਗੁਰਦੁਆਰੇ ਖੁੱਲ੍ਹੇ ਨੇ, ਉਹ ਵੀ ਜਿਹੜੇ ਹਾਲੇ ਤੱਕ ਨਾ ਸਹੀ ਤਰ੍ਹਾਂ ਨਾਲ ਪ੍ਰੋਪਰ ਓਪਨ ਨਹੀਂ ਆ। ਤੇ ਅਸੀਂ ਉਹਨਾਂ ਨੂੰ ਵੀ ਦੇਖਣਾ ਹੈਗਾ। ਔਰ ਅਗਰ ਤੁਸੀਂ ਇਹ ਚੀਜ਼ ਜਿਹੜੀ ਤੇ ਕੁਐਸਚਨ ਤੁਸੀਂ ਕੀਤਾ, ਅਗਰ 304 ਗੁਰਦੁਆਰਿਆਂ ਦੀ ਖੋਜ ਕਰਕੇ ਉਹਨਾਂ ਨੂੰ ਰੈਨੋਵੇਟ ਕਰਕੇ ਉਹਨਾਂ ਨੂੰ ਖੋਲ੍ਹ ਦਿੱਤਾ ਜਾਵੇ ਤੇ ਤੁਸੀਂ ਦੇਖੋਗੇ ਕਿ ਦੁਨੀਆ ਕਿਸ ਤਰ੍ਹਾਂ ਇੱਥੇ, ਜਿਸ ਤਰ੍ਹਾਂ
ਗੁਰਪੁਰਬ ਦੇ ਉੱਤੇ ਦੁਨੀਆ ਆਉਂਦੀ ਹੈ ਤੇ ਪੂਰਾ ਸਾਲ ਹੀ ਇੱਥੇ ਜਿਹੜਾ ਨਾ ਫਲਾਈਟਾਂ ਉਤਰਦੀਆਂ ਰਹਿਣੀਆਂ। ਬਹੁਤ ਵਧੀਆ ਅਸੀਂ ਗੱਲ ਕੀਤੀ, ਇਸੇ ਗੱਲ ਨੂੰ ਵਧਾ ਕੇ ਅਸੀਂ ਗੱਲ ਨੂੰ ਇਖਤਤਾਮ ਕਰਾਂਗੇ। ਤੁਹਾਡੇ ਕੀ ਵਿਚਾਰ ਨੇ? ਮੇਰਾ ਇਹ ਵਿਚਾਰ ਹੈ, ਇਸੇ ਗੱਲ ਮੈਂ ਅੱਗੇ ਤੋਰਦਾ। ਅਸੀਂ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਮਿਲੇ ਆ, ਉਹਨੇ ਸਾਨੂੰ ਦਾਵਤ ਦਿੱਤੀ ਆ, ਡਿਨਰ ਵੀ ਕਰਵਾਇਆ ਤੇ ਲੰਚ ਵੀ ਸਾਨੂੰ ਉਹ ਮਿਲੇ ਆ, ਹਨਾ। ਉਹਨਾਂ ਦੇ ਨਾਲ ਉਹਨੇ ਸਾਨੂੰ ਇੱਕ ਖੁੱਲੀ ਓਪਨ ਹਨਾ ਮੀਟਿੰਗ ਕਰਕੇ ਵਿੱਚ ਪੁੱਛਿਆ ਤੁਸੀਂ ਕੀ ਚਾਹੁੰਦੇ ਆ। ਸਹੀ ਹੈ। ਅਸੀਂ ਉਹਨਾਂ ਨੂੰ ਸਾਰੀਆਂ ਆਪਣੀਆਂ ਮੁਸ਼ਕਲਾਂ ਦੱਸੀਆਂ ਕਿ ਸਾਨੂੰ ਵੀਜ਼ਾ ਲੈਣ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀਆਂ। ਸਾਡੇ ਬੱਚਿਆਂ ਨੂੰ ਵੀਜ਼ਾ ਨਹੀਂ ਮਿਲ ਰਿਹਾ, ਜੇ ਸਾਨੂੰ ਮਿਲ ਜਾਂਦਾ ਸਾਡੇ ਬੱਚਿਆਂ ਨੂੰ ਨਹੀਂ ਮਿਲਦਾ। ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਦਿੱਤਾ, ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਅਸੀਂ ਬਹੁਤ ਜਲਦੀ ਤੁਹਾਨੂੰ 에ਅਰਪੋਰਟ ਤੇ ਵੀਜ਼ਾ ਦੇਣਾ ਸ਼ੁਰੂ ਕਰ ਦੇਣਾ, ਤਾਂ ਜੋ ਤੁਸੀਂ ਸਾਡੇ 에ਅਰਪੋਰਟ ਤੇ ਆਵੋ, ਅਸੀਂ ਤੁਹਾਨੂੰ ਉੱਥੇ ਵੀਜ਼ਾ ਇਸ਼ੂ ਕਰੀਏ, ਤੁਸੀਂ ਬੱਚਿਆਂ ਸਮੇਤ ਆਵੋ। ਉਹਨਾਂ ਨੇ ਕਿਹਾ ਹੋਰ ਸਾਨੂੰ ਜੋ ਵੀ ਤੁਹਾਨੂੰ ਇਹ ਆਇਆਂ ਨੂੰ ਇੱਥੇ ਕੋਈ ਪ੍ਰੋਬਲਮ ਲੱਗਦੀ ਆ, ਤੁਹਾਨੂੰ ਕੋਈ ਪਰੇਸ਼ਾਨੀ ਆਈ ਆ, ਅਸੀਂ ਉਹਦੇ ਵਿੱਚ ਵੀ ਤੁਹਾਡੀ ਮਦਦ ਕਰਦੇ ਹਾਂ। ਸਾਡੀ 1 ਘੰਟੇ ਦੀ ਮੀਟਿੰਗ ਸੀਗੀ, ਅਸੀਂ 50 ਬੰਦੇ ਉੱਥੇ ਗਏ ਸੀਗੇ, ਉਹਨੇ ਸਾਨੂੰ ਇਨਵਾਈਟ ਕੀਤਾ ਸੀਗਾ। ਫਿਰ ਉਹਨਾਂ ਨੇ ਕਿਹਾ ਕਿ ਅਸੀਂ ਬਾਰਡਰ ਦੇ ਨਾਲ 6-7 ਗੁਰਦੁਆਰੇ ਆ ਜਿਨ੍ਹਾਂ ਨੂੰ ਅਸੀਂ ਇੱਕ ਬੰਗਲੇ ਦੇ ਵਿੱਚ ਨਾ ਕਰਕੇ ਤੇ ਅਸੀਂ ਓਪਨ ਕਰ ਦੇਣਾ ਇੰਡੀਆ ਲਈ। ਤੁਸੀਂ ਜਦੋਂ ਮਰਜ਼ੀ ਆਵੋ, ਮੱਥਾ ਟੇਕੋ, ਸਾਰੇ ਗੁਰਦੁਆਰਿਆਂ ਦੇ ਵਿੱਚ ਤੁਸੀਂ ਬੈਠ ਜਾਵੋ। ਉਹਨਾਂ ਨੇ ਬਹੁਤ ਸਾਨੂੰ ਕੁਐਸਚਨ ਪੁੱਛਿਆ, ਅਸੀਂ ਦੱਸਿਆ। ਉਹ ਕਹਿੰਦੇ ਸਾਡਾ ਬਹੁਤ ਛੇਤੀ ਸਾਰੇ ਕੰਮ ਹੋਏ ਹੋ ਗੱਲਾਂ ਬਾਤਾਂ, ਅਸੀਂ ਬਹੁਤ ਜਲਦੀ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਵਿਦਿਨ 6 ਮੰਥ ਜਾਂ 1 ਈਅਰ ਦੇ ਵਿੱਚ। ਬੜੀ ਖੁਸ਼ੀ ਹੋਈ। ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ। ਨਾਜ਼ਰੀਨ, ਇਹ ਆਮ ਆਵਾਮ ਦੀ ਗੱਲ ਹੈ, ਇਹ ਆਮ ਲੋਕਾਂ ਦੀ ਗੱਲ ਹੈ, ਆਮ ਲੋਕਾਂ ਦੇ ਦਿਲਾਂ ਦੀ ਆਵਾਜ਼ ਹੈ ਕਿ ਪੰਜਾਬ ਜਿਹੜਾ ਹੈਗਾ, ਪਾਕਿਸਤਾਨ ਤੇ ਹਿੰਦੁਸਤਾਨ ਜਿਹੜਾ ਹੈਗਾ, ਇਹਦੀ 75 ਸਾਲ ਤੋਂ ਜਿਹੜੀ ਗਰੀਬ ਪਿਸ ਰਿਹਾ ਹੈਗਾ, ਜਿਹੜੀ ਤਬਕਾਤੀ ਤਕਸੀਮ ਹੋ ਗਈ ਹੈ ਕਿ ਅਮੀਰ ਅਮੀਰਤਰ ਹੋਈ ਜਾਂਦਾ, ਗਰੀਬ ਗਰੀਬਤਰ ਹੋਈ ਜਾਂਦਾ, ਉਹਦੇ ਪਿੱਛੇ ਸਭ ਤੋਂ ਵੱਡੀ ਰੀਜ਼ਨ ਇਹ ਹੈਗੀ ਹੈ ਕਿ ਡਿਵਾਈਡ ਐਂਡ ਰੂਲ ਕੀਤਾ ਗਿਆ। 2 ਟੋਟੇ ਕਰਕੇ ਤੇ ਉਹਦੇ ਉੱਪਰ ਜਿਹੜਾ ਹੈਗਾ ਹੁਕੂਮਤ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਉਹਦੇ ਉੱਤੇ ਸਾਡੇ ਉੱਤੇ ਹੋਰ ਕੂਵਤਾਂ ਜਿਹੜੀਆਂ ਹੁਕੂਮਤ ਕਰ ਰਹੀਆਂ ਨੇ। ਮੈਂ ਪਹਿਲੇ ਵੀ ਇਹ ਗੱਲ ਕਹੀ, ਮੈਂ ਫਿਰ ਇਹ ਗੱਲ ਕਹਾਂਗਾ ਕਿ ਹਿੰਦੁਸਤਾਨ 'ਚ ਬੈਠਾ ਇੱਕ ਅਨਨੋਨ ਬੰਦਾ ਜਿਹਨੂੰ ਮੈਂ ਨਹੀਂ ਜਾਣਦਾ, ਉਹ ਮੇਰਾ ਦੁਸ਼ਮਣ ਨਹੀਂ ਹੈਗਾ। ਮੇਰਾ ਭਾਈ ਹੋ ਸਕਦਾ, ਮੇਰਾ ਦੁਸ਼ਮਣ ਨਹੀਂ ਹੋ ਸਕਦਾ। ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਹਾਂਜੀ ਜੀ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ। ਸਾਡੇ ਨਾਲ ਜਿੰਨੇ ਵੀ ਪੂਰੀ ਦੁਨੀਆ ਤੋਂ ਸਿੱਖ ਯਾਤਰੀ ਆਏ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਪੁੱਛ ਰਹੇ ਹਾਂ ਪਾਕਿਸਤਾਨ ਕਿੰਨੀ ਵਾਰੀ ਆਏ ਹੋ, ਕਿਵੇਂ ਦਾ ਲੱਗ ਰਿਹਾ। ਹੁਣ ਸਾਡੇ ਨਾਲ ਕੁਝ ਮਾਤਾएं ਮੌਜੂਦ ਆ, ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ, ਇਹਨਾਂ ਨੂੰ ਪੁੱਛਦੇ ਹਾਂ। ਜਲੇਬੀਆਂ ਖਾ ਰਹੀਆਂ ਸੀ। ਅੱਛਾ, ਹਾਂਜੀ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਮੈਨੂੰ ਦੱਸੋ ਕਿ ਤੁਸੀਂ ਅਮਰੀਕਾ 'ਚੋਂ ਸਿਰਫ ਜਲੇਬੀਆਂ ਖਾਣ ਆਏ? ਹਾਂਜੀ ਹਾਂਜੀ, ਉੱਥੇ ਨਹੀਂ ਮਿਲਦੀ। ਉਹ ਤਾਂ ਮਿਲਦੀਆਂ ਆ ਬਹੁਤ, ਪਰ ਇਹ ਤੋਂ ਦਾ ਨਜ਼ਾਰਾ ਕੋਈ ਹੋਰ ਹੀ ਆ। ਹਾਂ, ਤੁਹਾਨੂੰ ਬਹੁਤ-ਬਹੁਤ ਵਧਾਈਆਂ। ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਿਹੜੀ ਥਾਂ ਤੋਂ ਆਏ ਹੋ ਤੇ ਕਿੰਨੀ ਵਾਰੀ ਆਏ? ਅਸੀਂ ਅਮਰੀਕਾ ਤੋਂ, USA ਤੋਂ, ਕੈਲੀਫੋਰਨੀਆ ਤੋਂ ਆਏ ਆ ਤੇ ਅਸੀਂ ਪਹਿਲੀ ਵਾਰੀ ਆਏ ਆ। ਤੁਸੀਂ ਵੀ? ਅਸੀਂ ਵੀ ਪਹਿਲੀ ਵਾਰੀ ਆਏ ਆ। ਤੇ ਤੁਹਾਡਾ ਆਪਸ 'ਚ ਕੀ ਤਾਲੁਕ ਹੈ? ਅਸੀਂ ਇਸੇ ਸਹੇਲੀਆਂ ਆ, ਫਰੈਂਡਸ ਆ। ਫਰੈਂਡ ਆ। ਫਰੈਂਡ ਆ ਅਸੀਂ। ਤੁਸੀਂ ਬੜੀ ਵੱਡੀ ਉਮਰ ਦੀਆਂ ਫਰੈਂਡਸ ਰੱਖੀਆਂ। ਅਸੀਂ ਹੁਣ ਆਪਣਾ ਇੰਜੋਏ ਕਰਦੇ ਆ ਰਿਟਾਇਰਮੈਂਟ। ਅਸੀਂ ਤਾਂ ਕਰਕੇ ਅਸੀਂ ਕੀ ਕਰਦੇ ਉੱਥੇ ਅਮਰੀਕਾ? ਅਸੀਂ ਪਹਿਲਾਂ ਤਾਂ ਕੰਮ ਕਰਦੇ ਸੀ ਤੇ ਹੁਣ ਰਿਟਾਇਰ ਹੋਏ ਆ ਤੇ ਹੁਣ ਅਸੀਂ ਪਾਰਕ 'ਚ ਜਾਂਦੇ ਆ, ਫਰੈਂਡ ਸਾਰੀਆਂ ਇਕੱਠੀਆਂ ਹੁੰਦੀਆਂ। ਅੱਛਾ, ਪਾਕਿਸਤਾਨ ਦੇ ਵਿੱਚ ਜਿਹੜੀਆਂ ਔਰਤਾਂ ਵਾ ਉਹ ਸਿਰਫ ਘਰ ਰੋਟੀ ਪਕਾਉਂਦੀਆਂ, ਸਵੇਰ ਦਾ ਨਾਸ਼ਤਾ ਪਕਾਉਂਦੀਆਂ ਤੇ ਕਹਿੰਦੀਆਂ ਹਾਂ ਮੈਂ ਮਰਨ ਵਾਲੀ ਹੋ ਗਈ, ਠੀਕ, ਥੱਕ ਜਾਂਦੀਆਂ। ਤੇ ਤੁਸੀਂ ਉੱਥੇ ਅਮਰੀਕਾ ਕੰਮ ਵੀ ਕਰਦੇ ਹੋ? ਅਸੀਂ ਰੋਟੀ ਵੀ ਬਣਾਉਂਦੇ ਆ, ਅਸੀਂ ਸਫਾਈਆਂ ਵੀ ਕਰਦੇ ਆ, ਅਸੀਂ ਕੰਮ ਵੀ ਕਰਦੇ ਆ। 12 ਘੰਟੇ ਕੰਮ ਕੀਤਾ ਅਸੀਂ। ਅੱਛਾ, 12 ਕਈ ਵਾਰੀ 16 ਵੀ ਕੀਤਾ ਜਦੋਂ ਗਏ ਆ। ਤੇ ਹੁਣ ਸਾਡੀ ਰਿਟਾਇਰਮੈਂਟ ਹੋਈ, ਅਸੀਂ ਇੰਜੋਏ ਕਰਨ ਪਾਕਿਸਤਾਨ ਆਏ ਆ, ਪੰਜਾਬ ਆਏ ਆ, ਇੰਡੀਆ। ਯਾਨੀ ਕਿ ਉਹਨੂੰ ਰਿਟਾਇਰਮੈਂਟ ਦੇ ਪੈਸੇ ਉਡਾਲੇ ਆ ਫੁੱਲ ਭਾਰ। ਨਹੀਂ, ਇੰਨੇ ਕੁ ਨਾ ਕਿੱਥੇ ਉੱਡਣੇ ਆ। ਬਾਬੇ ਦੀ ਬੜੀ ਕਿਰਪਾ ਆ, ਬਹੁਤ ਕਿਰਪਾ ਮਹਾਰਾਜ ਦੀ। ਬੱਚੇ ਕੰਮ ਕਰਦੇ ਆ ਤੇ ਅਸੀਂ ਹੁਣ ਬੱਚੇ ਸਾਂਭਦੇ ਉਹਨਾਂ ਦੇ। ਹਾਂਜੀ, ਸਭ ਤੋਂ ਪਹਿਲਾਂ ਇਹ ਦੱਸੋ ਮੈਨੂੰ ਕਿ ਇੱਥੇ ਪਾਕਿਸਤਾਨ ਜਾ ਕੇ ਕਿਵੇਂ ਦਾ ਲੱਗ ਰਿਹਾ? ਬਹੁਤ ਬਹੁਤ ਚੰਗਾ ਲੱਗਾ, ਸਾਨੂੰ ਬਹੁਤ ਪਿਆਰ ਮਿਲਿਆ, ਇੰਨਾ ਪਿਆਰ ਮਿਲਿਆ, ਅਸੀਂ ਡਰਦੇ ਸੀ ਉੱਥੋਂ ਆਉਣ ਲੱਗਿਆ, ਪਰ ਇੱਥੇ ਆਣ ਕੇ ਕੁਝ ਹੋਰ ਹੀ ਹੋਇਆ। ਨਹੀਂ, ਮੈਨੂੰ ਫਿਰ ਤੁਹਾਨੂੰ ਸਵਾਲ ਮੈਂ ਕਰਾਂਗਾ। ਮੁਖਤਲਿਫ ਜਦੋਂ ਡਿਫਰੈਂਟ ਲੋਕਾਂ ਨੂੰ ਸਵਾਲ ਕੀਤਾ ਜਾਂਦਾ ਨਾ, ਤੇ ਉਹ ਇਹੀ ਕਹਿੰਦੇ ਕਿ ਅਸੀਂ ਬੜੇ ਡਰਦੇ ਹਾਂ ਕਿ ਸਾਡੇ ਇੱਥੇ ਸਿੰਘ ਨਿਕਲੇ ਸਾਡੇ। ਕੀ ਗੱਲ? ਨਹੀਂ ਡਰਦੇ ਨਹੀਂ, ਹਾਲਾਤ ਤੋਂ ਡਰਦੇ ਆ। ਕਿਸ ਹਾਲਾਤ ਤੋਂ? ਕਹਿੰਦੇ ਸੀਗੇ ਹਾਲਾਤ ਮਾੜੇ ਆ, ਤੁਸੀਂ ਜਾਓ ਨਾ, ਇਲੈਕਸ਼ਨਾਂ ਦਾ ਸੀਗਾ ਨਾ ਦੌਰ, ਤਾਂ ਕਰਕੇ ਕਹਿੰਦੇ ਸੀ ਵੀ ਹਾਲੇ ਤਾਂ ਡਰ, ਤੁਸੀਂ ਨਾ ਜਾਓ। ਪਰ ਫਿਰ ਅਸੀਂ ਆਪਣਾ ਬਾਬਾ ਜੀ ਨੇ ਸਾਨੂੰ ਕਿਰਪਾ ਕੀਤੀ, ਅਸੀਂ ਆ ਗਏ ਫਿਰ ਵੀ ਹੌਸਲਾ ਕਰਕੇ। ਤੇ ਪਹਿਲੇ ਤੇ ਹੁਣ 'ਚ ਕੀ ਫਰਕ ਨਜ਼ਰ ਆਇਆ? ਕੋਈ ਖਾਸ ਫਰਕ? ਪਹਿਲੇ ਕਿਤੋਂ ਜਦੋਂ ਪਾਕਿਸਤਾਨ ਪਹਿਲੇ ਤੁਸੀਂ ਤਸ਼ਰੀਫ ਲਿਆਏ ਕਦੀ? ਅਸੀਂ ਨਹੀਂ, ਸਾਡੇ ਪੇਰੈਂਟਸ ਸੀਗੇ ਇੱਥੋਂ ਅੱਛਾ, ਦੇ। ਅੱਛਾ। ਹਾਂਜੀ, ਉਹ ਉਧਰ ਚਲੇ ਗਏ ਹਿੰਦੁਸਤਾਨ
ਤੇ ਉਹ ਸਾਨੂੰ ਬਹੁਤ ਗੱਲਾਂ ਦੱਸਦੇ ਸੀਗੇ। ਮੈਂ ਆਪਾਂ ਆਪਣਾ ਘਰ ਵੀ ਵੇਖਣ ਜਾਣਾ, ਪਤਾ ਨਹੀਂ ਸਾਨੂੰ ਟਾਈਮ ਲੱਗੇ ਕਿ ਨਾ। ਕਿਹੜੀ ਥਾਂ ਤੇ ਘਰ ਤੁਹਾਡਾ? ਸਾਡਾ ਚੱਕ 70 ਚੱਕ 70। ਹਾਂਜੀ। ਤੇ ਜਦੋਂ ਪਾਕਿਸਤਾਨ ਦੇ ਬਾਰੇ 'ਚ ਮੁxtਲਿਫ ਕਿਸਮ ਦਾ ਇੰਪ੍ਰੈਸ਼ਨ ਲੋਕਾਂ ਦੇ ਜ਼ਿਹਨਾਂ 'ਚ ਕ੍ਰੀਏਟ ਹੈ, ਇਹ 'ਚ ਕੋਈ ਸ਼ੱਕ ਨਹੀਂ। ਅਗਰ ਅਸੀਂ ਹਿੰਦੁਸਤਾਨ ਦੀ ਗੱਲ ਕਰ ਲਈਏ, ਵੈਸਟਰਨ ਕਿਸੇ ਦੇਸ਼ ਦੀ ਗੱਲ ਕਰ ਲਈਏ, ਤੇ ਸਭ ਤੋਂ ਪਹਿਲਾ ਸਵਾਲ ਇਹੀ ਕਹਿੰਦੇ ਪਾਕਿਸਤਾਨ ਜਾ ਰਹੇ, ਮਸਲਾ ਨਾ ਬਣ ਜੇ। ਲੇਕਿਨ ਹੁਣ ਤੁਹਾਡਾ ਪਾਕਿਸਤਾਨ ਆ ਕੇ ਪਹਿਲਾ ਇੰਪ੍ਰੈਸ਼ਨ ਕੀ ਸੀ? ਅਸੀਂ ਤੇ ਬਹੁਤ ਖੁਸ਼ ਆ ਵੀ ਉਹ ਕੁਝ ਹੋਰ ਹੀ ਆ, ਕਹਿਣ ਔਰ ਸੁਣਨ 'ਚ ਬਹੁਤ ਫਰਕ ਆ। ਤੇ ਹੁਣ ਅਸੀਂ ਤੇ ਬਹੁਤ ਖੁਸ਼ ਆ। ਅਸੀਂ ਤਾਂ ਬਹੁਤ ਸੇਫ ਫੀਲ ਕਰਦੇ ਆ, ਬਹੁਤ ਗੁੱਡ ਫੀਲ ਕਰਦੇ ਆ। ਇਹਨਾਂ ਦੇ ਬਲਿਹਾਰੇ ਜਾਈਏ, ਜੋ ਸਾਡੇ ਗਾਈਡਰ ਆ ਮਲਕ ਸਾਹਿਬ, ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ। ਸਾਡੇ ਕੋਲ ਲਫ਼ਜ਼ ਨਹੀਂ ਉਹਨਾਂ ਦਾ ਧੰਨਵਾਦ ਕਰਨ ਲਈ ਵੀ ਕਿਹੜੇ ਸ਼ਬਦਾਂ ਨਾਲ ਅਸੀਂ ਉਹਨਾਂ ਦਾ ਧੰਨਵਾਦ ਕਰੀਏ। ਬਹੁਤ ਸਾਰੇ ਚੰਗੇ ਆ। ਅੱਛਾ ਸਰ ਜੀ, ਕੀ ਹਾਲ ਹੈ ਤੁਹਾਡਾ? ਬਹੁਤ ਵਧੀਆ ਜੀ, ਬਹੁਤ ਅੱਗੇ ਆ ਜਾਓ ਥੋੜਾ ਜਿਹਾ ਅੱਗੇ। ਅੱਛਾ, ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਇੱਧਰ ਆ ਜਾਓ। ਮੈਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਪਾਕਿਸਤਾਨ ਆ ਕੇ ਜਿੱਦਾਂ ਉਹ ਕਹਿ ਰਹੇ ਕਿ ਅਸੀਂ ਬੜਾ ਡਰ ਲੱਗਦਾ ਸੀ ਕਿ ਇਲੈਕਸ਼ਨ ਦਾ ਮਾਹੌਲ ਹੈ, ਇਸ ਤਰ੍ਹਾਂ ਚੀਜ਼ਾਂ ਕ੍ਰੀਏਟ ਹੋਈਆਂ। ਤੁਸੀਂ ਚੂੰਕਿ ਬਾਹਰ ਅੰਦਰ ਨਿਕਲਦੇ ਹੋ, ਮਰਦ ਹੋ, ਤੁਸੀਂ ਕੀ ਸਮਝਦੇ ਹੋ ਕਿ ਇੱਥੇ ਪਾਕਿਸਤਾਨ ਦੇ ਵਿੱਚ ਜੋ ਦੱਸਿਆ ਜਾਂਦਾ ਉਵੇਂ ਹੀ ਹੈ? ਨਹੀਂ, ਸਾਨੂੰ ਬਹੁਤ ਪਿਆਰ ਮਿਲਿਆ, ਸਾਰੇ ਪੁਲਿਸ ਆਫੀਸਰਾਂ ਨੇ ਪਿਆਰ ਦਿੱਤਾ। ਸਾਨੂੰ ਤੇ ਫਰਕ ਹੀ ਨਹੀਂ ਲੱਗਦਾ ਵੀ ਸਾਰਾ ਕੁਝ ਆਪਣਾ ਹੀ ਆ, ਸਾਨੂੰ ਕੋਈ ਫਰਕ ਨਹੀਂ ਲੱਗਾ। ਬਾਕੀ ਮਲਕ ਸਾਹਿਬ ਨੇ ਸਾਡੀ ਬਹੁਤ ਹੈਲਪ ਕੀਤੀ ਆ, ਤੇ ਸਾਨੂੰ ਕੋਈ ਫਰਕ ਨਹੀਂ ਲੱਗਾ। ਅਸੀਂ ਕਦੀ ਸੋਚਿਆ ਨਹੀਂ ਵੀ ਅਸੀਂ ਇੰਡੀਆ ਜਾਵਾਂਗੇ, ਪਾਕਿਸਤਾਨ। ਬਹੁਤ ਵਧੀਆ। ਬਾਕੀ ਪੁਲਿਸ ਆਫੀਸਰ ਸਾਡਾ ਬਹੁਤ ਹੈਲਪ ਕਰਦੇ ਆ। ਮਲਕ ਸਾਹਿਬ ਨੂੰ ਪਤਾ ਨਹੀਂ ਤੁਸੀਂ ਜਾਣਦੇ, ਜਿਨ੍ਹਾਂ ਨੇ ਸਾਨੂੰ ਆਂਦਾ, ਉਹ ਬੜੇ ਰੱਬ ਦੇ ਭਗਤ ਆ, ਬੜਾ ਚੰਗਾ। ਅਸੀਂ ਤੇ ਬਹੁਤ ਖੁਸ਼ ਹਾਂ। ਬੱਚਿਆਂ ਨੂੰ ਵੀ ਲੈ ਕੇ ਆਵਾਂਗੇ, ਆਪਣੇ ਬੱਚਿਆਂ ਨੂੰ ਵੀ ਲੈ ਕੇ ਆਵਾਂਗੇ, ਉਹਨਾਂ ਨੂੰ ਵੀ ਕਹਾਂਗੇ ਜਿੰਨੇ ਲੋਕਾਂ ਨੂੰ ਜਾ ਕੇ ਐਕਸਾਈਟਡ ਕਰਾਂਗੇ ਵੀ ਜਾਓ, ਤੁਸੀਂ ਵੇਖ ਕੇ ਆਓ। ਬਹੁਤ ਵਧੀਆ ਗੱਲ ਕੀਤੀ ਤੁਸੀਂ। ਹਾਂਜੀ। ਤੇ ਐਵੇਂ ਡਰਾ ਹੀ, ਅਸੀਂ ਵੀ ਡਰਦੇ ਸੀਗੇ, ਪਰ ਨੋ ਪ੍ਰੋਬਲਮ। ਇੱਥੇ ਤਾਂ ਇੰਨਾ ਪਿਆਰ ਕਰਦੇ, ਬਹੁਤ ਪਿਆਰ ਕਰਦੇ। ਗੁੱਡ, ਥੈਂਕ ਯੂ। ਜਦੋਂ ਤੁਸੀਂ ਵਾਪਸ ਜਾਓਗੇ, ਹਾਂਜੀ। ਲਾਈਕ ਹਿੰਦੁਸਤਾਨ ਕਦੀ ਜਾਓਗੇ? ਹਾਂਜੀ, 2 ਤਰੀਕ ਜਾਂ ਜਾਣਾ। ਅੱਛਾ 2 ਤਰੀਕ ਨੂੰ ਜਾਣਾ ਹੈ, ਤੇ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਲੋਕਾਂ ਨੂੰ ਇਹ ਕਨਵੇ ਕਰਨਾ ਹੈ ਕਿ ਨਫ਼ਰਤਾਂ, ਇੱਕ ਦੂਰਤਾਂ ਜਿਹੜੀਆਂ ਨੇ ਸਿਰਫ ਮੀਡੀਆ ਦੀ ਹੱਦ ਤੱਕ ਹੈ। ਇਹ ਸਿਰਫ ਮੀਡੀਆ ਜਿਹੜਾ ਉਹਨੂੰ ਗਲੋਰੀਫਾਈ ਕਰਦਾ, ਉਹ ਚੁੱਕ ਕੇ ਚੜਾ ਕੇ ਪੇਸ਼ ਕਰਦਾ ਕਿ ਇਸ ਤਰ੍ਹਾਂ ਵਾ, ਇਸ ਤਰ੍ਹਾਂ ਵਾ। ਉਹ ਬੇਸ਼ੱਕ ਸੋਸ਼ਲ ਮੀਡੀਆ ਹੋਏ ਜਾਂ ਸੈਟੇਲਾਈਟ ਮੀਡੀਆ ਹੋਏ। ਸਾਡਾ ਪੈਗਾਮ ਇਹੀ ਆ ਕਿ ਦੋਵੇਂ ਦੇਸ਼ ਜਿਹੜੇ ਆ ਉਹਨਾਂ ਨੂੰ ਆਪਸ ਵਿੱਚ ਟ੍ਰੇਡ ਵੀ ਕਰਨੀ ਚਾਹੀਦੀ, ਲਾਂਘੇ ਖੁੱਲ੍ਹਣੇ ਚਾਹੀਦੇ ਨੇ। ਦੋਵੇਂ ਦੇਸ਼ ਦੇ ਲੋਕ ਜਿਹੜੇ ਹੈਗੇ ਨੇ ਉਹ ਚਾਹੁੰਦੇ ਨੇ, ਕਿਉਂਕਿ ਮੈਂ ਅਗਰ ਇੱਥੇ ਖੜਾ ਵਾਂ ਤੇ ਇੱਕ ਪਟਿਆਲਾ 'ਚ ਜਾਂ ਬੰਬਈ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਿਹਨੂੰ ਮੈਂ ਨਹੀਂ ਜਾਣਦਾ, ਮੇਰੀ ਉਹਦੇ ਨਾਲ ਕੀ ਦੁਸ਼ਮਣੀ ਹੈ? ਮੈਂ ਉਹਨੂੰ ਜਾਣਦਾ ਹੀ ਨਹੀਂ, ਮੈਂ ਉਹਨੂੰ ਜਾਣਦਾ ਹੀ ਨਾ, ਮੈਂ ਉਹਨੂੰ ਕਦੀ ਮਿਲਿਆ। ਤੇ ਤੁਹਾਡੀ ਜ਼ਿੰਮੇਵਾਰੀ ਹੈ ਮੈਸੇਜ ਕਨਵੇ ਕਰਨਾ। ਜਾਂ ਅਸੀਂ ਮੈਸੇਜ ਬਹੁਤ ਦੇਵਾਂਗੇ, ਅਮਰੀਕਾ ਜਾ ਕੇ ਵੀ ਦੇਵਾਂਗੇ ਵੀ ਜਾਓ, ਵੇਖ ਕੇ ਆਓ, ਫਿਰ ਤੁਰ ਕੇ। ਤੇ ਅਸੀਂ ਤੇ ਬਹੁਤ ਇੰਜੋਏ ਕੀਤਾ। ਸਾਡੀ ਵਿਸ਼ ਸੀ ਜਦੋਂ ਨਿੱਕੇ ਹੁੰਦੇ ਸੀ ਤੇ ਡ੍ਰੀਮ ਲੈਂਦੇ ਸੀਗੇ ਕਿ ਕਦੋਂ ਵੇਖਾਂਗੇ। ਜਦੋਂ ਅਸੀਂ ਪੜ੍ਹਦੇ ਸੀਗੇ ਪੰਜਾਬੀ ਦੀਆਂ ਕਿਤਾਬਾਂ, ਸਿਲੇਬਸ ਗੁਰੂ ਨਾਨਕ ਦੇਵ ਜੀ ਦਾ, ਸਾਰੇ ਗੁਰੂ ਸਾਹਿਬਾਨਾਂ ਦਾ, ਤੇ ਉਹ ਅਸੀਂ ਆਪਣੀ ਅੱਖੀਂ ਵੇਖ ਲਿਆ। ਤੇ ਸਾਨੂੰ ਬਹੁਤ ਖੁਸ਼ੀ ਆ। ਤੇ ਬਾਕੀ ਸਾਰਿਆਂ ਸਾਨੂੰ ਬਹੁਤ ਚੰਗੀ ਤਰ੍ਹਾਂ ਪਿਆਰ ਦਿੱਤਾ। ਤੇ ਤੁਹਾਡੀ ਸ਼ਾਦੀ ਨੂੰ ਕਿੰਨੀ ਦੇਰ ਹੋ ਗਈ? ਤੁਹਾਡੀ ਮਿਸਿਸ ਬਹੁਤ ਹਸਮੁਖ ਨੇ। ਮੇਰੇ ਸਾਹਮਣੇ ਤਾਂ ਹੱਸਦੀ ਨਹੀਂ ਭਰਾਵਾ। ਤੁਹਾਡੇ ਸਾਹਮਣੇ ਨਹੀਂ ਹੱਸਦੀ ਕਿਉਂ? ਆਈ ਡੋਨਟ ਨੋ। ਹੋ ਨਹੀਂ, ਸ਼ੀ ਵੈਰੀ ਨਾਈਸ। ਇਹ ਮੈਨੂੰ ਤਾਂ ਇੱਕ ਕਲਿੱਪ ਕਹਿੰਦੇ ਕਲਿੱਪ ਮੈਨੂੰ ਨਹੀਂ, ਮੈਂ ਸਾਰਾ ਹਾਸਾ ਵਿਖਾਵਾਂਗੇ। ਆ ਵੇ, ਮੈਂ ਤੇਰੇ ਸਾਹਮਣੇ ਵੀ ਹੱਸਦੀ ਸੀ। He she's a very nice. I just joke around. And good. We life good. We get married 1979. And we almost next year April we 40 year in USA. 40 ਸਾਲ ਹੋ ਗਏ। ਜਾਂ 40। ਵਾਹ। ਸਾਡੇ ਬੱਚੇ ਗਰੋ ਅਪ ਉੱਥੇ ਹੋਏ ਆ, ਜਾਬਾਂ ਕਰਦੇ ਆ। ਅਸੀਂ ਕਦੀ ਸਾਡਾ ਘਰ ਵਾ ਇੱਥੇ ਬਾਰਡਰ ਤੋਂ 10 ਮੀਲ ਆ। ਅੱਛਾ। ਤੇ ਕਦੀ ਆ ਜੀਦਾ ਐਰਕਾਂ। ਫਿਰ ਅਸੀਂ ਆਖਿਆ ਨਾਲੇ ਆਪਣਾ ਪਿੰਡ ਵੇਖ ਆਉਂਦੇ ਆ ਤੇ ਨਾਲੇ ਅਸੀਂ ਦਰਸ਼ਨ ਕਰ ਆਉਂਦੇ ਆ। ਚਲੋ ਜੀ, ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਸਲਾਮਤ ਰਹੋ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਨਾਜ਼ਰੀਨ, ਇੰਡੀਆ ਤੋਂ ਇਲਾਵਾ ਪੂਰੀ ਦੁਨੀਆ ਤੋਂ ਸੰਗਤਾਂ ਜਿਹੜੀਆਂ ਹੈਗੀਆਂ ਨੇ ਗੁਰਪੁਰਬ ਵਾਸਤੇ ਗੁਰੂ ਨਾਨਕ ਸਾਹਿਬ ਜਿਹੜਾ ਪਾਕਿਸਤਾਨ ਦੀ ਧਰਤੀ ਤੇ ਮੌਜੂਦ ਨੇ, ਉੱਥੇ ਆ ਰਹੇ ਨੇ। ਸਾਡੇ ਨਾਲ ਇੰਡੀਆ ਤੋਂ ਜਿਹੜੇ ਹੈਗੇ ਨੇ ਉਹ ਸੰਗਤ ਇੱਕ ਮੌਜੂਦ ਨੇ। ਇਹ ਇੰਡੀਆ ਦੇ ਸ਼ਹਿਰ ਗੁਜਰਾਤ ਤੋਂ ਆਏ ਨੇ, ਤੇ ਇਸ ਲਈ ਅਸੀਂ ਜਿਹੜਾ ਹੈਗਾ ਉਹ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਕੰਫਰਟੇਬਲ ਰੱਖਦੇ ਹਾਂ, ਹਿੰਦੀ 'ਚ ਗੱਲ ਕਰੀਏ। ਤੇ ਇਸ ਲਈ ਤੁਹਾਨੂੰ ਜਿਹੜਾ ਪ੍ਰੋਗਰਾਮ ਹੈ ਤੁਹਾਨੂੰ ਹਿੰਦੀ ਦੇ ਵਿੱਚ ਜਿਹੜਾ ਟੈਲੀਕਾਸਟ ਹੋਏਗਾ। ਜੀ ਸਤਿ ਸ਼੍ਰੀ ਅਕਾਲ ਜੀ।
सबसे पहले मुझे ये बताएं कि आप गुजरात में किस जगह से आए हैं? हम गुजरात में अहमदाबाद एक सिटी है वहाँ से आए हैं और मेरे पेरेंट्स रहते हैं बड़ौदा में। बेसिकली हम जूनागढ़ से। अहमदाबाद मोदी जी का Yes. होम ग्राउंड, ठीक है। अच्छा, मुझे सबसे पहले ये बताएं कि कितनी बार आप आए हैं? पहली दफ़ा आए हैं? फर्स्ट टाइम। फर्स्ट टाइम। और फर्स्ट टाइम आके इंडिया से स्पेशल आना, ये बड़ा एक इम्प्रेशन होता है कि इंडिया से भाई पाकिस्तान आना है तो थोड़ा खौफ भी होता है कि पाकिस्तान में हालात पता नहीं कैसे होंगे। न्यूज़ भी जो है वो थोड़ा बढ़ा चढ़ा के पेश करता है। तो आप जब यहाँ आए हैं तो जो फर्स्ट इम्प्रेशन था वो क्या था? अच्छा है वैसे तो, यहाँ पे हमारा वेलकम किया गया और अच्छे से हमें यहाँ पहुँचा रहे हैं, या तो ट्रांसपोर्टेशन जो भी हो रहा है बस इसमें लेके जा रहे हैं। अच्छा है, थोड़ा एकोमोडेशन रहने का थोड़ा ठीक अच्छा नहीं रहा है एक्सपीरियंस, क्योंकि यहाँ पे बहुत सारी भीड़ आई हुई है, तकरीबन 5,000 लोग आए हुए हैं, तो हमें रहने की बहुत प्रॉब्लम हो रही है। वो थोड़ा दिक्कत है। नेक्स्ट टाइम हम विश करते हैं कि वो अच्छे से सेटल हो जाएं और सब आराम से रह सके यहाँ पे। और बहुत भीड़ होने की वजह से हम कहीं आ जा नहीं पा रहे हैं, ऐसा है थोड़ा मामला। अच्छा, वीज़ा के लिए कितनी दिक्कत हुई है मुझे आप काइंडली बता सकते वीज़ा तो मिल गई हमको, वीज़ा हमको मिल गई आसानी से। वहाँ गुरुद्वारा वहाँ का है। सेवादार था ना सरदार, उन्होंने हमको वीज़ा सबको संगत को लेके दिया, मिल गया। वीज़ा में कुछ तकलीफ नहीं हुई। इंडिया में हमारे लिए कोई भी दिक्कत नहीं है, सब आसानी से मिल जाता है ऐसे। हैं? चले, आप हमारे मेहमान हैं, दिखते हैं जो है वो आती रहती हैं, बिकॉज इतने सारे लोगों को मैनेज करना। और मैं थोड़ा सा आपको क्लियर भी करता जाऊँगा, इस वक्त गवर्नमेंट जो है ना पाकिस्तान में फ़िलहाल कोई भी नहीं है, केयर टेकर गवर्नमेंट चल रही है, तो शायद इस वजह से थोड़े से मामला डिस्टर्ब हुए हों। क्योंकि पहले जो थी वो इमरान खान की हुकूमत थी, फिर नून लीग की आई, इस वक्त कोई हुकूमत नहीं है मुल्क में, केयर टेकर हुकूमत चल रही है, तो शायद इस वजह से प्रॉब्लम हो, उसके लिए हम माजरत वैसे करते यहाँ हैं। खाने पीने की सुविधा अच्छी है, हाँ खाने पीने का सब अच्छा है सर। क्योंकि जो यहाँ से सिंध से जो भी संगत आई हुई है, हमारे जो भी सिंधी लोग हैं, वो बहुत अच्छे से हमारा ख्याल रख रहे हैं और अच्छा खाना वाना, हमें घर जैसा ही माहौल फील हो रहा है, क्योंकि हम भी सिंधी है बेसिकली, तो हमें अपने सारे लोग अपने ही लग रहे हैं, जैसे कि ऐसा लग नहीं रहा कि पाकिस्तान में आए हैं या ऐसा कुछ है। और उनका फूड भी हमें कंफर्टेबल है, तो हमें वो दिक्कत नहीं है खाने पीने की, सिर्फ रहने का थोड़ा इशू है। पर वो यही क्वेश्चन मैं बस आगे बढ़ाना चाह रहा था कि जब भी आप किसी और कंट्री में जाते हैं तो सबसे मुश्किल चीज़ जो होती है ना, वो फूड और लैंग्वेज होती है। लैंग्वेज भी हमारी सेम है, फूड भी सेम है, ठीक है। तो नहीं, बहुत अच्छा है अच्छा, वैसे। और मुझे आप ये बताएं कि पाकिस्तान में अगर हम रैंक करें कि ये चीज़ पहले नंबर पे है, ये दूसरे पे, तीसरे पे, पाकिस्तान में सबसे अच्छा आपको क्या लगा अभी तक? हम इधर ही आए, मतलब ये एक ही प्लेस देखा है। कल गए थे सच्चा सौदा गुरुद्वारा साहब, और आज ये है, मतलब अभी कल जाने वाले हैं। एक ही यहाँ पे ही रुके हुए हैं और कुछ नहीं देखा अभी। पाकिस्तानियों के साथ कोई इंटरेक्ट हुआ है आपका? नहीं। पाकिस्तानी के साथ भी इंटरेक्ट नो हुआ? नो। अभी इधर ही थे, 2 दिन से 3 दिन से इधर ही गुरुद्वारे में, बाहर तो गए नहीं। अभी बाहर गए नहीं तो किसी मुलाकात भी हुई नहीं, तो फिर कैसे पता चला। बाकी कोई लेकिन स्केजुअल जो है ना, मैं आपको बता दूं कि जो स्केजुअल है ना, कल जो है वो आपका हसन अब्दाल में पंजा साहब में है, ठीक है। उसके बाद आपका लाहौर में एक दिन शॉपिंग के लिए भी है, तो होपफुली आपको वहाँ इंजॉय आप करेंगे जब आप अनारकली जाएंगे। वहाँ आपको घूम के फिर बताऊंगा कैसे लगा। नहीं, हमने वहाँ ही होना है, हमने वहाँ ही होना है, कवरेज करनी है सारी। पिछली दफ़ा भी की थी शॉपिंग करते हुए, तो हम बार्गेनिंग भी करेंगे दुकानदारों से। मिलना वहाँ पे आपको। वहाँ पे आके हम बता सकते हैं, 2-3 प्लेस घूमेंगे तो हम शेयर कर सकते हैं कि वहाँ पे कौन सी प्लेस बेटर लगे, क्योंकि हमने एक ही प्लेस कवर की है। अच्छा अच्छा still। अच्छा। नहीं, वो पाकिस्तान अगर आप जाएंगे ना लाहौर में, तो लाहौर में अनारकली और वो डिफरेंट प्लेसेस ऐसी हैं जो मतलब आपको देख के अच्छा लगेगा। ओके ओके, बहुत शुक्रिया जी, ठीक है Thank जी। you। सत श्री अकाल। हाँ जी, सत श्री अकाल। गुरपुरब ਦੀਆਂ ਬਹੁਤ ਬਹੁਤ ਵਧਾਈਆਂ। ਅਸੀਂ ਇਸ ਵੇਲੇ ਨਨਕਾਣਾ ਸਾਹਿਬ ਮੌਜੂਦ ਹਾਂ ਤੇ ਮੁxtਲਿਫ ਕਿਸਮ ਦੀਆਂ ਸੰਗਤਾਂ ਜਿਹੜੀਆਂ ਹੈਗੀਆਂ ਪੂਰੀ ਦੁਨੀਆ ਤੋਂ, ਜਿੰਨੇ ਸਿੱਖ ਯਾਤਰੀ ਜਿਹੜੇ ਹੈਗੇ ਨੇ, ਉਹ ਇਸ ਵੇਲੇ ਜਿਹੜਾ ਹੈਗਾ ਉਹ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਚਰਨਾਂ ਦੇ ਕੋਲ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਜੀ, ਸਤਿ श्री अकाल जी। ਸਤਿ ਸ੍ਰੀ ਅਕਾਲ ਜੀ। ਸਾਰੇ ਸਮੂਹ ਸੰਗਤ ਨੂੰ ਬਾਬੇ ਨਾਨਕ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਰੀ ਬਹੁਤ ਸਾਰਾ ਇੱਥੇ ਦੁਨੀਆ ਆਈ ਹੋਈ ਆ, ਬਾਹਰਲੇ ਮੁਲਕਾਂ ਤੋਂ, ਕੈਨੇਡਾ, ਅਮਰੀਕਾ, ਇੰਗਲੈਂਡ, ਕੋਈ ਮੁਲਕ ਹੋਣਾ ਨਹੀਂ ਜਿੱਥੋਂ ਦੁਨੀਆ ਨਹੀਂ ਆਈ ਹੋਗੀ। ਸਾਰੀ ਸੰਗਤ ਨੂੰ ਬਾਬੇ ਨਾਨਕ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਅਸੀਂ ਅੱਜ ਤੋਂ 4 ਸਾਲ ਪਹਿਲਾਂ ਵੀ ਬਾਬੇ ਨਾਨਕ ਦੇ ਜਨਮ ਦਿਨ ਤੇ ਆਏ ਸੀਗੇ, ਤੇ ਹੁਣ ਫਿਰ 4 ਸਾਲ ਤੋਂ ਬਾਅਦ ਫਿਰ ਆਏ ਆ। ਯਾਨੀ ਤੁਹਾਡਾ ਦੂਜਾ ਵਾਰੀ ਚੱਕਰ ਹੈ? ਦੂਜਾ ਵਾਰੀ ਚੱਕਰਿਆ, ਬੜਾ ਆਨੰਦ ਆ ਰਿਹਾ।
ਅੱਛਾ ਪੂਰਾ ਮਜ਼ਾ ਕੀਤਾ। ਇੱਕ ਹਫ਼ਤਾ ਸਾਰੇ ਗੁਰਦੁਆਰਿਆਂ ਦੀ ਯਾਤਰਾ ਕੀਤੀ, ਬਹੁਤ ਖੁਸ਼ੀ ਹੋਈ। ਇੱਥੇ ਦੀ ਪ੍ਰਸ਼ਾਸਨ ਨੇ ਸਾਡਾ ਬਹੁਤ ਸਾਥ ਦਿੱਤਾ, ਪੁਲਿਸ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸਾਨੂੰ। MP ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਇੱਕ ਦਿਨ ਸਾਨੂੰ ਦਾਵਤ ਦਿੱਤੀ ਸੀਗੀ ਅੱਛਾ ਤੇ ਅਸੀਂ ਉਹਦੇ ਰਾਤ ਨੂੰ ਵੀ ਗਿਆ ਸੀ, ਦੂਏ ਦਿਨ ਮੁੱਖ ਮੰਤਰੀ ਸਾਹਿਬ ਨੂੰ ਫਿਰ ਮਿਲੇ ਸੀਗੇ। ਬਹੁਤ ਖੁਸ਼ੀ ਹੋਈ ਮਨ ਨੂੰ। ਇਸ ਤਰ੍ਹਾਂ ਮੈਂ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਸਾਰੇ ਜਾਣੇ ਆਪਣੇ ਪਰਿਵਾਰਾਂ ਸਮੇਤ ਬਾਬੇ ਨਾਨਕ ਦੇ ਜਨਮ ਦਿਨ ਤੇ ਜ਼ਰੂਰ ਪਹੁੰਚਣ, ਇੱਥੇ ਆ ਕੇ ਸੰਗਤਾਂ ਦਾ ਰੌਣਕ ਮੇਲਾ ਦੇਖਣ। ਮੈਂ ਆਪਣੀਆਂ ਭੈਣਾਂ ਤੇ ਭਣੋਈਏ ਤੇ ਭੈਣ ਜੀ ਨਾਲ ਆਇਆ, ਬੜਾ ਮਨ ਖੁਸ਼ ਆ। ਨਾਂ ਕੀ ਤੁਹਾਡਾ? ਮੇਰਾ ਨਾਮ ਬਹਾਦਰ ਸਿੰਘ ਮਾਨ ਆ, ਮੈਂ ਕੈਨੇਡਾ ਤੋਂ ਆਇਆ ਤੇ ਬੜਾ ਮਨ ਖੁਸ਼ ਆ। ਸਾਡਾ ਜਿਹਾ 70 ਬੰਦਿਆਂ ਦਾ ਆਇਆ ਕੈਨੇਡਾ ਤੋਂ ਤੇ ਸਾਰੇ ਜਾਣੇ ਬੜੇ ਖੁਸ਼ ਆ ਤੇ ਇੱਕ ਹਫ਼ਤਾ ਬੜਾ ਪਰਿਵਾਰ ਬਣ ਗਿਆ, ਇੱਕ ਨਵਾਂ ਪਰਿਵਾਰ ਬਣ ਗਿਆ। ਇੱਕ ਤੇ ਸਾਡੇ ਮੁਸਲਿਮ ਭੈਣਾਂ ਮਿਲੀਆਂ, ਉਹ ਕੱਲ ਮੈਨੂੰ 4 ਮਿਲੀਆਂ, ਉਹਨਾਂ ਨੇ ਇੱਕ ਵੱਖਰਾ ਹੀ ਪੰਜਾਬ ਬਣਾਤਾ। ਉਹ ਬੜੀਆਂ ਰੋਈਆਂ ਮੈਨੂੰ ਜੱਫੀ ਪਾ ਪਾ ਕੇ। ਪਰਸੋਂ ਵੀ 2 ਵਜੇ ਮੈਨੂੰ ਸੌਣ ਦਿੱਤਾ, ਰਾਤੀ 3 ਵਜੇ ਮੈਨੂੰ ਸੌਣ ਦਿੱਤਾ, 4 ਘੰਟੇ ਬੈਠੀਆਂ ਰੋਈ ਗਈਆਂ। ਬੜੀ ਖੁਸ਼ੀ ਹੋਈ। ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਮੈਂ ਇਹ ਕਹਿੰਦਾ ਕਿ ਬਾਬਾ ਨਾਨਕ ਇੱਦਾਂ ਦੀਆਂ ਸਾਡੇ ਦਰਵਾਜ਼ੇ ਜਿਹੜੇ ਬੰਦ ਆ ਬਹੁਤ ਸਾਲਾਂ ਤੋਂ, ਤੁਸੀਂ ਖੋਲ੍ਹ ਦਿਓ ਤਾਂ ਜੋ ਸਾਰੀ ਸੰਗਤ ਇੱਥੇ ਆ ਕੇ ਨਮਸਤਕ ਹੋ ਕੇ ਮੱਥਾ ਟੇਕ ਸਕੇ, ਆਪਣੇ ਭੈਣਾਂ ਭਰਾਵਾਂ ਨੂੰ ਵਧੀਆ ਤਰੀਕੇ ਨਾਲ ਮਿਲ ਸਕੇ। ਬਹੁਤ ਖੁਸ਼ੀ ਹੋਈ। ਸਾਰੇ ਸੰਸਾਰ ਨੂੰ ਬਾਬੇ ਨਾਨਕ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹਾਦਰ ਸਿੰਘ ਸਾਹਿਬ, ਤੁਹਾਨੂੰ ਵੇਖ ਕੇ ਲੱਗਦਾ ਕਿ ਤੁਹਾਡਾ ਬਹੁਤ ਰੋਬ ਹੋਏਗਾ, ਪਰ ਤੁਸੀਂ ਸਮਾਈਲ ਕਰਦੇ ਬਹੁਤ ਚੰਗੇ ਲੱਗਦੇ ਹੋ। ਮੇਰਾ ਬਿਲਕੁਲ ਤੁਹਾਡੀ ਇਹ ਗੱਲ ਸਹੀ ਆ ਗੱਲ ਜੀ। ਮੈਨੂੰ ਸਾਰਿਆਂ ਨੇ ਇਹ ਕਿਹਾ, ਹਾਂ ਸਮਾਈਲ ਵੀ ਮੇਰੀ ਆ ਤੇ ਮੇਰਾ ਰੋਬ ਵੀ ਹੈਗਾ ਆ ਤੇ ਬਾਬੇ ਨਾਨਕ ਦਾ ਮੇਰਾ ਕੋਈ ਨਹੀਂ ਇਹਦੇ ਵਿੱਚ ਹੈਗਾ। ਉਸ ਨੇ ਹੀ ਇਹ ਜੋ ਸਰੀਰ ਆ ਦਿੱਤਾ ਆ ਜਾਂ ਕੁਝ ਵੀ ਦਿੱਤਾ ਆ, ਉਹ ਬਾਬੇ ਨਾਨਕ ਦੀ ਬਦੌਲਤ ਆ। ਬੰਦਾ ਕੁਝ ਵੀ ਨਹੀਂ, ਇੱਕ ਮਿੱਟੀ ਦਾ ਤਿਣਕਾ ਆ। ਸੋ ਬਾਬਾ ਮੈਂ ਕਹਿੰਦਾ ਸਭ ਨੂੰ ਇੰਨੀ ਦੇਵੇ, ਬੜੀ ਬਖਸ਼ਿਸ਼ ਕੀਤੀ ਉਹ ਬਾਬੇ ਨੇ, ਪੂਰੀਆਂ ਖੁਸ਼ੀਆਂ ਦਿੱਤੀਆਂ ਆ ਤੇ ਮਨ ਹੋਰ ਵੀ ਖੁਸ਼ ਹੋ ਰਿਹਾ। ਮੌਸਮ ਬਹੁਤ ਵਧੀਆ। ਮੈਨੂੰ ਤੁਸੀਂ ਇਹ ਦੱਸੋ ਸਰਦਾਰ ਜੀ ਕਿ ਪਾਕਿਸਤਾਨ ਜੋ ਤੁਸੀਂ ਪਹਿਲੀ ਵਾਰ ਆਏ ਸੀ ਤੇ ਹੁਣ ਆਏ ਆ, ਕੋਈ ਬਾਹਲਾ ਫਰਕ ਨਜ਼ਰ ਆਇਆ? ਨਹੀਂ, ਫਰਕ ਨਜ਼ਰ ਥੋੜਾ ਆਇਆ। ਅੱਗੇ ਨਾਲੋਂ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ। ਅੱਜ ਤੋਂ 4 ਸਾਲ ਪਹਿਲਾਂ ਜਿੰਨਾ ਪਿਆਰ ਦਿੱਤਾ ਸੀਗਾ, ਉਦੋਂ ਇਮਰਾਨ ਖਾਨ ਨੇ ਜਦੋਂ ਕੋਰੀਡੋਰ ਓਪਨ ਕੀਤਾ, ਮੈਂ ਬਿਲਕੁਲ ਇਮਰਾਨ ਖਾਨ ਦੇ ਨਾਲ, ਸਿੱਧੂ ਸਾਹਿਬ ਸੀ ਨਾਲ ਸਾਡੇ ਬੈਠੇ ਤੇ ਬੜਾ ਮਨ ਉਦੋਂ ਵੀ ਖੁਸ਼ ਹੋਇਆ। ਸੰਗਤਾਂ ਬਹੁਤ ਸੀ, ਉਦੋਂ ਵੀ ਬਹੁਤ ਰਸ਼ ਸੀਗਾ ਤੇ ਹੁਣ ਵੀ ਲੋਕਾਂ ਨੇ ਬਹੁਤ ਵਧੀਆ ਸਾਥ ਦੇ ਰਿਹਾ। ਇੱਥੇ ਦੇ ਜਿੰਨੇ ਵੀ ਲੋਕ ਹੈਗੇ ਆ, ਪੁਲਿਸ ਹੈਗੀ ਜਾਂ ਪਰਸਨਲ ਪਰਿਵਾਰ ਹੈਗੇ ਆ, ਸਾਰੇ ਬਹੁਤ ਜ਼ਿਆਦਾ ਸਾਥ ਦੇ ਰਹੇ ਆ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਮੈਨੂੰ ਸਮਾਈਲ ਦਿੱਤੀ, ਮੈਂ ਤੁਹਾਨੂੰ ਸਮਾਈਲ ਦਿੱਤੀ, ਆਪਾਂ ਦੋਨੇ ਇੱਕ ਦੂਜੇ ਨਾਲ ਜੱਫੀ ਪਾ ਕੇ ਮਿਲੇ। ਅੱਛਾ, ਇੰਗਲੈਂਡ 'ਚ ਤੁਸੀਂ ਕੀ ਕਰਦੇ? ਨਹੀਂ, ਕੈਨੇਡਾ ਵਿੱਚ। ਕੈਨੇਡਾ 'ਚ ਕੀ ਕਰਦੇ? ਕੈਨੇਡਾ 'ਚ ਮੇਰਾ ਜੀ ਕੰਮ ਹੈਗਾ ਪਲੰਬਿੰਗ ਦਾ। ਅੱਛਾ ਤੇ ਘਰ ਬਣਾਉਣੇ ਆ। ਇੱਕ ਬੇਕਰੀ ਖੋਲੀ ਆ ਮੇਰੇ ਬੱਚਿਆਂ ਨੇ ਤੇ ਬਹੁਤ ਸੋਹਣਾ ਬਿਜ਼ਨਸ ਆ। ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ ਕੁਝ ਬਹੁਤ ਸੋਹਣਾ ਚੱਲ ਰਿਹਾ। ਇਸ ਤਰ੍ਹਾਂ ਮੈਂ ਕਹਿੰਦਾ ਹਰ ਪਰਿਵਾਰ ਦੇ ਵਿੱਚ ਪ੍ਰਮਾਤਮਾ ਸਭ ਨੂੰ ਤਰੱਕੀਆਂ ਦੇਵੇ, ਖੁਸ਼ੀਆਂ ਦੇਵੇ, ਪਰਿਵਾਰਾਂ ਵਿੱਚ ਵਾਧੇ ਕਰੇ, ਚੜ੍ਹਦੀ ਕਲਾ ਬਖਸ਼ ਕਰੇ। ਕੀ ਮੈਸੇਜ ਦੋਗੇ, ਕੀ ਪੈਗਾਮ ਦੋਗੇ? ਅੱਜ ਤੁਸੀਂ ਇੱਥੇ ਮੌਜੂਦ ਹੋ ਪਾਕਿਸਤਾਨ 'ਚ, ਪਾਕਿਸਤਾਨ ਦੇ ਲੋਕਾਂ ਲਈ, ਹਿੰਦੁਸਤਾਨ ਦੇ ਲੋਕਾਂ ਲਈ ਕੀ ਮੈਸੇਜ ਦੋਗੇ? ਮੈਂ ਸਾਰੇ ਪਾਕਿਸਤਾਨ ਤੇ ਇੰਡੀਆ ਦੇ ਲੋਕਾਂ ਨੂੰ ਇਹ ਮੈਸੇਜ ਦਿੰਦਾ ਕਿ ਕੋਈ ਲੜਾਈ ਨਹੀਂ ਹੈਗੀ, ਪੋਲੀਟੀਸ਼ੀਅਨਾਂ ਦੀ ਲੜਾਈ ਆ ਇਹ। ਆਪਣੀ ਸਾਡੀ ਤੁਹਾਡੀ ਕੋਈ ਲੜਾਈ ਨਹੀਂ। ਸਾਡੇ ਇੱਥੇ ਭੈਣਾਂ ਭਰਾ ਹੈਗੇ, ਇੱਥੇ ਆ, ਤੁਹਾਡੇ ਭੈਣਾਂ ਭਰਾ ਉੱਥੇ ਆ। ਅਸੀਂ ਚਾਹੁੰਦੇ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਰਸਤੇ ਖੋਲ੍ਹ ਦਿੱਤੇ ਜਾਣ ਤਾਂ ਜੋ ਸਾਰੇ ਭੈਣਾਂ ਭਰਾ ਇੱਕ ਦੂਜੇ ਨੂੰ ਜਾ ਕੇ ਲਾਗੇ ਰੱਖ ਕੇ ਮਿਲ ਸਕੀਏ। ਸਾਰੀ ਲਕਾਈ ਨੂੰ ਬਾਬੇ ਨਾਨਕ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਡਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਇੰਡੋਸ ਟੀਵੀ ਦੇ ਵਿੱਚ ਤੁਹਾਡਾ ਫਿਰ ਇੱਕ ਵਾਰੀ ਸਵਾਗਤ ਹੈ। ਅਸੀਂ ਇਸ ਵੇਲੇ ਨਨਕਾਣਾ ਸਾਹਿਬ ਮੌਜੂਦ ਹਾਂ। ਗੁਰਪੁਰਬ ਦੀਆਂ ਜਿਹੜੀਆਂ ਤੁਹਾਨੂੰ ਵਧਾਈਆਂ। ਇਸ ਵੇਲੇ ਗੁਰਪੁਰਬ ਜਿਹੜਾ ਹੈਗਾ ਉਹ ਚੱਲ ਰਿਹਾ, ਜਿਹੜੇ ਲੋਕ ਆਨੰਦ ਲੈ ਰਹੇ ਨੇ, ਨਾ ਸਿਰਫ ਪੂਰੀ ਦੁਨੀਆ ਤੋਂ ਬਲਕਿ ਲੋਕਲ ਜਿਹੜੇ ਪਾਕਿਸਤਾਨੀ ਵੀ ਨੇ ਉਹ ਵੀ ਇੱਥੇ ਮੌਜੂਦ ਨੇ। ਸਾਡੇ ਨਾਲ ਇੱਕ ਹੋਰ ਸਿੱਖ ਯਾਤਰੀ ਨੇ, ਸੁਣਨ ਨਾਲ ਵੀ ਗੱਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। सत श्री अकाल जी। क्या हाल चाल है? बिल्कुल ठीक है। अच्छा, सबसे पहले ये बताएं कि आप किधर से आए हैं और यहाँ गुरु नानक देव जी के पास इस जगह पर आप कितनी बार आ चुके हैं? हम लारकाना सिंध से हैं और हम हर साल यहाँ आते हैं। बाबे की नज़र व निगाह से हमको नसीब होता है। अभी भी आए हैं, बहुत बच्चों ने एंजॉय किया है, हमने एंजॉय किया है। बाबा के दर पे आके बहुत सुकून महसूस करते हैं। ये जगह बाबा के जन्मदिन का आस्थान है जहाँ बाबा गुरु नानक ने जन्म लिया था, इसलिए हर साल इसी को नानकाना साहब में ही जो होता है फंक्शन होता है, सरोवर साहब का फंक्शन होता है और फ्री स्टॉल चलते हैं, संगत नगर करती है, हर चीज सबको उसको हर चीज़ सबको फ्री में मिलती है। इंडिया से आते हैं, लंदन से आते हैं, फॉरेन कंट्री से आते हैं यात्री। यहाँ यात्रा करके बहुत खुश हो जाते हैं। अच्छा, आप जब लाड़काना से आई हैं यहाँ पर,
तो सबसे बेसिक चीज़ जो ये है कि वो जो इंडिया के सिख यात्री हैं बाकी ममालिक के हैं उनको वीज़ा लगवा के आना पड़ता है, जबकि आपका जब दिल करे आप यहाँ आ सकते हैं। इस हवाले से आप कितने खुश नसीब हैं, इस हवाले से आप क्या कहेंगे? हम तो इतने खुश नसीब हैं कि जब भी हमारा ये तो मेला साल में लगता है, कभी कभार हम 2 बार भी चक्कर लगाते हैं, बाबा का दर्शन करने आते हैं, फिर भी इनको वीज़ा लगवानी पड़ती है, हमका किराया लगता है। किराया तो फिर भी ये नानकाना साहब की है ना यात्रा पैसों से नहीं होती है, नसीबों से होती है। सिख यात्री जो आते हैं उनका बहुत ज़्यादा खर्चा आता है, हमारा इतना खर्चा नहीं आता, मगर हम हर मुल्क में जो भी रहते हैं उनको यही कहेंगे कि बाबे दर गुरु नानक का दर जो है नसीबों से मिलता है, पैसों से नहीं। वाह, अच्छा मुझे ये बताएं कि ये जो सिख धर्म है, सिख धर्म के अलावा जितने भी पाकिस्तान में धर्म है वो सारे अपनी अपनी जो है वो खुशियाँ सेलिब्रेट करते हैं। ईद आती है तो ईद भी सेलिब्रेट करते हैं, अगर दिवाली आती है दिवाली भी, उसके बाद अगर बाबा जी का गुरपुरब आता है वो भी इंजॉय करते हैं। आपको सबसे ज़्यादा अच्छा जो है वो कौन सा त्यौहार लगता है पाकिस्तान में रहते हुए? हम हिंदुओं में जो बाबा गुरु नानक का जन्म होता है, वैसे हम दिवाली मनाते हैं, होली मनाते हैं, माँ लक्ष्मी आती है और बहुत से सारे हमारे त्यौहार आते हैं। इसमें ये जो त्यौहार बाबे गुरु नानक का जन्मदिन होता है, हम हिंदू हो, सिख हो, मुस्लिम हो, बाबा ना हिंदू था, ना मुस्लिम था, ना सिख था, बाबा सबके लिए एक जैसा ही रखता था, ना किसी मजहब का भेदभाव नहीं था, बाबा जो था सबके लिए था। आज भी आप करतारपुर जाएंगे तो सामने देखेंगे मंदिर है, गुरुद्वारे हैं, मस्जिद है, यहाँ पर भी आप नानकाना साहब में देखेंगे सामने मस्जिद का आपको गुंबद नज़र आएगा। यही हमको ये सबक मिलता है कि कभी भी ये नहीं करें आप हिंदू हैं, ये सिख है, ये ईसाई है, ये मुस्लिम है। बाबा का यही हमको यही एक पैगाम है कि जितना हो सके मजहब ना करें, मजहब की मेदबद ना करें तो अच्छा है, क्योंकि हम सारे इंसानों को इंसानियत का नाता है, उसी वजह से इंसान बन के रहें, इंसानियत कायम रखें। जब तक इंसान में इंसानियत है ना तो उसको दुख नहीं लगेगा और प्यार बढ़ेगा, मोहब्बत बढ़ेगी, अमन भाईचारा रहेगा। अच्छा, आप किसके साथ आई हैं यहाँ पर, और यहाँ पर आकर स्पेशली आज का जो दिन है वो आपके लिए इमोशनली तौर पे, जज्बाती तौर पे कैसा दिन है? वो तो हम बयान नहीं कर सकते। मेरा हस्बैंड हर साल ले आता है, अगले साल तो मैं बच्चों के साथ अकेली आई थी। अच्छा। इस बार मेरा शोहर आया है, अगली 2 बार मेरा शोहर मेरे साथ आया था। तो कौन कौन है फैमिली में, कौन कौन है? फैमिली में हम 4 हैं, 2 बच्चे हैं, 2 हस्बैंड वाइफ है। अच्छा। फैमिली में 4 वो ले आते हैं कि बस कहते हैं आते खर्चा हैं, बहुत होगा? नहीं आते फिर भी हमको हमारा हस्बैंड जरूर भेजता है। अच्छा जी, ये जी। किसी दिन इनकार कर दे कि भाई नहीं लेके नहीं नहीं नहीं, हम इनकार करते हैं, मेरा शोहर कहता है नसीबों से नसीब होता है, तो यात्रा करके आओ। इस बार भी मेरा कोई मूड नहीं बना, अगले कपड़े ही लेके आई तो बच्चों को शॉपिंग करवाई, इनको शॉपिंग करवाई, तो ये बोलता है कपड़े नहीं देखा बाबा, प्यार देखता है, दिल देखता है। बहुत अच्छी बात। वही तभी आपको मैंने बोला हमारा इंटरव्यू हो जाए क्योंकि बहुत एक्साइटेड है ना, हमको बहुत मज़ा आता है। और सरदार जी कहते हैं ना, सिंधी बहुत प्यार करते हैं बाबा नानक से, तो हम बोलते हैं ना आपका है ना हमारा है, वो उनका इतना सा प्यार है, इतना सा प्यार है। अब भी जब हम कीर्तन में बैठते हैं ना, रूहानी सुकून मिलता है, ऐसे लगता है जहाँ बाबा का जन्म हुआ था ना वहाँ बाबा जन्म आप खुद दर्शन दे रहे हैं। इतना मज़ा आता है, इतना मज़ा आता है, हम बयान नहीं कर सकते। बहुत शुक्रिया, बहुत अच्छा लगा आपसे बात करके। कोई मैसेज, कोई पैगाम, कोई मैसेज या कोई पैगाम आप दे दें? नो, यही काफ़ी हो गया चलिए ठीक है, बहुत शुक्रिया, थैंक यू। हाँ जी, सत श्री अकाल, नमस्कार ਤੇ अस्सलाम वालेकुम। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਗੁਰਪੁਰਬ ਦੀਆਂ 2023 ਦੀਆਂ ਤੁਹਾਨੂੰ ਬਹੁਤ-ਬਹੁਤ ਵਧਾਈਆਂ। ਅਸੀਂ ਇਸ ਵੇਲੇ ਜਿਹੜਾ ਹੈਗਾ ਉਹ ਨਨਕਾਣਾ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਤੇ ਸਾਡੇ ਨਾਲ ਨਾ ਸਿਰਫ ਪੂਰੀ ਦੁਨੀਆ ਤੋਂ ਸਿੱਖ ਯਾਤਰੀ ਮੌਜੂਦ ਨੇ, ਬਲਕਿ ਜਿਹੜੇ ਪਾਕਿਸਤਾਨ ਦੇ ਲੋਕਲ ਨੇਟਿਵ ਜਿਹੜੇ ਹੈਗੇ ਨੇ ਸਿੱਖੋ ਵੀ ਸਾਡੇ ਨਾਲ ਮੌਜੂਦ ਹੈਗੇ ਨੇ। ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। सत श्री अकाल, वाहिगुरु जी का खालसा, वाहिगुरु जी की फतेह। दास जथेदार बलोचिस्तान सिख कम्युनिटी बलोचिस्तान सरदार जसवीर सिंह आप जी ਨਾਲ ਸੰਪਰਕ ਆ ਔਰ ਆਪ ਜੀ ਨੂੰ ਸਾਰੇ ਜਗਤ ਤੋਂ ਆਏ ਹੋਏ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਦੇ ਉੱਤੇ। ਤੇ ਅਸੀਂ ਜਿਹੜੀਆਂ ਖੁਸ਼ੀਆਂ ਸਾਰੀ ਪਾਕਿਸਤਾਨ ਦੀ ਗਵਰਨਮੈਂਟ ਔਰ ਸਾਰੀ ਹੀ ਦੁਨੀਆ ਦੇ ਨਾਲ, ਸਾਡੇ ਭਾਰਤੀ ਵੀ ਇੱਥੇ ਆਏ ਨੇ, ਪੰਜਾਬ ਤੋਂ ਵੀ ਆਏ ਨੇ ਲੋਕ,
ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਔਰ ਇੱਥੇ ਦਾ ਪਿਆਰ ਵੰਡ ਕੇ ਜਿਹੜਾ ਨਾ ਸਾਡੇ ਦਿਲਾਂ ਦੇ ਵਿੱਚ ਬਹੁਤ ਹੀ ਪਿਆਰ ਹੈ ਉਹ ਅਸੀਂ ਵੰਡਣਾ ਚਾਹੁੰਦੇ ਆ। ਔਰ ਸਾਰੀ ਦੁਨੀਆ ਨੂੰ ਇਹ ਮੈਸੇਜ ਦਿੰਦੇ ਆ ਕਿ ਇੱਥੇ ਗੁਰੂ ਨਾਨਕ ਦਾ ਦਰ ਸਾਰਿਆਂ ਵਾਸਤੇ ਖੁੱਲ੍ਹਾ ਹੈ, ਕੋਰੀਡੋਰ ਸਾਰਿਆਂ ਵਾਸਤੇ ਖੁੱਲ੍ਹਾ ਹੈ। ਆਓ ਦਰਸ਼ਨ ਕਰੋ ਤੇ ਸਾਡੇ ਨਾਲ ਪਿਆਰ ਵੰਡਾਓ। ਅੱਛਾ ਸਰਦਾਰ ਜੀ, ਮੈਨੂੰ ਤੁਸੀਂ ਇਹ ਦੱਸਣਾ ਕਿ ਪਾਕਿਸਤਾਨ ਦੇ ਵਿੱਚ ਜਦੋਂ ਪਾਕਿਸਤਾਨ ਦੀ ਪੰਜਾਬ ਦੀ ਇੰਡਸਟਰੀ ਥੋੜੀ ਜਿਹੀ ਥੱਲੇ ਹੋਈ ਨਾ, ਤਾਂ ਉਦੋਂ ਇੰਡੀਆ ਦੀ ਜਿਹੜੀ ਪੰਜਾਬੀ ਇੰਡਸਟਰੀ ਸੀ ਉਹਨੇ ਆ ਕੇ ਸਮਝ ਲਓ ਕਿ ਸਾਨੂੰ ਹਾਈਜੈਕ ਹੀ ਕਰ ਲਿਆ ਇੱਕ ਹਿਸਾਬ ਦਾ। ਮਤਲਬ ਹਰ ਘਰ ਦੇ ਵਿੱਚ, ਸਿਨੇਮੇ ਦੇ ਵਿੱਚ ਅੱਜ ਵੀ ਹਾਲੇ ਵੀ ਪੰਜਾਬੀ ਫਿਲਮਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਰੈਂਕਿੰਗ ਜਿਹੜੀ ਹੈ, ਉਹਨਾਂ ਦੀ ਜਿਹੜੀ ਟੌਪ ਰੈਂਕਿੰਗ ਆ ਉਹ ਪਾਕਿਸਤਾਨ ਦੀਆਂ ਫਿਲਮਾਂ ਦੇ ਵਿੱਚ ਅਗਰ ਸਿਨੇਮੇ 'ਚ ਲੱਗੀ ਤਾਂ ਪਾਕਿਸਤਾਨੀ ਫਿਲਮ ਦੇ ਬਜਾਏ ਲੋਕ ਇੰਡੀਆ ਦੀ ਜਿਹੜੀ ਪੰਜਾਬੀ ਫਿਲਮ ਉਹਨੂੰ ਵੇਖਣਾ ਪ੍ਰੈਫਰ ਕਰਦੇ ਨੇ। ਸਾਡੇ ਬੱਚਿਆਂ ਦੇ ਹਾਲੇ ਵੀ ਮੂੰਹ ਤੇ ਕੈਰੀ ਔਨ ਜੱਟਾ, ਠੀਕ ਹੈ, ਉਸ ਤੋਂ ਬਾਅਦ ਵਧਾਈਆਂ ਜੀ ਵਧਾਈਆਂ, ਇਸ ਤਰ੍ਹਾਂ ਦੀ ਮੂਵੀ ਜਿਹੜੀਆਂ ਹੁਣ ਰੀਸੈਂਟਲੀ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਭੱਲਾ ਜੀ ਦੀ ਫਿਲਮ ਜਿਹੜੀ ਹੈ ਉਹ ਤੇ ਬਹੁਤ ਜ਼ਿਆਦਾ ਸਿਨੇਮੇ 'ਚ ਵੇਖੀ ਕਿ ਮੈਂ 3-4 ਵਾਰੀ ਮੈਂ ਖੁਦ ਦੇਖੀ ਹੈਗੀ ਹੈ। ਤੇ ਉਹ ਜ਼ੁਬਾਨ ਨੇ ਉਹ ਚੀਜ਼ ਜਿਹੜੀ ਦੀਵਾਰ ਸੀ ਉਹ ਖਤਮ ਕਰ ਦਿੱਤੀ, ਕਿਉਂਕਿ ਜ਼ੁਬਾਨ ਸੇਮ ਹੈ। ਅਸੀਂ ਅੰਗਰੇਜ਼ੀ ਫਿਲਮ ਜਾਏਗਾ ਸਾਨੂੰ ਨਹੀਂ ਸਮਝ ਆਣੀ। ਪਾਕਿਸਤਾਨ ਨੂੰ ਇਸ ਵੇਲੇ ਕੀ ਕਰਨਾ ਚਾਹੀਦਾ? ਇੰਡੀਆ ਦੀ ਪੰਜਾਬੀ ਇੰਡਸਟਰੀ ਨਾਲ ਮਿਲ ਕੇ ਕੋਈ ਕੋਲੈਬੋਰੇਸ਼ਨ ਕਰਕੇ ਕੋਈ ਚੀਜ਼ ਜਿਹੜੀ ਹੈਗੀ ਪ੍ਰੋਡਿਊਸ ਕਰਨੀ ਚਾਹੀਦੀ। ਵੈਸੇ ਸਾਡੇ ਕੁਝ ਫਨਕਾਰ ਕਰ ਵੀ ਰਹੇ ਨੇ। ਹਾਂ, ਤੁਸੀਂ ਬੜਾ ਅੱਛਾ ਕੁਐਸਚਨ ਕੀਤਾ ਹੈਗਾ। ਇਹ ਦੇਖੋ ਕਿ ਜਿਹੜੀ ਪੰਜਾਬੀ ਨੂੰ ਅਸੀਂ ਪ੍ਰਮੋਟ ਕਰਨੇ ਆ, ਅਸੀਂ ਮਾਂ ਬੋਲੀ ਵੀ ਇਹਨੂੰ ਕਹਿੰਦੇ ਆ। ਹੁਣ ਪੰਜਾਬ ਦਾ ਨਾਮ ਜਦੋਂ ਆਉਂਦਾ ਤੇ ਸਾਡਾ ਵਿਰਸਾ ਆ ਜਾਂਦਾ ਪੰਜਾਬ ਦਾ। ਹੁਣ ਜਿਸ ਤਰ੍ਹਾਂ ਕਿ ਪਾਕਿਸਤਾਨ ਦੀ ਇੰਡਸਟਰੀ ਡੋਬਰੀ ਹੈਗੀ ਸੀ, ਸਾਡੇ ਪਾਕਿਸਤਾਨ ਦੇ ਠਾਕੁਰ ਨੇ ਤੇ ਪਾਕਿਸਤਾਨ ਦੇ ਨਾਸਰ ਚਨੋਟੀ ਨੇ, ਇਹਨਾਂ ਨੇ ਜਾ ਕੇ ਉੱਥੇ ਪਾਜੀ ਕੁੱਗੀ ਜੀ ਨੇ ਉਹਨੂੰ ਅੱਜ ਪਾਕਿਸਤਾਨ ਦਾ ਬੱਚਾ ਜਾਣ ਰਿਹਾ, ਕਿਉਂਕਿ ਉਹਨਾਂ ਨੇ ਜਿਹੜਾ ਇੱਕ ਰੰਗ ਦਿੱਤਾ ਨਾ ਸਿੱਖੀਜ਼ਮ ਦਾ, ਮਸਤਾਨੇ ਫਿਲਮ ਬਣਾ ਕੇ। ਤੇ ਹੁਣ ਪਾਕਿਸਤਾਨ ਦੇ ਸਿੱਖ ਬੱਚੇ ਔਰ ਪੰਜਾਬੀ ਤੇ ਜਿਹੜੇ ਨੇ ਇੰਨਾ ਕੁ ਜ਼ਿਆਦਾ ਪਸੰਦ ਕਰਦੇ ਨੇ। ਤੇ ਤੁਸੀਂ ਦੇਖ ਲਓ ਕਿ ਯੂਰਪੀਅਨ ਮਮਾਲਕ ਦੇ ਜਿਹੜੇ ਕੈਨੇਡੀਅਨ ਨੇ ਖਾਸ ਤੌਰ ਤੇ ਔਰ ਪਾਕਿਸਤਾਨ ਦੇ ਜਿਹੜੇ ਫਨਕਾਰ ਨੇ ਮਿਲ ਕੇ ਕੰਮ ਕਰ ਰਹੇ ਨੇ। ਤੇ ਮੈਂ ਸਮਝਦਾ ਕਿ ਇਹ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਨੇ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਔਰ ਦੂਸਰੇ ਗੁਰੂ ਜਿਹੜੇ ਸਾਡੇ ਗੁਰੂ ਅੰਗਦ ਦੇਵ ਜੀ ਸੀ, ਜਿਨ੍ਹਾਂ ਨੇ ਪੰਜਾਬੀ ਬਣਾਈ ਹੈਗੀ, ਅੱਖਰ ਬਣਾਏ ਹੈਗੇ ਨੇ, ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਹੀ ਅਸੀਂ ਆਪਣੇ ਵਿਰਸੇ ਨੂੰ ਵੀ ਪ੍ਰਮੋਟ ਕਰ ਸਕਨੇ ਆ, ਪੰਜਾਬੀਆਂ ਨੂੰ ਵੀ ਪ੍ਰਮੋਟ ਕਰ ਸਕਨੇ ਆ। ਔਰ ਇਹ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਹੈ ਇਹ ਪੂਰੀ ਦੁਨੀਆ ਦੇ ਵਿੱਚ ਹੀ ਚਲੇ ਜਾਣੀ ਹੈ ਕਿ ਪੰਜਾਬੀ ਕੌਮ ਵੀ ਹੈਗੀ ਆ। ਔਰ ਇਹ ਜਿਹੜਾ ਨਾ ਨਿਸ਼ਾਨ ਜਿਹੜਾ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਤੇ ਮੈਂ ਕਹਿੰਦਾ ਕਿ ਪੰਜਾਬੀ ਨੂੰ ਪ੍ਰਮੋਟ ਕਰਨਗੇ, ਪੰਜਾਬ ਦੀ ਵਿਰਸੇ ਨੂੰ ਪ੍ਰਮੋਟ ਕਰਨਗੇ ਤੇ ਦੋਵਾਂ ਮੁਲਕਾਂ ਦੇ ਔਰ ਜਿਹੜੇ ਸਾਡੇ ਇਖਤਲਾਫਾਤ ਨੇ ਉਹਨਾਂ ਦੇ ਵਿੱਚ ਹੀ ਮੇਰੇ ਖਿਆਲ ਦੇ ਵਿੱਚ ਕਮੀ ਆਏਗੀ। ਅੱਛਾ, ਇੱਕ ਪੁਆਇੰਟ ਥੋੜਾ ਚੱਕਾਂਗਾ ਤੁਸੀਂ, ਕਿਉਂਕਿ ਫਿਲਮ ਇੰਡਸਟਰੀ ਨਾਲ ਤੁਹਾਡਾ ਕਾਫੀ ਝੁਕਾਓ ਲੱਗ ਰਿਹਾ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸਵਾਲ ਹੋਏਗਾ ਮੇਰਾ। ਸਭ ਤੋਂ ਪਹਿਲੀ ਗੱਲ ਇਹ ਕਿ ਇੰਡੀਅਨ ਪੰਜਾਬੀ ਇੰਡਸਟਰੀ ਕਾਮੇਡੀ ਤੋਂ ਸ਼ੁਰੂ ਹੋਈ, ਕਾਮੇਡੀ ਤੋਂ ਸ਼ੁਰੂ ਹੋ ਕੇ ਸੀਰੀਅਸ ਟੌਪਿਕਸ ਆਉਣਾ ਸ਼ੁਰੂ ਹੋ ਗਏ। ਅਰਦਾਸ ਵੇਖੀ ਜਾਵੇ, ਸੀਰੀਅਸ ਟੌਪਿਕ ਆਇਆ। ਉਸ ਤੋਂ ਬਾਅਦ ਵਧਾਈਆਂ ਜੀ ਵਧਾਈਆਂ ਦੀ ਗੱਲ ਕਰ ਲਈਏ, ਜਾਂ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ, ਉਹਦੇ ਵਿੱਚ ਦਾਜ ਦੀ ਗੱਲ ਕੀਤੀ ਕਿ ਦਾਜ ਬੜੀ ਬੁਰੀ ਸ਼ੈ ਵਾ। ਕਾਮੇਡੀ ਕਰਕੇ ਉਹਨਾਂ ਨੂੰ ਦੱਸਿਆ ਐਂਡ ਤੱਕ ਦਾਜ ਅੱਛੀ ਚੀਜ਼ ਨਹੀਂ ਹੈਗੀ। ਪਾਕਿਸਤਾਨ ਦੇ ਵਿੱਚ ਅਗਰ ਅਸੀਂ ਬਾਲੀਵੁੱਡ ਦੀ ਗੱਲ ਕਰ ਲਈਏ, ਬਾਲੀਵੁੱਡ ਨੇ ਧੂਣੀ ਦੇ ਉੱਤੇ 2 ਫਿਲਮਾਂ ਬਣਾਤੀਆਂ, ਮਹਿੰਦਰਾ ਸਿੰਘ ਧੂਣੀ ਤੇ। ਉਸ ਤੋਂ ਬਾਅਦ ਉਹਨਾਂ ਨੇ ਜਨਾਬ ਭਗਤ ਸਿੰਘ ਤੇ ਬਣਾਤੀ ਮੂਵੀ ਬਾਲੀਵੁੱਡ ਨੇ, ਹਾਲਾਂਕਿ ਹੀਰੋ ਪੰਜਾਬ ਦਾ ਹੈ। ਪਾਕਿਸਤਾਨ ਦੀ ਇੰਡਸਟਰੀ ਨਹੀਂ ਚਾਹੁੰਦੀ ਕਿ ਰਾਏ ਅਹਿਮਦ ਖਾਨ ਖਰਲ, ਰਿਆਜ਼ ਫਤਿਆਨਾ, ਭਗਤ ਸਿੰਘ ਮਿਲ ਕੇ ਕੋਈ ਇਹੋ ਜਿਹੀ ਚੀਜ਼ ਪ੍ਰੋਡਿਊਸ ਕੀਤੀ ਜਾਵੇ। ਤੁਹਾਡਾ ਜਿਹੜਾ ਕੁਐਸਚਨ ਹੈ ਨਾ, ਤੁਸੀਂ ਭਗਤ ਸਿੰਘ ਦਾ ਨਾਮ ਲਿਆ, ਹਾਲਾਂਕਿ ਤੁਸੀਂ ਕਿਹਾ ਕਿ ਉਹ ਹੀਰੋ ਜਿਹੜਾ ਇੰਡੀਆ ਦਾ ਹੈ ਜਾਂ ਭਾਰਤ ਦਾ। ਨਹੀਂ, ਭਗਤ ਸਿੰਘ ਇੱਕ ਐਸਾ ਨਾਮ ਹੈ ਕਿ ਉਹਨਾਂ ਨੇ ਜਦੋਂ ਅੰਗਰੇਜ਼ਾਂ ਦੇ ਨਾਲ ਹਿਸਟਰੀ ਦੇ ਵਿੱਚ ਤੁਸੀਂ ਦੇਖ ਲਓ ਤੇ ਪੂਰੇ ਏਸ਼ੀਆ ਦਾ ਖਿੱਤਾ ਜਿਹੜਾ ਸੀ ਉਹਨਾਂ ਵਾਸਤੇ ਉਹਨਾਂ ਨੇ ਆਪਣੀ ਕੁਰਬਾਨੀ ਕੀਤੀ। ਸਿੱਖੀਜ਼ਮ ਵੱਲੋਂ ਹੈ ਉਹ ਭਗਤ ਸਿੰਘ ਸੀ, ਲੇਕਿਨ ਪੂਰੇ ਪੰਜਾਬ ਲਈ ਉਹਨਾਂ ਦੀ ਇਹ ਕੁਰਬਾਨੀ ਸੀ ਜਿਹੜਾ ਉਹਨਾਂ ਨੇ ਇਸ। ਸੋ ਇਹ ਤੁਹਾਡੀ ਗੱਲ ਕੱਟ ਰਹੇ ਹਾਂ। ਫਿਲਮ ਦਾ ਮੀਡੀਅਮ ਜਿਹੜਾ ਨਾ, ਮੇਰਾ ਗੱਲ ਕਰਨ ਦਾ ਮਤਲਬ ਇਹ ਜਿਹੜਾ ਫਿਲਮ ਦਾ ਮੀਡੀਅਮ ਹੈ ਨਾ, ਇਹ ਬੱਚਿਆਂ ਨੂੰ ਐਜੂਕੇਟ ਕਰਨ ਲਈ ਬਹੁਤ ਜ਼ਰੂਰੀ ਹੈ। ਮਤਲਬ ਮੈਂ ਇੱਕ ਪ੍ਰੋਗਰਾਮ ਕੀਤਾ ਸੀ ਕਿ ਮੈਂ ਘਰੋਂ ਨਿਕਲਿਆ ਤੇ ਮੈਂ ਜਾ ਕੇ ਬੱਚਿਆਂ ਨੂੰ ਪੁੱਛਿਆ, ਫਸਟ ਈਅਰ ਸੈਕੰਡ ਈਅਰ ਦੇ ਬੱਚਿਆਂ ਨੂੰ, ਕਿ ਭਗਤ ਸਿੰਘ ਕੌਣ, ਪਤਾ ਹੀ ਨਹੀਂ। ਸਾਡੇ ਪਾਕਿਸਤਾਨੀਆਂ ਨੂੰ ਪਤਾ ਨਹੀਂ। ਤੁਸੀਂ ਕਹਿ ਰਹੇ ਨਾ ਕਿ ਏਸ਼ੀਆ ਦੀ ਜਿਹੜੀ ਹੈਗੀ ਆ ਉਹ ਏਸ਼ੀਆ ਦੇ ਹੀਰੋ ਹੈ, ਉਹ ਤੁਸੀਂ ਜਾਣਦੇ ਹਾਂ, ਲੇਕਿਨ ਜਿਹੜੀ ਨਵੀਂ ਪੂੰਗ ਆ ਉਹ ਸਿਰਫ ਸੋਸ਼ਲ ਮੀਡੀਆ ਤੇ ਸਕਰੋਲ ਹੀ ਕਰਦੀ ਹੈ। ਉਹਨੂੰ ਅਸੀਂ ਫਿਲਮ ਦਾ ਮੀਡੀਅਮ ਹੀ ਸਰਦਾਰ ਜੀ ਇਸਤੇਮਾਲ ਕਰ ਸਕਦੇ ਹਾਂ। ਹੁਣ ਇਹ ਤੁਹਾਡਾ ਕੁਐਸਚਨ ਜਿਹੜਾ ਨਾ ਬਹੁਤ ਹੀ ਮੈਂ ਕਹਿੰਦਾ ਕਿ ਖੂਬਸੂਰਤ ਹੈ, ਇਹਦੇ ਤੇ ਡਿਬੇਟ ਕਰਨ ਦੀ ਜ਼ਰੂਰਤ ਹੈ। ਹਸਨ ਨਸਾਰ ਦਾ ਨਾਮ ਸੁਣਿਆ ਤੁਸੀਂ? ਪਾਕਿਸਤਾਨ ਦੇ ਕਿੱਡੇ ਵੱਡੇ ਸਕਾਲਰ ਨੇ। ਉਹ ਅਕਸਰ ਆਪਣੀਆਂ ਗੱਲਾਂ ਦੇ ਵਿੱਚ, ਆਪਣੇ ਜਿਹੜੇ ਇੰਟਰਵਿਊ ਦੇ ਵਿੱਚ ਭਗਤ ਸਿੰਘ ਦਾ ਜ਼ਿਕਰ ਕਰਦੇ ਹਨ। ਫੈਸਲਾਬਾਦ ਦੇ ਰਹਿਣ ਵਾਲੇ ਸੀ, ਅੱਜ ਵੀ ਉਹਨਾਂ ਦੀ ਹਵੇਲੀ ਇੱਥੇ ਹੈਗੀ ਹੈ। ਔਰ ਨਿਊ ਜਨਰੇਸ਼ਨ ਨੂੰ ਜਾਣਨਾ ਚਾਹੀਦਾ ਕਿ ਭਗਤ ਸਿੰਘ ਕੌਣ ਸਨ। ਇਹ ਸਾਡੀ ਪਾਕਿਸਤਾਨ ਔਰ ਪੂਰੇ ਪੰਜਾਬ ਨੂੰ ਪਤਾ ਚੱਲਣਾ ਚਾਹੀਦਾ। ਇਹ ਹੀ ਫਿਲਮ ਇੰਡਸਟਰੀ ਇਹਨੂੰ ਜਿਹੜਾ
ਪ੍ਰਮੋਟ ਕਰ ਰਹੀ ਹੈਗੀ ਆ। ਅਸੀਂ ਵੀ ਉਹਨਾਂ ਦੇ ਨਾਲ ਮਿਲ ਕੇ ਇਸ ਕੰਮ ਨੂੰ ਸ਼ੁਰੂ ਕਰਨ ਵਾਲੇ ਆ। ਸਾਡੇ ਭਾਈ ਸਾਹਿਬ ਹੋਰੀ ਆਏ ਨੇ ਕੈਨੇਡਾ ਤੋਂ, ਇਹ ਵੀ ਸਾਡੇ ਨਾਲ ਸਾਥ ਦੇਣਗੇ ਤੇ ਆਉਣ ਵਾਲੇ ਵਕਤ ਦੇ ਵਿੱਚ ਅਸੀਂ ਨਿਊ ਜਨਰੇਸ਼ਨ ਨੂੰ ਇਹੀ ਦੱਸਣਾ ਹੈਗਾ। ਕਿਉਂਕਿ ਤੁਸੀਂ ਇੱਕ ਕੁਐਸਚਨ ਕੀਤਾ ਨਾ, ਦੇਖੋ ਪੁਰਾਣੀਆਂ ਫਿਲਮਾਂ ਬਣਦੀਆਂ ਸੀ, ਸਿੱਖ ਨੂੰ ਪਗੜੀ ਉਹਨਾਂ ਦੀ ਦਸਤਾਰ ਨੂੰ ਉਹ ਇੱਕ ਮਜ਼ਾਹੀਆ ਤੌਰ ਤੇ ਹੀ ਇਸਤੇਮਾਲ ਕੀਤਾ ਜਾਂਦਾ ਸੀ ਕਿ ਸਿੱਖ ਕਿਵੇਂ ਹੁੰਦੇ ਨੇ। ਲੇਕਿਨ ਇਹ ਜਿਹੜਾ ਸਾਡੇ ਬਹੁਤ ਹੀ ਇੰਟੈਲੀਜੈਂਟ ਲੋਕਾਂ ਨੇ ਇਸ ਚੀਜ਼ ਨੂੰ ਦੱਸਿਆ ਕਿ ਸਿੱਖ ਕੌਣ ਹੁੰਦੇ ਨੇ। ਸਿੱਖ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਇਨਸਾਨੀਅਤ ਦਾ ਦਰਸ ਦਿੱਤਾ, ਇਨਸਾਨੀਅਤ ਦਾ ਪ੍ਰਚਾਰ ਕੀਤਾ ਔਰ ਰੱਖਿਆ ਕੀਤੀ ਇਨਸਾਨੀਅਤ ਦੀ। ਅਸੀਂ ਤੇ ਇਹ ਵੀ ਨਹੀਂ ਕਹਿੰਦੇ, ਅਸੀਂ ਤੇ ਇਹੀ ਕਹਿੰਦੇ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਅਸੀਂ ਉਹਦੇ ਉੱਤੇ ਅੱਜ ਤੱਕ ਕਾਰਬੰਦ ਆ, ਉਹਨਾਂ ਬਚਨਾਂ ਨੂੰ ਲੈ ਕੇ ਅੱਗੇ ਜਾ ਰਹੇ ਆ। ਅਸੀਂ ਤੇ ਦੇਖਦੇ ਨਹੀਂ। ਹੁਣ ਤੁਸੀਂ ਨਨਕਾਣਾ ਸਾਹਿਬ ਦੇ ਵਿੱਚ ਦੇਖ ਲਓ, ਸਾਡਾ ਮੁਸਲਮ ਭਾਈਚਾਰਾ ਇੱਥੇ ਕਿੰਨਾ ਜ਼ਿਆਦਾ ਸਾਡੇ ਨਾਲ ਆ, ਕ੍ਰਿਸਚਨ ਭਾਈਚਾਰਾ ਕਿੰਨਾ ਨਾਲ ਆ ਸਾਡੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਔਰ ਗੁਰਸਿੱਖੀ ਦਾ ਇਹੀ ਪ੍ਰਚਾਰ ਅਸੀਂ ਅੱਗੇ ਲੈ ਕੇ ਜਾਣਾ। ਮੈਂ ਖੁਦ ਦਾਸ ਜਥੇਦਾਰ ਹਾਂ ਬਲੋਚਿਸਤਾਨ ਦਾ। ਬਲੋਚਿਸਤਾਨ ਦੇ ਵਿੱਚ ਅਸੀਂ ਸਿੱਖੀ ਨੂੰ ਪ੍ਰਮੋਟ ਕਰ ਰਹੇ, ਗੁਰਦੁਆਰੇ ਖੋਲ੍ਹੇ ਜਾ ਰਹੇ ਨੇ, ਉੱਥੇ ਦੀ ਸੇਵਾ ਨੂੰ ਅਸੀਂ ਕਰਨੇ ਆ। ਔਰ ਬਲੋਚਿਸਤਾਨ ਦਾ ਪਠਾਨ ਬਲੋਚ ਸਿੱਖਾਂ ਦੇ ਨਾਲ ਇੰਨਾ ਕੁ ਜ਼ਿਆਦਾ ਕਰੀਬ ਆ, ਇੰਨਾ ਕੁ ਪਿਆਰ ਕਰਦਾ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਤੁਸੀਂ ਦੇਖੋਗੇ ਕਿ ਬਲੋਚਿਸਤਾਨ ਦੇ ਵਿੱਚ ਵੀ ਸਿੱਖੀ ਫੈਲਣੀ ਆ। ਔਰ ਇਹ ਜਿਹੜਾ ਤੁਸੀਂ ਮੀਡੀਆ ਵੱਲੋਂ ਕਿਹਾ ਗਿਆ ਹੈ, ਹੁਣ ਅਸੀਂ ਵੀ ਇੱਥੇ ਸ਼ੁਰੂ ਕਰ ਰਹੇ ਹਾਂ ਕਿ ਪੰਜਾਬੀ ਨੂੰ ਪ੍ਰਮੋਟ ਕੀਤਾ ਜਾਵੇ। ਉਹਨਾਂ ਦੇ ਨਾਲ ਸਾਡੇ ਭਾਈ ਸਾਹਿਬ ਹੋਰਾਂ ਦਾ, ਯੂਰਪੀਅਨ ਮੁਮਾਲਕ ਦਾ ਔਰ ਕੈਨੇਡੀਅਨ, ਖਾਸ ਕਰਕੇ ਕੈਨੇਡਾ ਵਾਲੇ ਸ਼ੁਰੂ ਤੋਂ ਇੱਥੇ ਆ ਰਹੇ। ਉਹਨਾਂ ਨੇ ਦੇਖੋ ਕਿੰਨੇ ਸੋਹਣੇ ਸੋਹਣੇ ਗੁਰਦੁਆਰੇ ਇੱਥੇ ਬਣਾ ਕੇ ਤੇ ਦਿੱਤੇ ਨੇ ਸੰਗਤਾਂ ਨੂੰ। ਅੱਜ ਸੰਗਤਾਂ ਆਉਂਦੀਆਂ ਨੇ, ਆਨੰਦ ਮਾਣਦੀਆਂ ਨੇ। ਤੇ ਐਵੇਂ ਹੀ ਅਸੀਂ ਹੋਰ ਪ੍ਰੋਜੈਕਟ ਵੀ ਸ਼ੁਰੂ ਕਰਾਂਗੇ ਇਹਨਾਂ ਦੇ ਨਾਲ ਸਾਥ ਲੈ ਕੇ, ਇਹਨਾਂ ਦਾ ਸਾਥ ਲੈ ਕੇ, ਕਿ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਿਹੜੇ ਬੋਲ ਨੇ ਉਹਨਾਂ ਦੇ ਉੱਤੇ ਪਿਆਰਾ ਦੇਣਾ, ਉਹਨਾਂ ਨੂੰ ਲੈ ਕੇ ਅੱਗੇ ਚੱਲਣਾ ਜੀ। ਠੀਕ ਹੈ। ਅੱਛਾ, ਮੈਨੂੰ ਬਸ ਅਸੀਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲਵਾਂਗੇ, ਗੱਲ ਬਹੁਤ ਲੰਬੀ ਹੋਈ ਜਾ ਰਹੀ ਹੈ। ਇਨ ਸ਼ਾਰਟ ਤੁਸੀਂ ਮੈਨੂੰ ਸਿਰਫ ਇਹ ਦੱਸਣਾ ਹੈਗਾ ਕਿ ਅਗਰ ਹਿੰਦੁਸਤਾਨ ਤੇ ਪਾਕਿਸਤਾਨ, ਅਗਰ ਅਸੀਂ ਪੋਲੀਟੀਕਲ ਚੀਜ਼ਾਂ ਤੋਂ ਹਟ ਕੇ ਅਗਰ ਅਸੀਂ ਇਹਨੂੰ ਇਕਨੋਮੀ ਦੇ ਤੌਰ ਤੇ ਵੇਖੀਏ, ਮਤਲਬ ਹੁਣ ਅਗਰ ਮੈਨੂੰ ਛੋਟੀ ਜੀ ਆਪਣੀ ਲੈਵਲ ਦੀ ਐਗਜ਼ਾਮਪਲ ਦਵਾਂ ਤਾਂ ਜਿਹੜਾ ਬਾਹਰ ਨਾਨ ਟਿੱਕੀ ਵੇਚਣ ਆ ਨਾ, ਉਹ ਵੀ 3000 ਦੀ ਦਿਹਾੜੀ ਪਾ ਕੇ ਜਾਏਗਾ ਅੱਜ, ਸਿਰਫ ਲਾਂਘਾ ਖੁੱਲਣ ਦੀ ਵਜ੍ਹਾ ਤੋਂ। ਜਿਹੜਾ ਸਮੋਸੇ ਵੇਚਣ ਆ ਨਾ, ਅੱਜ ਉਹ ਵੀ 2000 ਦੀ ਦਿਹਾੜੀ ਪਾ ਕੇ ਜਾਏਗਾ। ਕਿਉਂ? ਸਿਰਫ ਜਿਹੜੀਆਂ ਸੰਗਤਾਂ ਆਈਆਂ ਨੇ ਉਹ ਕਹਿ ਰਹੇ ਪਾਕਿਸਤਾਨ ਦਾ ਸਮੋਸਾ ਵਾ, ਉਹਦੇ ਕੋਲ 30-40 ਰੁਪਏ ਦਾ ਲੈ ਰਹੇ ਨੇ। ਠੀਕ ਹੈ। ਤੇ ਆਲੂ ਟਮਾਟਰ ਇਹਨਾਂ ਦਾ ਕੋਈ ਮਜ਼ਹਬ ਨਹੀਂ ਹੁੰਦਾ। ਤੇ ਪਾਕਿਸਤਾਨ ਇੰਡੀਆ ਨਾਲ ਟ੍ਰੇਡ ਨਹੀਂ ਕਰ ਸਕਦਾ, ਅਸੀਂ ਤਜਾਰਤ ਨਹੀਂ ਕਰ ਸਕਦੇ। ਸਾਡਾ ਪਿੰਕ ਸਾਲਟ ਇੱਥੋਂ ਘੁੰਮ ਕੇ ਪਹਿਲੇ ਦੁਬਈ ਜਾਂਦਾ, ਦੁਬਈੋਂ ਫਿਰ ਇੰਡੀਆ ਆਉਂਦਾ, ਉੱਥੇ 150 ਰੁਪਏ ਕਿਲੋ ਵਿਕਦਾ, ਇੱਥੇ 1 ਰੁਪਏ ਕਿਲੋ ਆ, ਇੱਥੇ ਰੁਪਈਏ ਕਿਲੋ ਆ। ਤੇ ਚੁੱਕਿਆ ਫੜਾ ਦਿਓ ਐਂ ਕਰਕੇ। ਤੁਸੀਂ ਕੀ ਸਮਝਦੇ? ਸਾਡਾ ਤੇ ਇਹ ਕਾਫੀ ਆਪਣੀ ਗਵਰਨਮੈਂਟ ਦੇ ਨਾਲ ਇਹਦੇ ਤੇ ਡਿਬੇਟ ਹੁੰਦੀ ਹੈਗੀ ਆ। ਦੇਖੋ ਪੰਜਾਬ ਜਿਹੜਾ ਨਾ ਇਸ ਟਾਈਮ ਪੂਰੀ ਦੁਨੀਆ ਨੂੰ ਪਾਲ ਰਿਹਾ ਹੈਗਾ। ਤੁਸੀਂ ਅਗਰ ਇਕਨੋਮਿਕਸ ਜਾਂ GDP ਦੇ ਉੱਤੇ ਦੇਖੋ ਤੇ ਪੰਜਾਬ ਚਾਵਲ ਦਾਲਾਂ ਪੂਰੀ ਹੀ ਦੁਨੀਆ ਦੇ ਵਿੱਚ ਭੇਜ ਰਿਹਾ। ਇਹ ਸਾਡੇ 2 ਘੰਟੇ ਦਾ ਰਸਤਾ ਇੱਥੋਂ ਲੰਘਾ। ਇੱਥੋਂ ਅਗਰ ਪਿਆਜ਼ ਆਂਦਾ ਜਾਂ ਚੀਨੀ ਆ ਜਾਂਦੀ, ਹੁਣ ਚੀਨੀ ਇੱਥੇ 200 ਰੁਪਏ ਕਿਲੋ ਆ ਤੇ ਇੰਡੀਆ ਦੇ ਵਿੱਚ ਚੀਨੀ ਜਿਹੜਾ ਸਾਡਾ ਪੰਜਾਬ ਦੇ ਰਿਹਾ ਉਹ ਮੇਰੇ ਖਿਆਲ 'ਚ 40 ਰੁਪਏ ਤੋਂ 60 ਰੁਪਏ, ਡਬਲ ਕਰ ਲਓ 80। ਦੇਖੋ ਸਿੱਧੂ ਨੇ ਇਹੀ ਗੱਲ ਕੀਤੀ ਹੈਗੀ ਸੀ। ਸਿੱਧੂ ਨੇ ਇਹ ਗੱਲ 5 ਸਾਲ ਪਹਿਲੇ ਕੀਤੀ ਹੈਗੀ ਸੀ ਕਿ ਜਿਹੜੇ ਸਾਡੇ ਪੰਜਾਬ ਦੀ ਦਰਾਮਦ ਹੈ ਔਰ ਅਸੀਂ ਇਹਨੂੰ ਅਗਰ ਵਧਾਉਣਾ ਚਾਹੀਏ ਤੇ ਆਪਣਾ, ਅਸੀਂ ਤੇ ਕਦੋਂ ਤੋਂ ਹੀ ਕਹਿ ਰਹੇ ਹਾਂ ਕਿ ਜੰਗ ਮਸਲਾ ਨਹੀਂ ਹੈਗਾ। ਬਿਲਕੁਲ ਅਸੀਂ ਪਿਆਰ ਚਾਹੁੰਦੇ ਹਾਂ, ਕਿਉਂਕਿ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਅਗਰ ਦੇਖੀਏ ਨਾ ਤੇ ਉਹ ਵੀ ਕਹਿੰਦੇ ਨੇ ਕਿ ਪਾਕਿਸਤਾਨ ਨੂੰ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ। ਪਾਕਿਸਤਾਨ ਨੂੰ ਮੁਰਦਾਬਾਦ ਕੋਈ ਵੀ ਨਹੀਂ ਕਹਿ ਸਕਦਾ। ਅਸੀਂ ਇੱਥੇ ਆਪਣੀ ਜਿਹੜੀ ਜ਼ਿੰਦਗੀ ਗੁਜ਼ਾਰ ਰਹੇ ਹਾਂ ਉਹ ਇਸ ਘਰ ਦੀ ਵਜ੍ਹਾ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਵਿਹੜਾ ਹੈ ਇਹ ਨਹੀਂ ਛੱਡਣਾ ਚਾਹੁੰਦੇ ਤੇ ਅਸੀਂ ਇੱਥੇ ਹੀ ਸੇਵਾ ਕਰਨੀ ਹੈਗੀ ਆ। ਔਰ ਅਸੀਂ ਆਪਣੀਆਂ ਦੂਸਰੀਆਂ ਹਕੂਮਤਾਂ, ਆਪਣੇ ਨੇਬਰ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦੇ ਕਿ ਜੰਗ ਕੋਈ ਹੱਲ ਹੈਗਾ ਨਹੀਂ ਹੈਗਾ ਤੇ ਅਸੀਂ ਆਪਣੀ ਨਿਊ ਜਨਰੇਸ਼ਨ ਨੂੰ ਵੀ ਬਚਾਉਣਾ ਹੈਗਾ। ਔਰ ਜਿਸ ਤਰ੍ਹਾਂ ਯੂਰਪੀਅਨ ਮੁਮਾਲਕ ਤਰੱਕੀ ਕਰ ਰਹੇ, ਸਾਨੂੰ ਇਹਨਾਂ ਨੇ ਜੰਗ ਦੇ ਵਿੱਚ ਉਲਝਾਇਆ ਹੋਇਆ ਤੇ ਅਸੀਂ ਇਹ ਚੀਜ਼ ਨਹੀਂ ਚਾਹੁੰਦੇ। ਇਸ ਤਰ੍ਹਾਂ ਹੀ ਅਸੀਂ ਆਪਣੇ ਨੇਬਰ ਮੁਲਕ ਨੂੰ ਵੀ ਇਹੀ ਕਹਿੰਦੇ ਆ, ਅਸੀਂ ਆਪਣੇ ਸਾਡਾ ਪੰਜਾਬ ਦਿਲ ਖੋਲ੍ਹ ਕੇ ਬੈਠਾ ਹੈ। ਸਾਨੂੰ ਉਹ ਅਗਰ ਸਾਡੇ ਰਾਈਟਸ ਨੇ ਜਿਹੜੇ ਉਹ ਮੰਨ ਲੈਣ, ਉਹ ਸਾਨੂੰ ਹਕੂਕ ਦੇ ਦੇਣ ਤੇ ਅਸੀਂ ਕਿਉਂ ਆਵਾਜ਼ ਚੁੱਕੀਏ। ਤੇ ਅਸੀਂ ਤੇ ਉਹਨਾਂ ਨੂੰ ਵੀ ਪਾਲਣਾ ਚਾਹੁੰਦੇ ਕਿ ਅਸੀਂ ਤੇ ਉਹਨਾਂ ਲਈ ਵੀ ਬਾਹਾਂ ਖੋਲ੍ਹ ਕੇ ਖੜੇ ਆ ਕਿ ਤੁਸੀਂ ਆਓ ਸਾਡੇ ਨਾਲ ਬੈਠ ਕੇ ਗੱਲ ਕਰੋ, ਸਾਡੇ ਭਰਾਵਾਂ ਨੂੰ ਦੁੱਖ ਨਾ ਦਿਓ। ਕਿਉਂਕਿ ਜਦੋਂ ਤੱਕ ਰਾਈਟਸ ਨਹੀਂ ਮਿਲਦੇ ਨੇ ਉਦੋਂ ਤੱਕ ਜਿਹੜਾ ਨਾ ਇਨਸਾਨ
ਅਸੀਂ 75 ਸਾਲਾਂ ਧੋਖੇ 'ਚ ਹੀ ਰਹੇ ਹਾਂ। ਸਾਡੇ ਜਿਹੜੇ ਸਿੱਖ ਕਮਿਊਨਿਟੀ ਹੈ ਅੱਜ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਆ, ਉਹ 75 ਸਾਲਾਂ ਦਾ ਧੋਖਾ ਹੈ। ਤੇ ਗਵਰਨਮੈਂਟ ਨੂੰ ਇਹ ਚਾਹੀਦਾ ਕਿ ਹੁਣ ਇਹ ਵਕਤ ਨਹੀਂ ਹੈ, ਦੁਨੀਆ ਸਮਝ ਗਈ ਹੈ। ਤੁਸੀਂ ਆਲੇ ਦੁਆਲੇ ਨਜ਼ਰ ਮਾਰ ਕੇ ਦੇਖੋ ਤੇ ਹਰ ਇਨਸਾਨ ਜਿਹੜਾ ਇਵਨ ਨਾ, ਜਨੂਬੀ ਕੋਰੀਆ ਸ਼ਮਾਲੀ ਕੋਰੀਆ ਨੇ ਜਾਰੀ ਕਰ ਲਈ ਆ। ਇਹ ਬੜੀ ਵੱਡੀ ਮਿਸਾਲ ਹੈਗੀ, ਐਗਜ਼ਾਮਪਲ ਹੈਗਾ। ਤੇ ਇਹ ਸਾਨੂੰ ਵੀ ਸੋਚ ਲੈਣਾ ਚਾਹੀਦਾ ਔਰ ਹਰ ਸਿੱਖ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਉਹ ਕਿਵੇਂ ਆਪਣੀ ਸਿੱਖੀ ਨੂੰ ਪ੍ਰਮੋਟ ਕਰ ਸਕਦਾ। ਇਹ ਭਾਈ ਸਾਹਿਬ ਹੋਰੀ ਵੀ 2 ਮਿੰਟ ਇਹਨਾਂ ਦੇ ਵੀ ਵਿਚਾਰ ਅਸੀਂ ਹਾਂਜੀ ਜੀ, ਸੁਣਨੇ ਚਾਹਾਂਗੇ ਇਸੀ ਗੱਲ। ਇਸੇ ਗੱਲ ਨੂੰ ਅਸੀਂ ਅੱਗੇ ਕੰਟੀਨਿਊ ਕਰਦੇ ਹਾਂ। ਬੜੀ ਅੱਛੀ ਡਿਬੇਟ ਸ਼ੁਰੂ ਹੋ ਗਈ ਹੈ ਕਿ ਅਸੀਂ ਉਹਨਾਂ ਨੇ ਗੱਲ ਕੀਤੀ ਹੈਗੀ ਕਿ ਜਦੋਂ ਰਾਈਟਸ ਦੀ ਗੱਲ ਆਉਂਦੀ ਹੈ, ਤਜਾਰਤ ਦੀ ਗੱਲ ਆਉਂਦੀ ਹੈ, ਦੋਵਾਂ ਦੇਸ਼ਾਂ ਦੀ ਗੱਲ ਆਉਂਦੀ ਹੈ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੱਤੀ ਹੈ, ਹਾਲਾਂਕਿ ਬਹੁਤ ਵੱਡੀਆਂ ਗੱਲਾਂ ਵੀ ਹੋ ਸਕਦੀਆਂ। ਕਟਾਸ ਰਾਜ ਪਿਆ ਹਿੰਦੂਆਂ ਦੀ ਦੂਸਰੀ ਵੱਡੀ ਇਬਾਦਤਗਾਹ, ਪਾਕਿਸਤਾਨ 'ਚ ਸਭ ਤੋਂ ਵੱਡੀ ਹਿੰਦੂਆਂ ਦੀ ਇਬਾਦਤਗਾਹ ਕਟਾਸ ਰਾਜ, ਠੀਕ ਹੈ। ਉੱਥੇ ਹਨੂਮਾਨ ਜੀ ਦੀ ਮੂਰਤੀ ਵੀ ਪਈ ਹੈਗੀ ਹੈ। ਮੈਂ ਉੱਥੇ ਡਾਕੂਮੈਂਟਰੀ ਵੀ ਕੀਤੀ ਹੈਗੀ ਹੈ। ਉਹਨਾਂ ਲਈ ਵੀ ਖੁੱਲ੍ਹਣਾ ਚਾਹੀਦਾ। ਭਾਈ ਸਾਹਿਬ ਉਹਦੇ ਤੋਂ ਇਲਾਵਾ ਇੱਕ ਹੋਰ ਤੁਹਾਨੂੰ ਜਗ੍ਹਾ ਦੱਸਣਾ, 5000 ਸਾਲ ਪੁਰਾਣੀ ਹਿੰਦੂਆਂ ਦੀ ਹਿੰਗਲਾਜ ਯਾਤਰਾ ਜੀ ਬਿਲਕੁਲ ਸਿੰਧ ਦੇ ਵਿੱਚ ਬਲੋਚਿਸਤਾਨ ਦੇ ਵਿੱਚ ਆਉਂਦੀ ਆ। ਬਿਲਕੁਲ ਠੀਕ। ਉੱਥੇ ਵੀ 5000 ਲੋਕ ਜਿਹੜੇ ਉਹ ਆਉਂਦੇ ਨੇ, ਲੱਖਾਂ ਦੀ ਤਾਦਾਦ ਨਾਲ ਆਉਂਦੇ ਨੇ। ਉੱਥੇ ਵੀ ਜਿਹੜਾ ਨਾ ਕੋਈ 3-4 ਸਾਲ ਪਹਿਲੇ ਇੰਡੀਆ ਦਾ ਜਿਹੜਾ ਆਪਣੇ ਭਾਰਤ ਦਾ ਵਜ਼ੀਰ ਦਿਫਾ ਸੀ, ਉਹ ਆ ਕੇ ਉੱਥੇ ਚੱਕਰ ਮਾਰ ਕੇ ਜਾ ਚੁੱਕੇ ਨੇ। ਤੇ ਮੈਂ ਤੇ ਚਾਹੁੰਦਾ ਕਿ ਉਹਨੂੰ ਵੀ ਪ੍ਰਮੋਟ ਕਰਨਾ ਚਾਹੀਦਾ। ਤੇ ਪਾਕਿਸਤਾਨ ਦੇ ਵਿੱਚ ਬੜੇ ਹਾਲੇ ਤੱਕ 304 ਗੁਰਦੁਆਰੇ ਹੈਗੇ ਨੇ ਇਤਿਹਾਸਿਕ, ਜਿਨ੍ਹਾਂ ਦੇ ਵਿੱਚੋਂ ਤਕਰੀਬਨ 20 ਕੇ ਗੁਰਦੁਆਰੇ ਖੁੱਲ੍ਹੇ ਨੇ। ਉਹ ਵੀ ਜਿਹੜੇ ਹਾਲੇ ਤੱਕ ਨਾ ਸਹੀ ਤਰ੍ਹਾਂ ਨਾਲ ਪ੍ਰੋਪਰ ਓਪਨ ਨਹੀਂ ਆ। ਤੇ ਅਸੀਂ ਉਹਨਾਂ ਨੂੰ ਵੀ ਦੇਖਣਾ ਹੈਗਾ। ਔਰ ਅਗਰ ਤੁਸੀਂ ਇਹ ਚੀਜ਼ ਜਿਹੜੀ ਤੇ ਕੁਐਸਚਨ ਤੁਸੀਂ ਕੀਤਾ, ਅਗਰ 304 ਗੁਰਦੁਆਰਿਆਂ ਦੀ ਖੋਜ ਕਰਕੇ ਉਹਨਾਂ ਨੂੰ ਰੈਨੋਵੇਟ ਕਰਕੇ ਉਹਨਾਂ ਨੂੰ ਖੋਲ੍ਹ ਦਿੱਤਾ ਜਾਵੇ ਤੇ ਤੁਸੀਂ ਦੇਖੋਗੇ ਕਿ ਦੁਨੀਆ ਕਿਸ ਤਰ੍ਹਾਂ ਇੱਥੇ, ਜਿਸ ਤਰ੍ਹਾਂ ਗੁਰਪੁਰਬ ਦੇ ਉੱਤੇ ਦੁਨੀਆ ਆਉਂਦੀ ਹੈ ਤੇ ਪੂਰਾ ਸਾਲ ਹੀ ਇੱਥੇ ਜਿਹੜਾ ਨਾ ਫਲਾਈਟਾਂ ਉਤਰਦੀਆਂ ਰਹਿਣੀਆਂ। ਬਹੁਤ ਵਧੀਆ ਤੁਸੀਂ ਗੱਲ ਕੀਤੀ। ਇਸੇ ਗੱਲ ਨੂੰ ਵਧਾ ਕੇ ਅਸੀਂ ਗੱਲ ਨੂੰ ਇਖਤਤਾਮ ਕਰਾਂਗੇ। ਤੁਹਾਡੇ ਕੀ ਵਿਚਾਰ ਨੇ? ਮੇਰਾ ਇਹ ਵਿਚਾਰ ਹੈ, ਇਸੇ ਗੱਲ ਨੂੰ ਮੈਂ ਅੱਗੇ ਤੋਰਦਾ। ਅਸੀਂ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਮਿਲੇ ਆ, ਉਹਨੇ ਸਾਨੂੰ ਦਾਵਤ ਦਿੱਤੀ ਆ, ਡਿਨਰ ਵੀ ਕਰਵਾਇਆ ਤੇ ਲੰਚ ਵੀ ਸਾਨੂੰ ਉਹ ਮਿਲੇ ਆ, ਹੈ ਨਾ। ਉਹਨਾਂ ਦੇ ਨਾਲ ਉਹਨੇ ਸਾਨੂੰ ਇੱਕ ਖੁੱਲ੍ਹੀ ਓਪਨ ਹੈ ਨਾ ਮੀਟਿੰਗ ਕਰਕੇ ਵਿੱਚ ਪੁੱਛਿਆ ਤੁਸੀਂ ਕੀ ਚਾਹੁੰਦੇ ਆ। ਸਹੀ ਹੈ। ਅਸੀਂ ਉਹਨਾਂ ਨੂੰ ਸਾਰੀਆਂ ਆਪਣੀਆਂ ਮੁਸ਼ਕਲਾਂ ਦੱਸੀਆਂ ਕਿ ਸਾਨੂੰ ਵੀਜ਼ਾ ਲੈਣ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀਆਂ। ਸਾਡੇ ਬੱਚਿਆਂ ਨੂੰ ਵੀਜ਼ਾ ਨਹੀਂ ਮਿਲ ਰਿਹਾ, ਜੇ ਸਾਨੂੰ ਮਿਲ ਜਾਂਦਾ ਸਾਡੇ ਬੱਚਿਆਂ ਨੂੰ ਨਹੀਂ ਮਿਲਦਾ। ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਦਿੱਤਾ, ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਅਸੀਂ ਬਹੁਤ ਜਲਦੀ ਤੁਹਾਨੂੰ 에ਅਰਪੋਰਟ ਤੇ ਵੀਜ਼ਾ ਦੇਣਾ ਸ਼ੁਰੂ ਕਰ ਦੇਣਾ, ਤਾਂ ਜੋ ਤੁਸੀਂ ਸਾਡੇ 에ਅਰਪੋਰਟ ਤੇ ਆਵੋ, ਅਸੀਂ ਤੁਹਾਨੂੰ ਉੱਥੇ ਵੀਜ਼ਾ ਇਸ਼ੂ ਕਰੀਏ, ਤੁਸੀਂ ਬੱਚਿਆਂ ਸਮੇਤ ਆਵੋ। ਉਹਨਾਂ ਨੇ ਕਿਹਾ ਹੋਰ ਸਾਨੂੰ ਜੋ ਵੀ ਤੁਹਾਨੂੰ ਇਹ ਆਇਆਂ ਨੂੰ ਇੱਥੇ ਕੋਈ ਪ੍ਰੋਬਲਮ ਲੱਗਦੀ ਆ, ਤੁਹਾਨੂੰ ਕੋਈ ਪਰੇਸ਼ਾਨੀ ਆਈ ਆ, ਅਸੀਂ ਉਹਦੇ ਵਿੱਚ ਵੀ ਤੁਹਾਡੀ ਮਦਦ ਕਰਦੇ ਹਾਂ। ਸਾਡੀ 1 ਘੰਟੇ ਦੀ ਮੀਟਿੰਗ ਸੀਗੀ, ਅਸੀਂ 50 ਬੰਦੇ ਉੱਥੇ ਗਏ ਸੀਗੇ, ਉਹਨੇ ਸਾਨੂੰ ਇਨਵਾਈਟ ਕੀਤਾ ਸੀਗਾ। ਫਿਰ ਉਹਨਾਂ ਨੇ ਕਿਹਾ ਕਿ ਅਸੀਂ ਬਾਰਡਰ ਦੇ ਨਾਲ 6-7 ਗੁਰਦੁਆਰੇ ਆ, ਜਿਨ੍ਹਾਂ ਨੂੰ ਅਸੀਂ ਇੱਕ ਬੰਗਲੇ ਦੇ ਵਿੱਚ ਨਾ ਕਰਕੇ ਤੇ ਅਸੀਂ ਓਪਨ ਕਰ ਦੇਣਾ ਇੰਡੀਆ ਲਈ। ਤੁਸੀਂ ਜਦੋਂ ਮਰਜ਼ੀ ਆਵੋ, ਮੱਥਾ ਟੇਕੋ, ਸਾਰੇ ਗੁਰਦੁਆਰਿਆਂ ਦੇ ਵਿੱਚ ਤੁਸੀਂ ਬੈਠ ਜਾਵੋ। ਉਹਨਾਂ ਨੇ ਬਹੁਤ ਸਾਨੂੰ ਕੁਐਸਚਨ ਪੁੱਛਿਆ, ਅਸੀਂ ਦੱਸਿਆ। ਉਹ ਕਹਿੰਦੇ ਸਾਡਾ ਬਹੁਤ ਛੇਤੀ ਸਾਰੇ ਕੰਮ ਹੋਏ ਹੋਏ ਗੱਲਾਂ ਬਾਤਾਂ, ਅਸੀਂ ਬਹੁਤ ਜਲਦੀ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਵਿਦਿਨ 6 ਮੰਥ ਜਾਂ 1 ਈਅਰ ਦੇ ਵਿੱਚ। ਬੜੀ ਖੁਸ਼ੀ ਹੋਈ। ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ। ਨਾਜ਼ਰੀਨ, ਇਹ ਆਮ ਆਵਾਮ ਦੀ ਗੱਲ ਹੈ, ਇਹ ਆਮ ਲੋਕਾਂ ਦੀ ਗੱਲ ਹੈ, ਆਮ ਲੋਕਾਂ ਦੇ ਦਿਲਾਂ ਦੀ ਆਵਾਜ਼ ਹੈ ਕਿ ਪੰਜਾਬ ਜਿਹੜਾ ਹੈਗਾ, ਪਾਕਿਸਤਾਨ ਤੇ ਹਿੰਦੁਸਤਾਨ ਜਿਹੜਾ ਹੈਗਾ, ਇਹਦੀ 75 ਸਾਲ ਤੋਂ ਜਿਹੜੀ ਗਰੀਬ ਪਿਸ ਰਿਹਾ ਹੈਗਾ, ਜਿਹੜੀ ਤਬਕਾਤੀ ਤਕਸੀਮ ਹੋ ਗਈ ਹੈ ਕਿ ਅਮੀਰ ਅਮੀਰਤਰ ਹੋਈ ਜਾਂਦਾ, ਗਰੀਬ ਗਰੀਬਤਰ ਹੋਈ ਜਾਂਦਾ। ਉਹਦੇ ਪਿੱਛੇ ਸਭ ਤੋਂ ਵੱਡੀ ਰੀਜ਼ਨ ਇਹ ਹੈਗੀ ਹੈ ਕਿ ਡਿਵਾਈਡ ਐਂਡ ਰੂਲ ਕੀਤਾ ਗਿਆ। 2 ਟੋਟੇ ਕਰਕੇ ਤੇ ਉਹਦੇ ਉੱਪਰ ਜਿਹੜਾ ਹੈਗਾ ਹਕੂਮਤ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਉਹਦੇ ਉੱਤੇ ਸਾਡੇ ਉੱਤੇ ਹੋਰ ਕੂਵਤਾਂ ਜਿਹੜੀਆਂ ਹਕੂਮਤ ਕਰ ਰਹੀਆਂ ਨੇ। ਮੈਂ ਪਹਿਲੇ ਵੀ ਇਹ ਗੱਲ ਕਹੀ, ਮੈਂ ਫਿਰ ਇਹ ਗੱਲ ਕਹਾਂਗਾ ਕਿ ਹਿੰਦੁਸਤਾਨ 'ਚ ਬੈਠਾ ਇੱਕ ਅਨਨੋਨ ਬੰਦਾ ਜਿਹਨੂੰ ਮੈਂ ਨਹੀਂ ਜਾਣਦਾ, ਉਹ ਮੇਰਾ ਦੁਸ਼ਮਣ ਨਹੀਂ ਹੈਗਾ। ਮੇਰਾ ਭਾਈ ਹੋ ਸਕਦਾ, ਮੇਰਾ ਦੁਸ਼ਮਣ ਨਹੀਂ ਹੋ ਸਕਦਾ। ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਹਾਂਜੀ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਗੁਰਪੁਰਬ ਦੀਆਂ ਬਹੁਤ ਵਧਾਈਆਂ। ਸਾਡੇ ਨਾਲ ਜਿੰਨੇ ਵੀ ਪੂਰੀ ਦੁਨੀਆ ਤੋਂ ਸਿੱਖ ਯਾਤਰੀ ਆਏ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਪੁੱਛ ਰਹੇ ਹਾਂ ਪਾਕਿਸਤਾਨ ਕਿੰਨੀ ਵਾਰੀ ਆਏ ਹੋ, ਕਿਵੇਂ ਦਾ ਲੱਗ ਰਿਹਾ। ਹੁਣ ਸਾਡੇ ਨਾਲ ਕੁਝ ਮਾਤਾएं ਮੌਜੂਦ ਆ, ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ, ਇਹਨਾਂ ਨੂੰ ਪੁੱਛਦੇ ਹਾਂ। ਜਲੇਬੀਆਂ ਖਾ ਰਹੀਆਂ ਸੀ। ਅੱਛਾ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਮੈਨੂੰ ਦੱਸੋ ਕਿ ਤੁਸੀਂ ਅਮਰੀਕਾ 'ਚੋਂ ਸਿਰਫ ਜਲੇਬੀਆਂ ਖਾਣ ਆਏ? ਹਾਂਜੀ ਹਾਂਜੀ, ਉੱਥੇ ਨਹੀਂ ਮਿਲਦੀ। ਉਹ ਤਾਂ ਮਿਲਦੀਆਂ ਆ ਬਹੁਤ, ਪਰ ਇਤੋਂ ਦਾ ਨਜ਼ਾਰਾ ਕੋਈ ਹੋਰ ਹੀ ਆ। ਤੁਹਾਨੂੰ ਬਹੁਤ ਵਧਾਈਆਂ। ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਿਹੜੀ ਥਾਂ ਤੋਂ ਆਏ ਹੋ ਤੇ ਕਿੰਨਵੀਂ ਵਾਰੀ ਆਏ? ਅਸੀਂ ਅਮਰੀਕਾ ਤੋਂ, USA ਤੋਂ, ਕੈਲੀਫੋਰਨੀਆ ਤੋਂ ਆਏ ਆ। ਅਸੀਂ ਪਹਿਲੀ ਵਾਰੀ ਆਏ ਆ। ਤੁਸੀਂ ਵੀ? ਅਸੀਂ ਵੀ ਪਹਿਲੀ ਵਾਰੀ ਆਏ ਆ। ਤੇ ਤੁਹਾਡਾ ਆਪਸ 'ਚ ਕੀ ਤਾਲੁਕ ਹੈ? ਅਸੀਂ ਇਸੇ
ਸਹੇਲੀਆਂ ਆ ਫਰੈਂਡਸ ਆ ਫਰੈਂਡ ਆ ਫਰੈਂਡ ਆ ਅਸੀਂ ਤੁਸੀਂ ਬੜੀ ਵੱਡੀ ਉਮਰ ਦੀਆਂ ਫਰੈਂਡਸ ਰੱਖੀਆਂ। ਅਸੀਂ ਹੁਣ ਆਪਣਾ ਇੰਜੋਏ ਕਰਦੇ ਆ ਰਿਟਾਇਰਮੈਂਟ। ਅਸੀਂ ਤਾਂ ਕਰਕੇ ਅਸੀਂ ਕੀ ਕਰਦੇ ਉੱਥੇ ਅਮਰੀਕਾ? ਅਸੀਂ ਪਹਿਲਾਂ ਤਾਂ ਕੰਮ ਕਰਦੇ ਸੀ ਤੇ ਹੁਣ ਰਿਟਾਇਰ ਹੋਏ ਆ ਤੇ ਹੁਣ ਅਸੀਂ ਪਾਰਕ 'ਚ ਜਾਂਦੇ ਆ, ਫਰੈਂਡ ਸਾਰੀਆਂ ਇਕੱਠੀਆਂ ਹੁੰਦੀਆਂ। ਅੱਛਾ, ਪਾਕਿਸਤਾਨ ਦੇ ਵਿੱਚ ਜਿਹੜੀਆਂ ਔਰਤਾਂ ਵਾ ਉਹ ਸਿਰਫ ਘਰ ਰੋਟੀ ਪਕਾਉਂਦੀਆਂ, ਸਵੇਰ ਦਾ ਨਾਸ਼ਤਾ ਪਕਾਉਂਦੀਆਂ ਤੇ ਕਹਿੰਦੀਆਂ ਹਾਂ ਮੈਂ ਮਰਨ ਵਾਲੀ ਹੋ ਗਈ, ਠੀਕ ਥੱਕ ਜਾਂਦੀਆਂ। ਤੇ ਤੁਸੀਂ ਉੱਥੇ ਅਮਰੀਕਾ ਕੰਮ ਵੀ ਕਰਦੇ ਹੋ? ਅਸੀਂ ਰੋਟੀ ਵੀ ਬਣਾਉਂਦੇ ਆ, ਅਸੀਂ ਸਫਾਈਆਂ ਵੀ ਕਰਦੇ ਆ, ਅਸੀਂ ਕੰਮ ਵੀ ਕਰਦੇ ਆ। 12 ਘੰਟੇ ਕੰਮ ਕੀਤਾ ਅਸੀਂ। ਅੱਛਾ 12 ਕਈ ਵਾਰੀ 16 ਵੀ ਕੀਤਾ ਜਦੋਂ ਗਏ ਆ। ਤੇ ਹੁਣ ਸਾਡੀ ਰਿਟਾਇਰਮੈਂਟ ਹੋਈ, ਅਸੀਂ ਇੰਜੋਏ ਕਰਨ ਪਾਕਿਸਤਾਨ ਆਏ ਆ, ਪੰਜਾਬ ਆਏ ਆ, ਇੰਡੀਆ। ਯਾਨੀ ਕਿ ਉਹਨੂੰ ਰਿਟਾਇਰਮੈਂਟ ਦੇ ਪੈਸੇ ਉਡਾਲੇ ਆ ਫੁੱਲ ਨਹੀਂ ਇੰਨੇ ਕੁ ਨਾ ਕਿੱਥੇ ਉੱਡਣੇ ਆ। ਬਾਬੇ ਦੀ ਬੜੀ ਕਿਰਪਾ ਆ, ਬਹੁਤ ਕਿਰਪਾ ਮਹਾਰਾਜ ਦੀ। ਬੱਚੇ ਕੰਮ ਕਰਦੇ ਆ ਤੇ ਅਸੀਂ ਹੁਣ ਬੱਚੇ ਸਾਂਭਦੇ ਉਹਨਾਂ ਦੇ। ਹਾਂਜੀ, ਸਭ ਤੋਂ ਪਹਿਲਾਂ ਇਹ ਦੱਸੋ ਮੈਨੂੰ ਕਿ ਇੱਥੇ ਪਾਕਿਸਤਾਨ ਜਾ ਕੇ ਕਿਵੇਂ ਦਾ ਲੱਗ ਰਿਹਾ? ਬਹੁਤ ਬਹੁਤ ਚੰਗਾ ਲੱਗਾ, ਸਾਨੂੰ ਬਹੁਤ ਪਿਆਰ ਮਿਲਿਆ, ਇੰਨਾ ਪਿਆਰ ਮਿਲਿਆ ਅਸੀਂ ਡਰਦੇ ਸੀ ਉੱਥੋਂ ਆਉਣ ਲੱਗਿਆ, ਪਰ ਇੱਥੇ ਆਣ ਕੇ ਕੁਝ ਹੋਰ ਹੀ ਹੋਇਆ। ਨਹੀਂ ਮੈਨੂੰ ਫਿਰ ਤੁਹਾਨੂੰ ਸਵਾਲ ਮੈਂ ਕਰਾਂਗਾ, ਮੁਖਤਲਿਫ ਜਦੋਂ ਡਿਫਰੈਂਟ ਲੋਕਾਂ ਨੂੰ ਸਵਾਲ ਕੀਤਾ ਜਾਂਦਾ ਨਾ ਤੇ ਉਹ ਇਹੀ ਕਹਿੰਦੇ ਕਿ ਅਸੀਂ ਬੜੇ ਡਰਦੇ ਆ ਕਿ ਸਾਡੇ ਇੱਥੇ ਸਿੰਘ ਨਿਕਲੇ ਸਾਡੇ, ਕੀ ਗੱਲ? ਨਹੀਂ ਡਰਦੇ ਨਹੀਂ, ਹਾਲਾਤ ਤੋਂ ਡਰਦੇ ਆ। ਕਿਸ ਹਾਲਾਤ ਤੋਂ? ਕਹਿੰਦੇ ਸੀਗੇ ਹਾਲਾਤ ਮਾੜੇ ਆ, ਤੁਸੀਂ ਜਾਓ ਨਾ, ਇਲੈਕਸ਼ਨਾਂ ਦਾ ਸੀਗਾ ਨਾ ਦੌਰ, ਤਾਂ ਕਰਕੇ ਕਹਿੰਦੇ ਸੀ ਵੀ ਹਾਲੇ ਤਾਂ ਤੁਸੀਂ ਨਾ ਜਾਓ, ਪਰ ਫਿਰ ਅਸੀਂ ਆਪਣਾ ਬਾਬਾ ਜੀ ਨੇ ਸਾਨੂੰ ਕਿਰਪਾ ਕੀਤੀ, ਅਸੀਂ ਆ ਗਏ ਫਿਰ ਵੀ ਹੌਸਲਾ ਕਰਕੇ। ਤੇ ਪਹਿਲੇ ਤੇ ਹੁਣ ਚ ਕੀ ਫਰਕ ਨਜ਼ਰ ਆਇਆ? ਕੋਈ ਖਾਸ ਫਰਕ ਪਹਿਲੇ ਕਿਤੋਂ ਜਦੋਂ ਪਾਕਿਸਤਾਨ ਪਹਿਲੇ ਤੁਸੀਂ ਤਸ਼ਰੀਫ ਲਿਆਏ ਕਦੀ? ਅਸੀਂ ਨਹੀਂ, ਸਾਡੇ ਪੇਰੈਂਟਸ ਸੀਗੇ ਇੱਥੋਂ ਦੇ। ਅੱਛਾ। ਹਾਂਜੀ, ਉਹ ਉਧਰ ਚਲੇ ਗਏ ਹਿੰਦੁਸਤਾਨ ਤੇ ਉਹ ਸਾਨੂੰ ਬਹੁਤ ਗੱਲਾਂ ਦੱਸਦੇ ਸੀਗੇ। ਆਪਾਂ ਆਪਣਾ ਘਰ ਵੀ ਵੇਖਣ ਜਾਣਾ, ਪਤਾ ਨਹੀਂ ਸਾਨੂੰ ਟਾਈਮ ਲੱਗੇ ਕਿ ਨਾ। ਕਿਹੜੀ ਥਾਂ ਤੇ ਘਰ ਤੁਹਾਡਾ? ਸਾਡਾ ਚੱਕ 70। ਚੱਕ 70। ਹਾਂਜੀ ਤੇ ਜਦੋਂ ਪਾਕਿਸਤਾਨ ਦੇ ਬਾਰੇ 'ਚ ਮੁਖਤਲਿਫ ਕਿਸਮ ਦਾ ਇੰਪ੍ਰੈਸ਼ਨ ਲੋਕਾਂ ਦੇ ਜ਼ਿਹਨਾਂ 'ਚ ਕ੍ਰੀਏਟ ਹੈ, ਇਹ 'ਚ ਕੋਈ ਸ਼ੱਕ ਨਹੀਂ। ਅਗਰ ਅਸੀਂ ਹਿੰਦੁਸਤਾਨ ਦੀ ਗੱਲ ਕਰ ਲਈਏ, ਵੈਸਟਰਨ ਕਿਸੇ ਦੇਸ਼ ਦੀ ਗੱਲ ਕਰ ਲਈਏ, ਤੇ ਸਭ ਤੋਂ ਪਹਿਲਾ ਸਵਾਲ ਇਹੀ ਕਹਿੰਦੇ ਪਾਕਿਸਤਾਨ ਜਾ ਰਹੇ, ਮਸਲਾ ਨਾ ਬਣ ਜੇ। ਲੇਕਿਨ ਹੁਣ ਤੁਹਾਡਾ ਪਾਕਿਸਤਾਨ ਆ ਕੇ ਪਹਿਲਾ ਇੰਪ੍ਰੈਸ਼ਨ ਕੀ ਸੀ? ਅਸੀਂ ਤੇ ਬਹੁਤ ਖੁਸ਼ ਆ ਵੀ ਉਹ ਕੁਝ ਹੋਰ ਹੀ ਆ, ਕਹਿਣ ਔਰ ਸੁਣਨ 'ਚ ਬਹੁਤ ਫਰਕ ਆ, ਤੇ ਹੁਣ ਅਸੀਂ ਤੇ ਬਹੁਤ ਖੁਸ਼ ਆ। ਅਸੀਂ ਤਾਂ ਬਹੁਤ ਸੇਫ ਫੀਲ ਕਰਦੇ ਆ, ਬਹੁਤ ਗੁੱਡ ਫੀਲ ਕਰਦੇ ਆ। ਇਹਨਾਂ ਦੇ ਬਲਿਹਾਰੇ ਜਾਈਏ, ਜੋ ਸਾਡੇ ਗਾਈਡਰ ਆ ਮਲਕ ਸਾਹਿਬ, ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ। ਸਾਡੇ ਕੋਲ ਲਫ਼ਜ਼ ਨਹੀਂ ਉਹਨਾਂ ਦਾ ਧੰਨਵਾਦ ਕਰਨ ਲਈ ਵੀ ਕਿਹੜੇ ਸ਼ਬਦਾਂ ਨਾਲ ਅਸੀਂ ਉਹਨਾਂ ਦਾ ਧੰਨਵਾਦ ਕਰੀਏ। ਬਹੁਤ ਸਾਰੇ ਚੰਗੇ ਆ। ਅੱਛਾ ਸਰ ਜੀ, ਕੀ ਹਾਲ ਹੈ ਤੁਹਾਡਾ? ਬਹੁਤ ਵਧੀਆ ਜੀ, ਬਹੁਤ ਅੱਗੇ ਆ ਜਾਓ ਥੋੜਾ ਜਿਹਾ ਅੱਗੇ। ਅੱਛਾ, ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਇੱਧਰ ਆ ਜਾਓ। ਮੈਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਪਾਕਿਸਤਾਨ ਆ ਕੇ ਜਿੱਦਾਂ ਉਹ ਕਹਿ ਰਹੇ ਕਿ ਅਸੀਂ ਬੜਾ ਡਰ ਲੱਗਦਾ ਸੀ ਕਿ ਇਲੈਕਸ਼ਨ ਦਾ ਮਾਹੌਲ ਹੈ, ਇਸ ਤਰ੍ਹਾਂ ਚੀਜ਼ਾਂ ਕ੍ਰੀਏਟ ਹੋਈਆਂ, ਤੁਸੀਂ ਚੂੰਕਿ ਬਾਹਰ ਅੰਦਰ ਨਿਕਲਦੇ ਹੋ, ਮਰਦ ਹੋ, ਤੁਸੀਂ ਕੀ ਸਮਝਦੇ ਹੋ ਕਿ ਇੱਥੇ ਪਾਕਿਸਤਾਨ ਦੇ ਵਿੱਚ ਜੋ ਦੱਸਿਆ ਜਾਂਦਾ ਉਵੇਂ ਹੀ ਹੈ? ਨਹੀਂ, ਸਾਨੂੰ ਬਹੁਤ ਪਿਆਰ ਮਿਲਿਆ, ਸਾਰੇ ਪੁਲਿਸ ਆਫੀਸਰਾਂ ਨੇ ਪਿਆਰ ਦਿੱਤਾ, ਸਾਨੂੰ ਤੇ ਫਰਕ ਹੀ ਨਹੀਂ ਲੱਗਦਾ ਵੀ ਸਾਰਾ ਕੁਝ ਆਪਣਾ ਹੀ ਆ, ਸਾਨੂੰ ਕੋਈ ਫਰਕ ਨਹੀਂ ਲੱਗਾ। ਬਾਕੀ ਮਲਕ ਸਾਹਿਬ ਨੇ ਸਾਡੀ ਬਹੁਤ ਹੈਲਪ ਕੀਤੀ ਆ ਤੇ ਸਾਨੂੰ ਕੋਈ ਫਰਕ ਨਹੀਂ ਲੱਗਾ, ਨਹੀਂ ਕਦੀ ਸੋਚਿਆ ਨਹੀਂ ਵੀ ਅਸੀਂ ਇੰਡੀਆ ਆ ਜਾਵਾਂਗੇ, ਪਾਕਿਸਤਾਨ। ਬਹੁਤ ਵਧੀਆ। ਬਾਕੀ ਪੁਲਿਸ ਆਫੀਸਰ ਸਾਡਾ ਬਹੁਤ ਹੈਲਪ ਕਰਦੇ ਆ। ਮਲਕ ਸਾਹਿਬ ਨੂੰ ਪਤਾ ਨਹੀਂ ਤੁਸੀਂ ਜਾਣਦੇ, ਜਿਨ੍ਹਾਂ ਨੇ ਸਾਨੂੰ ਆਂਦਾ, ਉਹ ਬੜੇ ਰੱਬ ਦੇ ਭਗਤ ਆ, ਬੜਾ ਚੰਗਾ। ਅਸੀਂ ਤੇ ਬਹੁਤ ਖੁਸ਼ ਹਾਂ। ਬੱਚਿਆਂ ਨੂੰ ਵੀ ਲੈ ਕੇ ਆਵਾਂਗੇ, ਆਪਣੇ ਬੱਚਿਆਂ ਨੂੰ ਵੀ ਲੈ ਕੇ ਆਵਾਂਗੇ, ਉਹਨਾਂ ਨੂੰ ਵੀ ਕਹਾਂਗੇ ਜਾ ਕੇ ਜਿੰਨੇ ਲੋਕਾਂ ਨੂੰ ਜਾ ਕੇ ਐਕਸਾਈਟਡ ਕਰਾਂਗੇ ਵੀ ਜਾਓ, ਤੁਸੀਂ ਵੇਖ ਕੇ ਆਓ। ਬਹੁਤ ਵਧੀਆ ਗੱਲ ਕੀਤੀ ਤੁਸੀਂ। ਹਾਂਜੀ ਤੇ ਐਵੇਂ ਡਰਾ ਹੀ, ਅਸੀਂ ਵੀ ਡਰਦੇ ਸੀਗੇ, ਪਰ ਨੋ ਪ੍ਰੋਬਲਮ। ਇੱਥੇ ਤੇ ਇੰਨਾ ਪਿਆਰ ਕਰਦੇ, ਬਹੁਤ ਪਿਆਰ ਕਰਦੇ। ਗੁੱਡ, ਥੈਂਕ ਯੂ। ਜਦੋਂ ਤੁਸੀਂ ਵਾਪਸ ਜਾਓਗੇ, ਹਾਂਜੀ, ਲਾਈਕ ਹਿੰਦੁਸਤਾਨ ਕਦੀ ਜਾਓਗੇ? ਹਾਂਜੀ, 2 ਤਰੀਕ ਜਾਂ ਨੂੰ। ਅੱਛਾ 2 ਤਰੀਕ ਨੂੰ ਜਾਣਾ ਹੈ, ਤੇ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਲੋਕਾਂ ਨੂੰ ਇਹ ਕਨਵੇ ਕਰਨਾ ਹੈ ਕਿ ਨਫ਼ਰਤਾਂ, ਇੱਕ ਦੂਰਤਾਂ ਜਿਹੜੀਆਂ ਨੇ ਸਿਰਫ ਮੀਡੀਆ ਦੀ ਹੱਦ ਤੱਕ ਹੈ। ਇਹ ਸਿਰਫ ਮੀਡੀਆ ਜਿਹੜਾ ਉਹਨੂੰ ਗਲੋਰੀਫਾਈ ਕਰਦਾ, ਉਹ ਚੁੱਕ ਕੇ ਚੜਾ ਕੇ ਪੇਸ਼ ਕਰਦਾ ਕਿ ਇਸ ਤਰ੍ਹਾਂ ਵਾ, ਇਸ ਤਰ੍ਹਾਂ ਵਾ। ਉਹ ਬੇਸ਼ੱਕ ਸੋਸ਼ਲ ਮੀਡੀਆ ਹੋਏ ਜਾਂ ਸੈਟੇਲਾਈਟ ਮੀਡੀਆ ਹੋਏ। ਸਾਡਾ ਪੈਗਾਮ ਇਹੀ ਆ ਕਿ ਦੋਵੇਂ ਦੇਸ਼ ਜਿਹੜੇ ਆ ਉਹਨਾਂ ਨੂੰ ਆਪਸ ਵਿੱਚ ਟ੍ਰੇਡ ਵੀ ਕਰਨੀ ਚਾਹੀਦੀ, ਲਾਂਘੇ ਖੁੱਲ੍ਹਣੇ ਚਾਹੀਦੇ ਨੇ। ਦੋਵੇਂ ਦੇਸ਼ ਦੇ ਲੋਕ ਜਿਹੜੇ ਹੈਗੇ ਨੇ ਉਹ ਚਾਹੁੰਦੇ ਨੇ, ਕਿਉਂਕਿ ਮੈਂ ਅਗਰ ਇੱਥੇ ਖੜਾ ਵਾਂ ਤੇ ਇੱਕ ਪਟਿਆਲਾ 'ਚ ਜਾਂ ਬੰਬਈ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਿਹਨੂੰ ਮੈਂ ਨਹੀਂ ਜਾਣਦਾ, ਮੇਰੀ ਉਹਦੇ ਨਾਲ ਕੀ ਦੁਸ਼ਮਣੀ ਹੈ? ਮੈਂ ਉਹਨੂੰ ਜਾਣਦਾ ਹੀ ਨਹੀਂ, ਮੈਂ ਉਹਨੂੰ ਜਾਣਦਾ ਹੀ ਨਾ, ਮੈਂ ਉਹਨੂੰ ਕਦੀ ਮਿਲਿਆ। ਤੇ ਤੁਹਾਡੀ ਜ਼ਿੰਮੇਵਾਰੀ ਹੈ ਮੈਸੇਜ ਕਨਵੇ ਕਰਨਾ। ਜਾਂ ਅਸੀਂ ਮੈਸੇਜ ਬਹੁਤ ਦੇਵਾਂਗੇ, ਅਮਰੀਕਾ ਜਾ ਕੇ ਵੀ ਦੇਵਾਂਗੇ ਵੀ ਜਾਓ, ਵੇਖ ਕੇ ਆਓ, ਫਿਰ ਤੁਰ ਕੇ। ਤੇ ਅਸੀਂ ਤੇ ਬਹੁਤ ਇੰਜੋਏ ਕੀਤਾ। ਸਾਡੀ ਵਿਸ਼ ਸੀ ਜਦੋਂ ਨਿੱਕੇ ਹੁੰਦੇ ਸੀ
ਤੇ ਡ੍ਰੀਮ ਲੈਂਦੇ ਸੀਗੇ ਕਿ ਕਦੋਂ ਵੇਖਾਂਗੇ। ਜਦੋਂ ਅਸੀਂ ਪੜ੍ਹਦੇ ਸੀਗੇ ਪੰਜਾਬੀ ਦੀਆਂ ਕਿਤਾਬਾਂ, ਸਿਲੇਬਸ ਗੁਰੂ ਨਾਨਕ ਦੇਵ ਜੀ ਦਾ, ਸਾਰੇ ਗੁਰੂ ਸਾਹਿਬਾਨਾਂ ਦਾ, ਤੇ ਉਹ ਅਸੀਂ ਆਪਣੀ ਅੱਖੀਂ ਵੇਖ ਲਿਆ ਤੇ ਸਾਨੂੰ ਬਹੁਤ ਖੁਸ਼ੀ ਆ। ਤੇ ਬਾਕੀ ਸਾਰਿਆਂ ਸਾਨੂੰ ਬਹੁਤ ਚੰਗੀ ਤਰ੍ਹਾਂ ਪਿਆਰ ਦਿੱਤਾ। ਤੇ ਤੁਹਾਡੀ ਸ਼ਾਦੀ ਨੂੰ ਕਿੰਨੀ ਦੇਰ ਹੋ ਗਈ? ਤੁਹਾਡੀ ਮਿਸਿਸ ਬਹੁਤ ਹਸਮੁਖ ਨੇ। ਮੇਰੇ ਸਾਹਮਣੇ ਤਾਂ ਹੱਸਦੀ ਨਹੀਂ ਭਰਾਵਾ। ਤੁਹਾਡੇ ਸਾਹਮਣੇ ਨਹੀਂ ਹੱਸਦੀ ਕਿਉਂ? ਆਈ ਡੋਨਟ ਨੋ। ਹੋ ਨਹੀਂ ਸ਼ੀ ਵੈਰੀ ਨਾਈਸ। ਇਹ ਮੈਨੂੰ ਦਈ ਕਲਿੱਪ ਕਹਿੰਦੇ ਕਲਿੱਪ ਮੈਨੂੰ ਨਹੀਂ, ਮੈਂ ਸਾਰਾ ਹਾਸਾ ਵਿਖਾਵਾਂਗੇ। ਆ ਵੇ ਮੈਂ ਤੇਰੇ ਸਾਹਮਣੇ ਵੀ ਹੱਸਦੀ ਸੀ। Yeah, she is very nice. You know, I just joke around. And good. We live good. We get married 1979. And we almost next year, April, we 40 year in USA. 40 ਸਾਲ ਹੋ ਗਏ। ਜਾਂ 40। ਵਾਹ। ਸਾਡੇ ਬੱਚੇ ਗਰੋ ਅਪ ਉੱਥੇ ਹੋਏ ਆ, ਜਾਬਾਂ ਕਰਦੇ ਆ। ਅਸੀਂ ਕਦੀ ਸਾਡਾ ਘਰ ਵਾ ਇੱਥੇ ਬਾਰਡਰ ਤੋਂ 10 ਮੀਲ ਆ, ਅੱਛਾ। ਤੇ ਕਦੀ ਆ ਜੀਦਾ। ਐਰਕਾਂ ਫਿਰ ਅਸੀਂ ਆਖਿਆ ਨਾਲੇ ਆਪਣਾ ਪਿੰਡ ਵੇਖ ਆਉਂਦੇ ਆ ਤੇ ਨਾਲੇ ਅਸੀਂ ਦਰਸ਼ਨ ਕਰ ਆਉਂਦੇ ਆ। ਚਲੋ ਜੀ, ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਸਲਾਮਤ ਰਹੋ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਨਾਜ਼ਰੀਨ, ਇੰਡੀਆ ਤੋਂ ਇਲਾਵਾ ਪੂਰੀ ਦੁਨੀਆ ਤੋਂ ਸੰਗਤਾਂ ਜਿਹੜੀਆਂ ਆਈਆਂ ਨੇ ਗੁਰਪੁਰਬ ਵਾਸਤੇ ਗੁਰੂ ਨਾਨਕ ਸਾਹਿਬ ਜਿਹੜਾ ਪਾਕਿਸਤਾਨ ਦੀ ਧਰਤੀ ਤੇ ਮੌਜੂਦ ਨੇ, ਉੱਥੇ ਆ ਰਹੇ ਨੇ। ਸਾਡੇ ਨਾਲ ਇੰਡੀਆ ਤੋਂ ਜਿਹੜੇ ਹੈਗੇ ਨੇ ਉਹ ਸੰਗਤ ਇੱਕ ਮੌਜੂਦ ਨੇ। ਇੰਡੀਆ ਦੇ ਸ਼ਹਿਰ ਗੁਜਰਾਤ ਤੋਂ ਆਏ ਨੇ, ਤੇ ਇਸ ਲਈ ਅਸੀਂ ਜਿਹੜਾ ਹੈਗਾ ਉਹ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਕੰਫਰਟੇਬਲ ਰੱਖਦੇ ਹੋਇਆ ਹਿੰਦੀ 'ਚ ਗੱਲ ਕਰੀਏ। ਤੇ ਇਸ ਲਈ ਤੁਹਾਨੂੰ ਜਿਹੜਾ ਪ੍ਰੋਗਰਾਮ ਹੈ ਤੁਹਾਨੂੰ हिंदी ਦੇ ਵਿੱਚ ਜਿਹੜਾ ਹੈ ਟੈਲੀਕਾਸਟ होएगा। जी सत श्री अकाल जी। सबसे पहले मुझे ये बताएं कि आप गुजरात में किस जगह से आए हैं? हम गुजरात में अहमदाबाद एक सिटी है, वहाँ से आए हैं और मेरे पेरेंट्स रहते हैं बड़ौदा में। बेसिकली हम जूनागढ़ से। अहमदाबाद मोदी जी का होम ग्राउंड, ठीक है। अच्छा, मुझे सबसे पहले ये बताएं कि कितनी बार आप आए हैं? पहली दफ़ा आए हैं? फर्स्ट टाइम। और फर्स्ट टाइम आके इंडिया से स्पेशल आना, ये बड़ा एक इम्प्रेशन होता है कि इंडिया से भाई पाकिस्तान आना है तो थोड़ा खौफ भी होता है कि पाकिस्तान में हालात पता नहीं कैसे होंगे। न्यूज़ भी जो है वो थोड़ा बढ़ा चढ़ा के पेश करता है। तो आप जब यहाँ आए हैं तो जो फर्स्ट इम्प्रेशन था वो क्या था? अच्छा है वैसे तो, यहाँ पे हमारा वेलकम किया गया और अच्छे से हमें यहाँ पहुँचा रहे हैं, या तो ट्रांसपोर्टेशन जो भी हो रहा है बस इसमें लेके जा रहे हैं। अच्छा है, थोड़ा एकोमोडेशन रहने का थोड़ा ठीक अच्छा नहीं रहा है एक्सपीरियंस, क्योंकि यहाँ पे बहुत सारी भीड़ आई हुई है। तो तकरीबन 5000 लोग आए हुए हैं, तो हमें रहने की बहुत प्रॉब्लम हो रही है। वो थोड़ा दिक्कत है। नेक्स्ट टाइम हम विश करते हैं कि वो अच्छे से सेटल हो जाएं और सब आराम से रह सके यहाँ पे। और बहुत भीड़ होने की वजह से हम कहीं आ जा नहीं पा रहे हैं, ऐसा है थोड़ा। अच्छा, वीज़ा के लिए कितनी दिक्कत हुई है मुझे आप काइंडली बता सकते हैं? वीज़ा तो मिल गई, वीज़ा हमको मिल गई आसानी से। वहाँ गुरुद्वारा वहाँ का है, था ना सरदार, उन्होंने हमको वीज़ा सबको संगत को लेके दिया, मिल गया। वीज़ा में कुछ तकलीफ नहीं हुई। इंडिया में हमारे लिए कोई भी दिक्कत नहीं है, सब आसानी से मिल जाता है ऐसे। अच्छा, चले, आप हमारे मेहमान हैं, दिखते हैं जो है वो आती रहती हैं, बिकॉज इतने सारे लोगों को मैनेज करना। और मैं थोड़ा सा आपको क्लियर भी करता जाऊँगा, इस वक्त गवर्नमेंट जो है ना पाकिस्तान में फ़िलहाल कोई भी नहीं है, केयर टेकर गवर्नमेंट चल रही है। तो शायद इस वजह से थोड़े से मामलात डिस्टर्ब हुए हों, क्योंकि पहले जो थी वो इमरान खान की हुकूमत थी, फिर नून लीग की आई। इस वक्त कोई हुकूमत नहीं है मुल्क में, केयर टेकर हुकूमत चल रही है, तो शायद इस वजह से प्रॉब्लम हो। उसके लिए हम माजरत करते हैं। खाने पीने की सुविधा अच्छी है, हाँ खाने पीने का सब अच्छा है सब। क्योंकि जो यहाँ से सिंध से जो भी संगत आई हुई है, हमारे जो भी सिंधी लोग हैं वो बहुत अच्छे से हमारा ख्याल रख रहे हैं और अच्छा खाना वाना, हमें घर जैसा ही माहौल फील हो रहा है, क्योंकि हम भी सिंधी है बेसिकली। तो हमें अपने सारे लोग अपने ही लग रहे हैं, जैसे कि ऐसा लग नहीं रहा कि पाकिस्तान में आए हैं या ऐसा कुछ है। और उनका फूड भी हमें कंफर्टेबल है, तो हमें वो दिक्कत नहीं है खाने पीने की, सिर्फ रहने का थोड़ा इशू है। पर यही क्वेश्चन मैं बस आगे बढ़ाना चाह रहा था कि जब भी आप किसी और कंट्री में जाते हैं तो सबसे मुश्किल चीज़ जो होती है ना वो फूड और लैंग्वेज होती है। लैंग्वेज भी हमारी सेम है, फूड भी सेम है, ठीक है। तो बहुत अच्छा है। अच्छा, और मुझे आप ये बताएं कि पाकिस्तान में अगर हम रैंक करें कि ये चीज़ पहले नंबर पे है, ये दूसरे पे, ये तीसरे पे, पाकिस्तान में सबसे अच्छा आपको क्या लगा अभी तक?
हम इधर ही आए, मतलब ये एक ही प्लेस देखा है। कल गए थे सच्चा सौदा गुरुद्वारा साहब और आज ये है, मतलब अभी कल जाने वाला है। एक ही यहाँ पे ही रुके हुए हैं और कुछ नहीं देखा अभी। पाकिस्तानियों के साथ कोई इंटरेक्ट हुआ है आपका? नहीं। पाकिस्तानी के साथ भी इंटरेक्ट नो हुआ? नो। अभी इधर ही थे, 2 दिन से 3 दिन से इधर ही गुरुद्वारे में, बाहर तो गए नहीं। अभी बाहर गए नहीं तो किसी मुलाकात भी हुई नहीं, तो फिर कैसे पता चला। बाकी कोई लेकिन स्केजुअल जो है ना, मैं आपको बता दूं कि जो स्केजुअल है ना, कल जो है वो आपका हसन अब्दाल में पंजा साहब में है, ठीक है। उसके बाद आपका लाहौर में एक दिन शॉपिंग के लिए भी है, तो होपफुली आपको वहाँ इंजॉय आप करेंगे जब आप अनारकली जाएंगे। वहाँ आपको घूम के फिर बताऊंगा कैसे लगा। नहीं, हमने वहाँ ही होना है, हमने वहाँ ही होना है, कवरेज करनी है सारी। पिछली दफ़ा भी की थी शॉपिंग करते हुए, तो हम बार्गेनिंग भी करेंगे दुकानदारों से। मिलना हम वहाँ पे आपको। वहाँ पे आके हम बता सकते हैं, 2-3 प्लेस घूमेंगे तो हम शेयर कर सकते हैं कि वहाँ पे कौन सी प्लेस बेटर लगे, क्योंकि हमने एक ही प्लेस कवर की है। अच्छा अच्छा अच्छा। नहीं, वो पाकिस्तान अगर आप जाएंगे ना लाहौर में, तो लाहौर में अनारकली और वो डिफरेंट प्लेसेस ऐसी हैं जो मतलब आपको देख के अच्छा लगेगा। ओके ओके, बहुत शुक्रिया जी, ठीक है Thank जी। you। सत श्री अकाल। हाँ जी, सत श्री अकाल। गुरपुरब ਦੀਆਂ ਬਹੁਤ ਬਹੁਤ ਵਧਾਈਆਂ। ਅਸੀਂ ਇਸ ਵੇਲੇ ਨਨਕਾਣਾ ਸਾਹਿਬ ਮੌਜੂਦ ਹਾਂ ਤੇ ਮੁxtਲਿਫ ਕਿਸਮ ਦੀਆਂ ਸੰਗਤਾਂ ਜਿਹੜੀਆਂ ਹੈਗੀਆਂ ਪੂਰੀ ਦੁਨੀਆ ਤੋਂ, ਜਿੰਨੇ ਸਿੱਖ ਯਾਤਰੀ ਜਿਹੜੇ ਹੈਗੇ ਨੇ, ਉਹ ਇਸ ਵੇਲੇ ਜਿਹੜਾ ਹੈਗਾ ਉਹ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਚਰਨਾਂ ਦੇ ਕੋਲ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਮੂਹ ਸੰਗਤ ਨੂੰ ਬਾਬੇ ਨਾਨਕ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਰੀ ਬਹੁਤ ਸਾਰਾ ਇੱਥੇ ਦੁਨੀਆ ਆਈ ਹੋਈ ਆ, ਬਾਹਰਲੇ ਮੁਲਕਾਂ ਤੋਂ, ਕੈਨੇਡਾ, ਅਮਰੀਕਾ, ਇੰਗਲੈਂਡ, ਕੋਈ ਮੁਲਕ ਹੋਣਾ ਨਹੀਂ ਜਿੱਥੋਂ ਦੁਨੀਆ ਨਹੀਂ ਆਈ ਹੋਗੀ। ਸਾਰੀ ਸੰਗਤ ਨੂੰ ਬਾਬੇ ਨਾਨਕ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਅਸੀਂ ਅੱਜ ਤੋਂ 4 ਸਾਲ ਪਹਿਲਾਂ ਵੀ ਬਾਬੇ ਨਾਨਕ ਦੇ ਜਨਮ ਦਿਨ ਤੇ ਆਏ ਸੀਗੇ, ਤੇ ਹੁਣ ਫਿਰ 4 ਸਾਲ ਤੋਂ ਬਾਅਦ ਫਿਰ ਆਏ ਆ। ਯਾਨੀ ਤੁਹਾਡਾ ਦੂਜਾ ਵਾਰੀ ਚੱਕਰ ਹੈ? ਦੂਜਾ ਵਾਰੀ ਚੱਕਰਿਆ, ਬੜਾ ਆਨੰਦ ਆ ਰਿਹਾ। ਅੱਛਾ। ਪੂਰਾ ਮਜ਼ਾ ਕੀਤਾ। ਇੱਕ ਹਫ਼ਤਾ ਸਾਰੇ ਗੁਰਦੁਆਰਿਆਂ ਦੀ ਯਾਤਰਾ ਕੀਤੀ, ਬਹੁਤ ਖੁਸ਼ੀ ਹੋਈ। ਇੱਥੇ ਦੀ ਪ੍ਰਸ਼ਾਸਨ ਨੇ ਸਾਡਾ ਬਹੁਤ ਸਾਥ ਦਿੱਤਾ, ਪੁਲਿਸ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸਾਨੂੰ। ਐਮਪੀ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਇੱਕ ਦਿਨ ਸਾਨੂੰ ਦਾਵਤ ਦਿੱਤੀ ਸੀਗੀ, ਅੱਛਾ। ਤੇ ਅਸੀਂ ਉਹਦੇ ਰਾਤ ਨੂੰ ਵੀ ਗਿਆ ਸੀ, ਦੂਜੇ ਦਿਨ ਮੁੱਖ ਮੰਤਰੀ ਸਾਹਿਬ ਨੂੰ ਫਿਰ ਮਿਲੇ ਸੀਗੇ। ਬਹੁਤ ਖੁਸ਼ੀ ਹੋਈ ਮਨ ਨੂੰ। ਇਸ ਤਰ੍ਹਾਂ ਮੈਂ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਸਾਰੇ ਜਾਣੇ ਆਪਣੇ ਪਰਿਵਾਰਾਂ ਸਮੇਤ ਬਾਬੇ ਨਾਨਕ ਦੇ ਜਨਮ ਦਿਨ ਤੇ ਜ਼ਰੂਰ ਪਹੁੰਚਣ। ਇੱਥੇ ਆ ਕੇ ਸੰਗਤਾਂ ਦਾ ਰੌਣਕ ਮੇਲਾ ਦੇਖਣ। ਮੈਂ ਆਪਣੀਆਂ ਭੈਣਾਂ ਤੇ ਭਣੋਈਏ ਤੇ ਭੈਣ ਜੀ ਨਾਲ ਆਇਆ, ਬੜਾ ਮਨ ਖੁਸ਼ ਆ। ਨਾਂ ਕੀ ਤੁਹਾਡਾ? ਮੇਰਾ ਨਾਮ ਬਹਾਦਰ ਸਿੰਘ ਮਾਨ ਆ, ਮੈਂ ਕੈਨੇਡਾ ਤੋਂ ਆਇਆ ਤੇ ਬੜਾ ਮਨ ਖੁਸ਼ ਆ। ਸਾਡਾ ਜਿਹਾ 70 ਬੰਦਿਆਂ ਦਾ ਆਇਆ ਕੈਨੇਡਾ ਤੋਂ, ਤੇ ਸਾਰੇ ਜਣੇ ਬੜੇ ਖੁਸ਼ ਆ। ਤੇ ਇੱਕ ਹਫ਼ਤਾ ਬੜਾ ਪਰਿਵਾਰ ਬਣ ਗਿਆ, ਇੱਕ ਨਵਾਂ ਪਰਿਵਾਰ ਬਣ ਗਿਆ। ਇੱਕ ਤੇ ਸਾਡੇ ਮੁਸਲਿਮ ਭੈਣਾਂ ਮਿਲੀਆਂ, ਉਹ ਕੱਲ ਮੈਨੂੰ 4 ਮਿਲੀਆਂ, ਉਹਨਾਂ ਨੇ ਇੱਕ ਵੱਖਰਾ ਪੰਜਾਬ ਬਣਾਤਾ। ਉਹ ਬੜੀਆਂ ਰੋਈਆਂ ਮੈਨੂੰ ਜੱਫੀ ਪਾ ਪਾ ਕੇ। ਪਰਸੋਂ ਵੀ 2 ਵਜੇ ਮੈਨੂੰ ਸੌਣ ਦਿੱਤਾ, ਰਾਤੀ 3 ਵਜੇ ਮੈਨੂੰ ਸੌਣ ਦਿੱਤਾ। 4 ਘੰਟੇ ਬੈਠੀਆਂ ਰੋਈ ਗਈਆਂ, ਬੜੀ ਖੁਸ਼ੀ ਹੋਈ। ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਮੈਂ ਇਹ ਕਹਿੰਦਾ ਕਿ ਬਾਬਾ ਨਾਨਕ ਇੱਦਾਂ ਦੀਆਂ ਸਾਡੇ ਦਰਵਾਜ਼ੇ ਜਿਹੜੇ ਬੰਦ ਆ ਬਹੁਤ ਸਾਲਾਂ ਤੋਂ, ਤੁਸੀਂ ਖੋਲ੍ਹ ਦਿਓ ਤਾਂ ਜੋ ਸਾਰੀ ਸੰਗਤ ਇੱਥੇ ਆ ਕੇ ਨਮਸਤਕ ਹੋ ਕੇ ਮੱਥਾ ਟੇਕ ਸਕੇ, ਆਪਣੇ ਭੈਣਾਂ ਭਰਾਵਾਂ ਨੂੰ ਵਧੀਆ ਤਰੀਕੇ ਨਾਲ ਮਿਲ ਸਕੇ। ਬਹੁਤ ਖੁਸ਼ੀ ਹੋਈ। ਸਾਰੇ ਸੰਸਾਰ ਨੂੰ ਬਾਬੇ ਨਾਨਕ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹਾਦਰ ਸਿੰਘ ਸਾਹਿਬ, ਤੁਹਾਨੂੰ ਵੇਖ ਕੇ ਲੱਗਦਾ ਕਿ ਤੁਹਾਡਾ ਬਹੁਤ ਰੋਬ ਹੋਏਗਾ, ਪਰ ਤੁਸੀਂ